ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜਿਆਂ ਕਹਿੰਦੇ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਇਸ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਜਜ਼ੀਆ ਜਾਣਦੇ ਆ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत मेहरबानी जी। डॉक्टर साहब अज 15 मार्च 2023 2 चेत नानकशाही संमत 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਫੈਬ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤੇ ਉਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਹਮੇਸ਼ਾ ਤਰ੍ਹਾਂ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਕਰਨਬੀਰ ਜੀ ਸੰਗਰ ਵੱਲੋਂ। ਸੋ ਇਹਨਾਂ ਨੇ ਸਵਾਲ ਕੀਤਾ ਹੈ ਕਿ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦਾ ਹੋਣਾ ਕੀ ਮਾਇਨੇ ਰੱਖਦਾ ਹੈ ਔਰ ਪੰਜਾਬ ਵਿੱਚ ਪੰਥਕ ਨੈਰੇਟਿਵ ਭਾਰੂ ਹੈ ਔਰ ਬਿਸ਼ਨੋਈ ਖਾਲਿਸਤਾਨ ਦੇ ਵਿਰੋਧ ਵਿੱਚ ਭੁਗਤ ਰਿਹਾ ਹੈ। ਫਿਰ ਮੀਡੀਆ ਅਤੇ ਏਜੰਸੀਆਂ ਦਾ ਖਾਲਿਸਤਾਨ ਨੂੰ ਗੈਂਗਸਟਰ ਕਲਚਰ ਨਾਲ ਜੋੜਨਾ ਤਾਂ ਹੀ ਹੈ। ਇੰਟਰਵਿਊ ਵੀ G20 ਸਮਿਟ ਤੋਂ ਪਹਿਲਾਂ ਹੋਇਆ ਹੈ ਜਦੋਂ ਸਾਰਾ ਫੋਕਸ ਜਿਹੜਾ ਪੰਜਾਬ ਤੇ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਸਿੰਘ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਜਿਸ ਤਰ੍ਹਾਂ ਕਿ ਲਾਰੈਂਸ ਬਿਸ਼ਨੋਈ ਦੀ ਜਿਹੜੀ ਇੰਟਰਵਿਊ ਹੈ ਸਾਰੇ ਪਾਸੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਹਵਾਲੇ ਨਾਲ ਹੀ ਆਪਾਂ ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਸਿੱਧੂ ਮੂਸੇਵਾਲਾ ਜਿਹੜਾ ਕਤਲ ਕੇਸ ਦੇ ਨਾਮਜ਼ਦ ਮੁੱਖ ਦੋਸ਼ੀਆਂ ਵਿੱਚੋਂ ਲਾਰੈਂਸ ਬਿਸ਼ਨੋਈ ਇਸ ਵੇਲੇ ਬਠਿੰਡਾ ਦੀ ਹਾਈ ਸਿਕਿਉਰਿਟੀ ਜੇਲ੍ਹ ਵਿੱਚ ਹੈ ਔਰ ਅਚਾਨਕ ਜੇਲ੍ਹ ਵਿੱਚੋਂ ਉਸ ਦਾ ABP TV ਨਾਲ ਕੀਤਾ ਇੰਟਰਵਿਊ ਸਾਹਮਣੇ ਆ ਜਾਂਦਾ ਹੈ ਔਰ ਜਿਸ ਵਿੱਚ ਉਹ ਆਪਣੇ ਆਪ ਨੂੰ ਖਾਲਿਸਤਾਨ ਤੇ ਪਾਕਿਸਤਾਨ ਦਾ ਵਿਰੋਧੀ ਦੱਸਦਾ ਔਰ ਆਪਣੇ ਆਪ ਨੂੰ ਉਹ ਭਾਰਤ ਮਾਤਾ ਦਾ ਜਿਹੜਾ ਸਪੂਤ ਹੈ ਉਹ ਵੀ ਆਪਣੇ ਆਪ ਨੂੰ ਬਣਾ ਕੇ ਪੇਸ਼ ਕਰਦਾ ਹੈ। ਸੋ ਸਿੱਧੂ ਮੂਸੇਵਾਲੇ ਦੇ ਕਤਲ ਲਈ ਆਪਣੇ ਦੋਸਤ ਗੈਂਗਸਟਰ ਗੋਲਡੀ ਬਰਾੜ ਨੂੰ ਜ਼ਿੰਮੇਵਾਰ ਦੱਸਦਾ ਹੈ। ਸੋ ਸਵਾਲ ਪੈਦਾ ਇਹ ਹੁੰਦਾ ਹੈ ਕਿ ਹਾਈ ਸਿਕਿਉਰਿਟੀ ਜੇਲ੍ਹ ਵਿੱਚ ਹੁੰਦਿਆਂ ਇਹ ਇੰਟਰਵਿਊ ਕਿਵੇਂ ਸੰਭਵ ਹੋਇਆ ਔਰ ਇਸ ਦੀ ਟਾਈਮਿੰਗ ਨੂੰ ਲੈ ਕੇ ਵੀ ਜਿਹੜਾ ਸਵਾਲ ਹੈ। ਸੋ ਜਦੋਂ ਕਿ G20 ਮੀਟ ਅੰਮ੍ਰਿਤਸਰ ਵਿੱਚ ਹੋਣ ਜਾ ਰਹੀ ਹੈ ਔਰ ਸਿੱਧੂ ਮੂਸੇਵਾਲੇ ਦੀ ਜਿਹੜੀ ਬਰਸੀ ਹੈ ਮਈ ਵਿੱਚ ਹੋਵੇਗੀ ਔਰ ਪੰਜਾਬ ਵਿੱਚ ਏਜੰਸੀਆਂ ਵੱਲੋਂ ਸਿੱਖ ਮਾਰੂ ਆਪਰੇਸ਼ਨ ਵੀ ਜਿਹੜਾ ਉਹ ਚੱਲ ਰਿਹਾ। ਸੋ ਇਹਨਾਂ ਸਭ ਵਿਸ਼ਿਆਂ ਉੱਪਰ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਕਰਨਬੀਰ ਸਿੰਘ ਟੋਰਾਂਟੋ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜੀ ਉਹਨਾਂ ਨੇ ਵੀ ਜਿਹੜਾ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ABP ਜਿਹੜਾ ਕਿ RSS ਦੇ ਚੈਨਲ ਦੇ ਤੌਰ ਤੇ ਜਾਣਿਆ ਜਾਂਦਾ ਹੈ ਉਸ ਦੇ ਉੱਤੇ ਜਿਹੜਾ ਉਹਦਾ ਇੱਕ ਇੰਟਰਵਿਊ ਟੈਲੀਕਾਸਟ ਹੋਇਆ ਜਿਸ ਦੀ ਚਰਚਾ ਸਾਰੇ ਪਾਸੇ ਹੈ। ਉਹ ਸੋਸ਼ਲ ਮੀਡੀਆ ਹੋਏ ਡਿਜੀਟਲ ਮੀਡੀਆ ਹੋਏ ਔਰ ਸਰਕਾਰੀ ਦਰਬਾਰੇ ਵੀ ਹੈ। ਬਿਲਕੁਲ ਉਸ ਦੇ ਉੱਤੇ ਹੀ ਉਹਨਾਂ ਨੇ ਜ਼ਿਆਦਾ ਫੋਕਸ ਕੀਤਾ ਔਰ ਅੱਜ ਵੈਸੇ ਵੀ ਮੈਂ ਕਿਉਂਕਿ ਇਸ ਡਿਵੈਲਪਮੈਂਟ ਨੂੰ ਦੇਖ ਰਿਹਾ ਸੀ ਇੰਟਰਵਿਊ ਦੀ ਗੱਲ ਤਾਂ ਕੱਲ ਸਾਹਮਣੇ ਆ ਗਈ ਸੀ ਪਰ ਮੇਰੇ ਲਈ ਹੁੰਦਾ ਹੈ ਵੀ ਜਦੋਂ ਤੱਕ ਮੈਂ 3 ਇੰਡੀਪੈਂਡੈਂਟ ਸੋਰਸਿਸ ਤੋਂ ਕਿਸੇ ਗੱਲ ਦੀ ਕਨਫਰਮੇਸ਼ਨ ਨਾ ਕਰਾਂ ਔਰ ਦੂਸਰਾ ਜਿਸ ਬਾਰੇ ਥੋੜੀ ਡੀਟੇਲ ਜਾਣਕਾਰੀ ਜਾਂ ਇਮੀਡੀਏਟ ਰਿਐਕਸ਼ਨ ਚ ਕੌਣ ਇਹਨੂੰ ਕਿਸ ਢੰਗ ਦੇ ਨਾਲ ਖਾਸ ਤੌਰ ਤੇ ਹਿੰਦੂ ਤੋਂ ਵੀ ਫੋਰਸਿਸ ਲਿਜਾਂਦੀਆਂ ਨੇ ਔਰ ਆੜਾ ਦੁਆੜਾ ਕੀ ਹੈ ਉਦੋਂ ਤੱਕ ਮੈਂ ਆਪਣਾ ਕਮੈਂਟ ਕਰਨ ਤੋਂ ਗੁਰੇਜ਼ ਕਰਦਾ ਔਰ ਅੱਜ ਸਾਡਾ ਲੀਡ ਸੈਗਮੈਂਟ ਵੀ ਇਹੀ ਹੈ ਔਰ ਉਸ ਦੇ ਵਿੱਚ ਅਸੀਂ ਵੀਰ ਕਰਨਬੀਰ ਸਿੰਘ ਹੋਰਾਂ ਵੱਲੋਂ ਜੋ ਖਦਸ਼ਾ ਜ਼ਾਹਰ ਕੀਤਾ ਗਿਆ ਔਰ ਠੀਕ ਜਿਹਨੂੰ ਕਹਿੰਦੇ ਨੇ ਕਿ ਵੀ ਹੀ ਹੈਜ਼ ਹਿਟ ਦਾ ਨੇਲ ਬਿਲਕੁਲ ਜੋ ਨੁਕਤੇ ਉਹਨਾਂ ਨੇ ਕਹੇ ਨੇ ਉਹ ਬਿਲਕੁਲ ਠੀਕ ਨੇ ਅਸੀਂ ਉਸ ਤੇ ਗੱਲ ਕਰਾਂਗੇ ਔਰ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ।
ਕੱਲ ਦਾ ਸਾਡਾ ਪ੍ਰੋਗਰਾਮ ਖਾਸ ਤੌਰ ਤੇ ਅਕਾਲੀ ਫੂਲਾ ਸਿੰਘ ਉਹਨਾਂ ਦੇ ਜੀਵਨ ਦੇ ਉੱਤੇ ਜਿਹੜੀ ਸਾਡੀ ਕਮੈਂਟਰੀ ਸੀ ਉਸ ਨੂੰ ਬਹੁਤ ਪਸੰਦ ਕੀਤਾ ਗਿਆ। ਬਹੁਤ ਸਾਰਿਆਂ ਦੇ ਮੈਸੇजेस ਵੀ ਆਏ ਕਿ ਬੇਸ਼ੱਕ ਪਿਛਲੇ 3 ਦਿਨ ਤੋਂ ਉਹਨਾਂ ਦੇ ਬਹੁਤਿਆਂ ਦੇ ਕਹਿਣ ਮੁਤਾਬਕ ਵੱਡੇ ਸਮਾਗਮ ਸ਼੍ਰੋਮਣੀ ਕਮੇਟੀ ਵੱਲੋਂ ਨਗਰ ਕੀਰਤਨ ਵੀ ਕੱਢਿਆ ਗਿਆ, ਬੁਰਜ ਅਕਾਲੀ ਫੂਲਾ ਸਿੰਘ 'ਚ ਵੀ ਵੱਡਾ ਸਮਾਗਮ ਹੋਇਆ ਔਰ ਥਾਂ ਤੋਂ ਕਥਾਵਾਚਕਾਂ ਨੇ ਔਰ ਲੈਕਚਰਰਸ ਨੇ ਆਪਣੇ ਵਿਊ ਦਿੱਤੇ। ਪਰ ਉਹਨਾਂ ਨੇ ਕਿਹਾ ਵੀ ਜਿਵੇਂ ਤੁਸੀਂ ਅਕਾਲੀ ਫੂਲਾ ਸਿੰਘ ਦੀ ਜ਼ਿੰਦਗੀ ਨੂੰ ਅਜੋਕੇ ਕੰਟੈਕਸਟ ਦੇ ਵਿੱਚ ਔਰ ਇਤਿਹਾਸ ਦੇ ਝਰੋਖੇ 'ਚੋਂ ਪੇਸ਼ ਕੀਤਾ, ਉਹਨਾਂ ਦੀ ਬਹੁਤਿਆਂ ਦੀ ਮੰਗ ਹੈ ਵੀ ਅਸੀਂ ਇੱਕ ਪੱਕਾ ਸੈਕਸ਼ਨ ਇਤਿਹਾਸ ਦਾ ਵੀ ਬਣਾਈਏ ਜਿਹੜਾ ਰੋਜ਼ਾਨਾ ਡਿਸਕਸ ਕਰੀਏ। ਸੋ ਸਾਡੇ ਸਾਹਮਣੇ ਹੁੰਦਾ ਹੈ ਔਰ ਕਈ ਵਾਰ ਅਸੀਂ ਜਿਹੜੀ ਅੱਜ ਕੱਲ ਓਵਰਆਲ ਚੱਲ ਰਹੀ ਹੈ ਸਿਚੁਏਸ਼ਨ ਉਹਦੇ 'ਚ ਤਾਂ ਕਈ ਵਾਰ ਅਸੀਂ ਗੁਰਬਾਣੀ ਵਿਚਾਰ ਦਾ ਸੈਕਸ਼ਨ ਵੀ ਮਿਸ ਕਰਦੇ ਹਾਂ, ਲੇਕਿਨ ਅਸੀਂ ਜਿਹੜਾ ਆਪਣੇ ਦਰਸ਼ਕਾਂ ਦੇ ਵਿਊਜ਼ ਦੀ ਕਦਰ ਕਰਦੇ ਹਾਂ ਔਰ ਜ਼ਰੂਰ ਸਾਡੀ ਕੋਸ਼ਿਸ਼ ਹੁੰਦੀ ਹੈ ਜਿਹੜਾ ਵੀ ਕੋਈ ਪ੍ਰੋਮਿਨੈਂਟ ਇਵੈਂਟ ਹੁੰਦੀ ਹੈ ਉਸ ਨੂੰ ਅਸੀਂ ਡਿਸਕਸ ਕਰਦੇ ਹਾਂ। ਇੱਕ ਮੈਂ ਗੁਸਤਾਖੀ ਵੀ ਕੱਲ ਦੇ ਪ੍ਰੋਗਰਾਮ ਲਈ ਜਿਹੜੀ ਹੋਈ ਕਿ ਜਦੋਂ ਅਸੀਂ ਅਜੋਕੇ ਦੌਰ ਦੇ ਜਥੇਦਾਰਾਂ ਦਾ ਜ਼ਿਕਰ ਕੀਤਾ ਕਿ ਜਿਨ੍ਹਾਂ ਨੇ ਸੱਚਮੁੱਚ ਜਿਹੜੀ ਹੈ ਅਕਾਲ ਤਖਤ ਦੀ ਸਪਿਰਿਟ ਨੂੰ ਕਾਇਮ ਰੱਖਿਆ, ਤੇ ਉਸ ਦੇ ਵਿੱਚ ਮੈਂ ਜਥੇਦਾਰ ਗੁਰਦੇਵ ਸਿੰਘ ਕੌਂਕੇ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਔਰ ਸਰਬੱਤ ਖਾਲਸਾ ਵੱਲੋਂ ਉਹ ਕਾਰਜਕਾਰੀ ਜਥੇਦਾਰ ਥਾਪੇ ਗਏ ਸਨ ਔਰ 29 ਅਪ੍ਰੈਲ 1986 ਨੂੰ ਜਦੋਂ ਖਾਲਿਸਤਾਨ ਦਾ ਐਲਾਨਨਾਮਾ ਹੋਇਆ ਉਦੋਂ ਉਹ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਹੀ ਸਨ। 30 ਅਪ੍ਰੈਲ ਨੂੰ ਉਹਨਾਂ ਨੇ ਗ੍ਰਿਫਤਾਰੀ ਦਿੱਤੀ ਔਰ ਬਾਅਦ ਦੇ ਵਿੱਚ ਕਿਵੇਂ ਉਹਨਾਂ ਨੂੰ ਟੌਰਚਰ ਕਰਕੇ ਸ਼ਹੀਦ ਕੀਤਾ ਗਿਆ ਔਰ ਉਹਨਾਂ ਦੀ ਸ਼ਹਾਦਤ 1 ਜਨਵਰੀ ਦੇ ਦਿਨ ਹੁੰਦੀ ਹੈ, ਜਿਹੜਾ ਕਿ ਅਸੀਂ ਇਸ ਵਾਰ ਸਟਾਕਟਨ ਦੇ ਵਿੱਚ ਬਹੁਤ ਵੱਡਾ ਸਮਾਗਮ ਉਹਨਾਂ ਦੀ ਯਾਦ ਨੂੰ ਸਮਰਪਿਤ ਸੀ ਔਰ ਅਸੀਂ ਉਸ ਦੇ ਉੱਤੇ ਡੀਟੇਲ 'ਚ ਗੱਲ ਕੀਤੀ ਸੀ। ਸੋ ਅਸੀਂ ਅਜੋਕੇ ਦੌਰ ਦੇ ਵਿੱਚ ਇਹ ਕਹਿ ਸਕਦੇ ਹਾਂ ਕਿ ਖਾਸ ਤੌਰ ਤੇ ਸਾਡੇ ਸੰਘਰਸ਼ ਦੇ ਦੌਰਾਨ ਜਦੋਂ ਕਿ ਇੱਕ ਪਾਸੇ ਗਿਆਨੀ ਕਿਰਪਾਲ ਸਿੰਘ ਵਰਗਾ ਏਜੰਸੀਆਂ ਦਾ ਹੱਥ ਠੋਕਾ ਜੂਨ 84 ਚ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਖਲੋ ਕੇ ਉਹਨਾਂ ਦੀ ਦਿੱਤੀ ਲਿਖਤ ਪੜ੍ਹ ਰਿਹਾ ਕਿ ਤੋਸ਼ਾਖਾਨਾ ਠੀਕ ਹੈ, ਕੋਠਾ ਸਾਹਿਬ ਠੀਕ ਹੈ, ਔਰ ਫਿਰ ਅਸੀਂ ਉਹਨਾਂ ਗਿਆਨੀ ਗੁਰਚਰਨ ਸਿੰਘ ਵਰਗਾ ਜਿਸ ਨੇ ਕਿਵੇਂ ਬਾਦਲਾਂ ਦੇ ਪ੍ਰਭਾਵ ਥੱਲੇ ਸੌਦਾ ਸਾਧ ਨੂੰ ਮੁਆਫੀ ਦਾ ਡਰਾਮਾ ਕੀਤਾ ਔਰ ਆਪਣਾ ਹੀ ਜਿਹੜਾ ਗੁਰਮਤਾ ਸੀ ਉਸ ਨੂੰ ਵਾਇਲੇਟ ਕੀਤਾ, ਉਸ ਸਾਰੇ ਕੰਟੈਕਸਟ ਇਹ ਵਰਸਟ ਕਾਈਂਡ ਨੇ। ਔਰ ਹੁਣ ਜਦੋਂ ਕਿ ਗਿਆਨੀ ਹਰਪ੍ਰੀਤ ਸਿੰਘ ਇਹਨਾਂ ਨੂੰ ਤਾਂ ਜੱਜ ਕੀਤਾ ਜਾਣਾ, ਪਰ ਜਿਸ ਕਿਸਮ ਦੀ ਇਹ ਖੱਬੇ ਸੱਜੇ ਇੱਧਰ ਉੱਧਰ ਕਦੇ ਇੱਕਦਮ ਭੜਕਣ ਵਾਲੀਆਂ ਗੱਲਾਂ ਔਰ ਕਦੇ ਇੱਕਦਮ ਦੂਸਰੇ ਪਾਸੇ ਦੀਆਂ ਗੱਲਾਂ, ਸੋ ਉਹ ਤਾਂ ਇਵੇਂ ਹੀ ਹੈ ਜਿਵੇਂ ਆਪਣੀ ਨੌਕਰੀ ਬਚਾਉਣ ਦੇ ਸਿਲਸਿਲੇ 'ਚ ਹੀ ਨੇ, ਲੇਕਿਨ ਜੱਜ ਤਾਂ ਉਦੋਂ ਹੀ ਕੀਤਾ ਜਾਂਦਾ ਜਦੋਂ ਤੁਹਾਡੀ ਟਰਮ ਮੁੱਕਦੀ ਹੈ। ਸੋ ਅਸੀਂ ਸਮਝਦੇ ਹਾਂ ਕਿ ਵੀ ਜਥੇਦਾਰ ਗੁਰਦੇਵ ਸਿੰਘ ਕੌਂਕੇ ਅਜੋਕੇ ਦੌਰ ਦੇ ਜਥੇਦਾਰਾਂ 'ਚੋਂ ਖਾਸ ਤੌਰ ਤੇ ਜੂਨ 84 ਤੋਂ ਬਾਅਦ ਇੱਕ ਲਾਸਾਨੀ ਸ਼ਖਸੀਅਤ ਨੇ ਜਿਨ੍ਹਾਂ ਨੇ ਕਥਨੀ ਔਰ ਕਰਨੀ ਦੋਨਾਂ ਨੂੰ ਪਾਲਿਆ ਔਰ ਨਿਭਾਇਆ ਔਰ ਸ਼ਹਾਦਤ ਪਾਈ। ਸੋ ਉਹਨਾਂ ਦਾ ਰੁਤਬਾ ਵੀ ਅਜੋਕੇ ਦੌਰ ਦੇ ਵਿੱਚ ਹੀ ਨਹੀਂ, ਜਦੋਂ ਇਹਨਾਂ 4 ਸਦੀਆਂ ਦੇ ਇਤਿਹਾਸ ਨੂੰ ਭਵਿੱਖ ਦੇ ਵਿੱਚ ਵੀ ਡਿਸਕਸ ਕੀਤਾ ਜਾਏਗਾ ਤੇ ਜਥੇਦਾਰ ਗੁਰਦੇਵ ਸਿੰਘ ਕੌਂਕੇ ਵੀ ਉਹਨਾਂ ਮਹਾਨ ਜਥੇਦਾਰਾਂ ਦੀ ਲਿਸਟ 'ਚ ਲਾਈਕ ਏ ਸ਼ਾਈਨਿੰਗ ਸਟਾਰ ਹੋਣਗੇ। ਗੱਲ ਪੰਜਾਬ ਦਾ ਮਾਹੌਲ ਔਰ ਬਹੁਤ ਸਾਰੀਆਂ ਕਾਲਾਂ ਇਸ ਨੂੰ ਲੈ ਕੇ ਵੀ ਹੁੰਦੀਆਂ ਨੇ ਔਰ ਬਹੁਤਿਆਂ ਦਾ ਇਹ ਹੁੰਦਾ ਹੈ ਕਿ ਜੀ ਤੁਸੀਂ ਨਿਸ਼ਾਨਦੇਹੀ ਵੀ ਕਰ ਰਹੇ ਹੋ, ਮਾਹੌਲ ਵੀ ਨਜ਼ਰ ਆ ਰਿਹਾ ਹੈ ਔਰ ਇਹ ਸਾਰੇ ਦੇ ਚਲਦਿਆਂ ਵੀ ਅਸੀਂ ਕੀ ਕਰੀਏ, ਕਿਵੇਂ ਇਸ ਸਾਰੇ ਚੋਂ ਜਿਹੜਾ ਸਾਡੇ ਲਈ ਕੀ ਜਿਹੜਾ ਸੋਲੂਸ਼ਨ ਕੀ ਹੈ। ਹੁਣ ਉਹ ਤਾਂ ਜਿਸ ਸਿਚੁਏਸ਼ਨ 'ਚ ਤੁਸੀਂ ਸਭ ਤੋਂ ਵੱਡੀ ਗੱਲ ਤਾਂ ਬਹੁਤ ਵਾਰ ਇਹ ਹੁੰਦਾ ਹੈ ਕਿ ਜਦੋਂ ਰੌਲਾ ਪੈ ਜਾਏ ਜਾਂ ਏਜੰਸੀਆਂ ਆਪਣੀ ਖੇਡ ਖੇਡਣ ਤੇ ਹੋਣ ਤੇ ਉਹਨਾਂ ਦੀ ਜਿਹੜੀ ਹੈ ਗੇਮ ਤੋਂ ਪਹਿਲਾਂ ਲੀਕ ਹੋ ਜਾਏ ਉਹਨਾਂ ਦੀ ਸਟ੍ਰੈਟਜੀ, ਤੇ ਬਹੁਤ ਵਾਰ ਫਿਰ ਉਹਨਾਂ ਨੂੰ ਆਪਣੀ ਜਿਹੜੀ ਸਕੀਮ ਹੈ ਉਹ ਅਬੈਂਡਨ ਕਰਨੀ ਪੈਂਦੀ ਹੈ ਜਾਂ ਉਹ ਉਹਨਾਂ ਨੂੰ ਜਿਹੜੀ ਹੈ ਉਹ ਸ਼ੈਲਵ ਕਰਨੀ ਪੈਂਦੀ ਹੈ, ਰੋਕਣੀ ਪੈਂਦੀ ਹੈ। ਸੋ ਇੱਕ ਤਾਂ ਹਮੇਸ਼ਾ ਇਹ ਹੁੰਦਾ ਹੈ। ਦੂਸਰਾ ਜਿੱਥੇ ਜਿੱਥੇ ਵੀ ਜਿਸ ਸਿਸਟਮ 'ਚ ਅਸੀਂ ਹਾਂ, ਜਿਵੇਂ ਜੇ ਅਮਰੀਕਾ ਹੈ, ਕੈਨੇਡਾ, ਆਸਟ੍ਰੇਲੀਆ, UK, ਉਹਦੇ 'ਚ ਵੀ ਸਾਨੂੰ ਆਪਣੀਆਂ ਜਿਹੜੀਆਂ ਲਾ ਐਨਫੋਰਸਮੈਂਟ ਏਜੰਸੀਜ਼ ਨੇ ਇੱਥੋਂ ਦੀਆਂ ਵੀ, ਕਿਉਂਕਿ ਇਹਦੇ ਨਾਲ ਜੁੜਿਆ ਹੋਇਆ, ਜਿਵੇਂ ਅੱਜ ਹੀ ਆਸਟ੍ਰੇਲੀਅਨ ਵੀਰ ਨਾਲ ਮੇਰੀ ਗੱਲ ਹੋ ਰਹੀ ਸੀ, ਮੈਂ ਕਿਹਾ ਕਿ ਭਾਈ ਜਿਵੇਂ ਇਹਨਾਂ ਦੀਆਂ ਹਰਕਤਾਂ ਨੇ, ਕਿਉਂਕਿ ਜਿਸ ਲੈਵਲ ਦੇ ਉੱਤੇ ਇਹਨਾਂ ਨੇ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਦੀ ਵਿਜ਼ਿਟ ਦੇ ਵੇਲੇ ਨੰਬਰ 1 ਇਸ਼ੂ ਹੀ ਮੰਦਰਾਂ ਦੀ ਵੈਂਡਲਾਈਜੇਸ਼ਨ, ਅਖੌਤੀ ਵੈਂਡਲਾਈਜੇਸ਼ਨ, ਉਹਨੂੰ ਰੱਖ ਕੇ ਔਰ ਪ੍ਰਾਈਮ ਮਿਨਿਸਟਰ ਲੈਵਲ ਤੇ ਇਸ ਦੀ ਗੱਲ ਕੀਤੀ। ਫਿਰ ਫੋਰਨ ਸੈਕਟਰੀ ਨੇ
ਅੱਗੋਂ ਉਸ ਦੇ ਕਹਿ ਦੀ ਅੱਗੋਂ ਕਥਾ ਦੀ ਕਥਾ ਕੀਤੀ, ਉਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਵੀ ਇਹ ਕੋਈ ਨਾ ਕੋਈ ਮਿਸਚਿਫ ਜਿਹੜੀ ਹੈ ਇਹਨਾਂ ਦੀ ਸਲੀਵਸ ਦੇ ਵਿੱਚ ਲੁਕੀ ਹੋਈ ਹੈ ਔਰ ਬਾਹਰ ਵੀ ਕੋਈ ਹਿੰਸਕ ਵਾਰਦਾਤ ਨੂੰ ਇਹ ਜਿਹੜਾ ਹੈ ਕਰਵਾ ਸਕਦੇ ਨੇ। ਔਰ ਇਸ ਦੇ ਲਈ ਸਾਨੂੰ ਆਪੋ ਆਪਣੇ ਮੁਲਕਾਂ ਦੇ ਵਿੱਚ ਜਿਹੜੀਆਂ ਕੰਸਰਨਡ ਪਾਵਰਸ ਨੇ, ਉਹ ਬੇਸ਼ੱਕ ਜਿਵੇਂ ਸਾਡੇ ਹਵਾਲੇ ਨਾਲ ਸਟੇਟ ਡਿਪਾਰਟਮੈਂਟ ਹੈ, US ਸਰਫ ਹੈ, ਅਸੀਂ ਆਲਰੇਡੀ ਮੀਟਿੰਗ ਸੀਕ ਕੀਤੀ ਹੈ ਇਹਦੇ ਲਈ ਔਰ ਆਪਣੇ ਲਾਅ ਮੇਕਰਸ ਨੂੰ, ਜਿਵੇਂ ਆਸਟ੍ਰੇਲੀਆ ਇਸ ਵੇਲੇ ਹੌਟ ਬੈਡ ਹੈ, ਸੋ ਉਹਦੇ 'ਚ ਕਿਉਂਕਿ ਬਹੁਤ ਕੁਝ ਐਸਾ ਚੱਲ ਰਿਹਾ ਹੈ ਜਿਹਦੇ 'ਚ ਤੁਸੀਂ ਜਿਵੇਂ ਹੁੰਦਾ ਹੈ ਕਿ ਵੀ ਜਦੋਂ ਸੱਪ ਜਿਹੜਾ ਹੈ ਉਹਦੇ ਤੁਹਾਨੂੰ ਨਜ਼ਰ ਨਹੀਂ ਆ ਰਿਹਾ ਹੁੰਦਾ, ਉਹਦਾ ਜਦੋਂ ਸੂਕਦਾ ਜਾਂ ਉਹਦੇ ਜਿਹੜੀ ਉਹ ਆਵਾਜ਼ ਕੱਢਦਾ ਹੈ, ਜਿਹੜੇ ਲੋਕ ਥੋੜੇ ਬਹੁਤ ਅਲਰਟ ਹੁੰਦੇ ਨੇ ਉਹ ਦੇਖ ਰਹੇ ਹੁੰਦੇ ਨੇ ਕਿ ਵੀ ਇਸ ਖੇਤ ਦੇ ਵਿੱਚ ਜਾਂ ਇਸ ਨਾਲੇ ਦੇ ਆਲੇ ਦੁਆਲੇ ਕੋਈ ਖਤਰਨਾਕ ਸੱਪ ਹੈ ਔਰ ਉਹ ਨਜ਼ਰ ਨਹੀਂ ਆ ਰਿਹਾ ਹੁੰਦਾ, ਲੇਕਿਨ ਤੁਹਾਨੂੰ ਉਹਦੀ ਮੂਵਮੈਂਟ ਵੀ ਨਜ਼ਰ ਨਹੀਂ ਆ ਰਹੀ ਹੁੰਦੀ, ਪਰ ਤੁਹਾਨੂੰ ਅਹਿਸਾਸ ਹੋ ਰਿਹਾ ਹੁੰਦਾ ਕਿ ਕਿਵੇਂ। ਸੋ ਇਸ ਵੇਲੇ ਮਾਹੌਲ ਇਸ ਕਿਸਮ ਦਾ ਹੀ ਹੈ। ਬੇਸ਼ੱਕ ਜਿਹੜਾ ਕੋਈ ਇੱਕ ਪਾਸੇ ਲੱਗਦਾ ਜੀ ਦੇਖੋ ਇਲੈਕਟਿਡ ਗਵਰਨਮੈਂਟ ਹੈ ਔਰ ਦੂਸਰਾ ਹੈ ਔਰ ਲੇਕਿਨ ਅਜਨਾਲਾ ਘਟਨਾ ਤੋਂ ਬਾਅਦ ਜਿਸ ਕਿਸਮ ਦਾ ਰਵੱਈਆ, ਜਿਸ ਕਿਸਮ ਦੀ ਮੀਡੀਆ ਦੀ ਲਾਈਨ ਔਰ ਇਹ ਦੌਰਾ ਅਸੀਂ 13 ਮਹੀਨੇ ਚੱਲੀ ਕਿਸਾਨ ਮੂਵਮੈਂਟ ਦੀ ਕਾਮਯਾਬੀ ਤੋਂ ਬਾਅਦ ਹੀ ਦੇਖਣਾ ਸ਼ੁਰੂ ਕੀਤਾ ਸੀ ਕਿ ਵੀ ਇਹਨਾਂ ਨੇ ਕਿਵੇਂ ਉਸ ਸਾਰੇ ਨੂੰ ਹੁਣ ਨੈਗੇਟ ਕਰਨ ਦੇ ਲਈ ਉਹਨਾਂ ਨੇ ਦੇਖ ਲਿਆ ਵੀ ਲੜਾਈ ਤਾਂ ਸਿੱਖ ਕੌਮ ਨਾਲ ਹੈ ਔਰ ਸਿੱਧੇ ਜਿਵੇਂ ਅਸੀਂ ਉਸ ਸਾਰੇ ਮਾਹੌਲ ਨੂੰ ਦੇਖਦੇ ਹਾਂ ਬਹੁਤ ਕੁਝ ਐਸਾ ਨਜ਼ਰ ਆ ਰਿਹਾ। ਹੁਣ ਜਿਵੇਂ ਜੇ ਅੱਜ ਲਾਰੈਂਸ ਬਿਸ਼ਨੋਈ ਦੀ ਗੱਲ ਕਰਨ ਤੋਂ ਪਹਿਲਾਂ ਇਹ ਖਬਰ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ 'ਚ ਅਣਗਹਿਲੀ ਲਈ ਜ਼ਿੰਮੇਵਾਰ ਅਧਿਕਾਰੀ ਹੋਣਗੇ ਚਾਰਜ ਸ਼ੀਟ, ਹੁਣ ਇੱਕਦਮ ਉਹ ਘਟਨਾ ਜਿਹੜੀ ਕਿ ਵਾਪਰੀ ਨਹੀਂ ਸੀ ਕਿ ਜੀ ਮੋਦੀ ਫਲਾਈਓਵਰ ਤੇ ਸਟਰਕ ਹੋ ਗਿਆ, ਪਾਕਿਸਤਾਨ ਨਾਲ ਲੱਗਦੀ ਸੀ ਸਰਹੱਦ, ਉੱਥੋਂ ਮਿਜ਼ਾਈਲ ਆ ਸਕਦੀ ਸੀ, ਇਹ ਹੋ ਸਕਦਾ ਸੀ, ਉਹ ਹੋ ਸਕਦਾ ਸੀ। ਹੁਣ ਅੱਜ ਇਹ ਹੈ ਕਿ ਭਾਈ ਇਹ ਪੰਜਾਬ ਸਰਕਾਰ, ਕਿਉਂਕਿ ਭਗਵੰਤ ਮਾਨ ਨੇ ਤਾਂ ਗੋਡੇ ਟੇਕੇ ਹੋਏ ਨੇ, ਜਿਵੇਂ ਉਹਦੇ ਸੰਮਣ ਤੇ ਅਮਿਤ ਸ਼ਾਹ ਦੇ ਗਿਆ 18 ਕੰਪਨੀਆਂ ਲੈ ਕੇ ਆਇਆ ਸੁਰੱਖਿਆ ਦਸਤਿਆਂ ਦੀਆਂ, ਸੈਂਟਰਲ ਫੋਰਸਿਸ ਦੀਆਂ, ਔਰ ਹੁਣ ਇਹ ਹੈ ਕਿ 2-3 ਦਿਨ 'ਚ ਰਿਪੋਰਟ ਔਰ ਉਸ ਚਾਰਜ ਸ਼ੀਟ 'ਚ ਈਵਨ ਜਿਹੜਾ ਸਾਬਕਾ ਚੀਫ ਮਿਨਿਸਟਰ ਚਰਨਜੀਤ ਚੰਨੀ ਜਿਹਨੇ ਘੱਟੋ ਘੱਟ ਕਰਪਟ ਸੀ ਨਹੀਂ ਸੀ, ਇਹ ਜਿਹੜਾ ਬਿਸਾਈਡਸ ਦਾ ਪੁਆਇੰਟ ਹੈ, ਪਰ ਚਰਨਜੀਤ ਚੰਨੀ ਨੇ ਫੌਰਨ ਇਸ ਦੇ ਉੱਤੇ ਮੋਦੀ ਦਾ ਜਿਹੜਾ ਬਲਫ ਹੈ ਉਸ ਨੂੰ ਐਕਸਪੋਜ਼ ਕੀਤਾ ਸੀ। ਉਹਨੇ ਕਿਹਾ ਸੀ ਕਿ ਵੀ ਤੈਨੂੰ ਨਹੀਂ ਸੀ ਕਦੇ ਵੀ ਗੋਲੀ ਵੱਜਦੀ, ਮੈਂ ਆਪਣੀ ਛਾਤੀ ਤੇ ਖਾਣ ਨੂੰ ਤਿਆਰ ਹੁੰਦਾ ਸੀ, ਪੰਜਾਬੀ ਹੈ, ਅਸੀਂ ਇਵੇਂ ਨਹੀਂ ਕਰਦੇ ਔਰ ਇਹ ਸਾਰਾ ਜਿਹੜਾ ਐਵੇਂ ਫਰਾਡ ਹੈ। ਹੁਣ ਉਹ ਜਿਹੜਾ 2-3 ਦਿਨਾਂ 'ਚ ਭਗਵੰਤ ਮਾਨ ਦੀ ਸਰਕਾਰ ਜਿਹੜੀ ਵੀ ਇਸ ਸਾਰੇ ਦੇ ਉੱਤੇ ਸੁਪਰੀਮ ਕੋਰਟ ਨੇ ਜਿਹੜੀ ਹੈ ਜਾਂਚ ਕਮੇਟੀ ਤੇ ਬਣਾ ਦਿੱਤੀ ਸੀ, ਉਸ ਦੇ ਵਿੱਚ ਪਤਾ ਨਹੀਂ ਹਿੰਦੂ ਕਮਿਸ਼ਨ ਕਿ ਕੀ ਹੈ, ਹਿੰਦੂ ਮਲਹੋਤਰਾ ਤੇ ਆਧਾਰਿਤ ਜਾਂਚ ਕਮੇਟੀ ਨੇ ਜਿਹੜੀ ਰਿਪੋਰਟ ਦਿੱਤੀ ਹੈ ਉਹਦੇ 'ਚ ਇਸ ਖਬਰ ਮੁਤਾਬਕ ਪੰਜਾਬ ਦੇ 8 ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਜਿਹੜਾ ਉਹ ਸੁਰੱਖਿਆ ਤਰੁੱਟੀਆਂ ਲਈ ਜਾਂਚ ਦੇ ਘੇਰੇ 'ਚ ਲਿਆਂਦਾ, ਜਿਨ੍ਹਾਂ ਦੇ ਵਿੱਚ ਫਿਰੋਜ਼ਪੁਰ ਦੇ ਉਸ ਵੇਲੇ ਦੇ ਜਿਹੜੇ SP ਹਰਮਨਦੀਪ ਸਿੰਘ ਬੈਂਸ ਔਰ ਬਾਕੀ ਸਾਰਿਆਂ ਦੇ ਨਾਂ ਨੇ, ਈਵਨ ਚੀਫ ਸੈਕਟਰੀ ਔਰ ਦੂਜੇ ਬਹੁਤ ਸਾਰੇ 8 ਵੱਡੇ ਆਲਾ ਆਫੀਸਰਸ, SSP ਜਿਨ੍ਹਾਂ 'ਚ DIG, IG ਇੰਦਰਬੀਰ ਸਿੰਘ, ਦੂਜੇ ਸਾਰੇ ਤੁਹਾਨੂੰ ਮੈਜੋਰਿਟੀ ਸਿੱਖ ਚਿਹਰੇ ਵੀ ਨਜ਼ਰ ਆਉਂਦੇ ਨੇ ਔਰ ਸੀਨੀਅਰ ਲੋਕ। ਸੋ ਮਤਲਬ ਇਹ ਹੈ ਕਿ ਇਨ ਫੈਕਟ ਇਸ ਸਟੇਜ ਦੇ ਉੱਤੇ ਪੰਜਾਬ ਸਰਕਾਰ ਦਾ ਇਸ ਕਿਸਮ ਦਾ ਦੱਸਣਾ ਇਹ ਵੀ ਉਹਨਾਂ ਨੂੰ ਪਲੀਜ਼ ਕਰਨ ਲਈ ਹੈ ਮੋਦੀ ਨੂੰ ਕਿ ਜਿਹੜਾ ਕੁਝ ਵਾਪਰਿਆ ਹੀ ਨਹੀਂ, ਜਿਹੜਾ ਕੁਝ ਵੀ ਨਹੀਂ ਸੀ ਔਰ ਆਮ ਬੰਦੇ ਨੂੰ ਵੀ ਨਜ਼ਰ ਆਉਂਦਾ ਸੀ ਕਿ ਵੀ ਟੋਟਲ ਫਲॉप ਉਹਦੀ ਜਿਹੜੀ ਹੈ ਰੈਲੀ ਸੀ, ਉੱਥੇ ਕੋਈ ਹੈ ਹੀ ਨਹੀਂ ਸੀ, ਖਾਲੀ ਕੁਰਸੀਆਂ ਨਜ਼ਰ ਆ ਰਹੀਆਂ ਸੀ। ਲੇਕਿਨ ਇਹਦੀ ਟਾਈਮਿੰਗ, ਮੈਂ ਗੱਲ ਟਾਈਮਿੰਗ ਦੀ ਕਰ ਰਿਹਾ ਜਾਂ ਜਿਵੇਂ ਉਹ ਸੱਪ ਦੀ ਕਈ ਵਾਰੀ ਫਰਫਰਾਟ ਤੋਂ ਤੁਹਾਨੂੰ ਅੰਦਾਜ਼ਾ ਹੁੰਦਾ ਹੈ ਕਿ ਭਾਈ ਇੱਥੇ ਕੀ ਹੈ, ਜਾਂ ਕਈ ਵਾਰੀ ਉਹਦੇ ਫੁੰਕਾਰੇ ਤੋਂ ਤੁਹਾਨੂੰ ਅੰਦਾਜ਼ਾ ਹੁੰਦਾ ਹੈ ਵੀ ਕੀ ਹੈਗਾ। ਸੋ ਇਸ ਮਾਹੌਲ ਦੇ ਵਿੱਚ ਜਦੋਂ ਕਿ G20 ਦੀ ਮੀਟਿੰਗ ਵੀ ਅੰਮ੍ਰਿਤਸਰ ਦੇ ਵਿੱਚ ਉਹਨਾਂ ਦੇ ਡੈਲੀਗੇਟ 20 ਮੁਲਕਾਂ ਦੇ ਪਹਿਲਾਂ 50 ਦੇ ਕਰੀਬ ਇੱਕ ਐਜੂਕੇਸ਼ਨਲ ਸੈਟਅਪ ਹੋਣਾ ਹੈ ਖਾਲਸਾ ਕਾਲਜ ਔਰ ਗੁਰੂ ਨਾਨਕ ਯੂਨੀਵਰਸਿਟੀ 'ਚ, ਫਿਰ ਉਹਨਾਂ ਦੀ ਵਿਜ਼ਿਟ ਹੈ, ਉਹਨੂੰ ਲੈ ਕੇ ਵੀ ਜਿਵੇਂ ਸਿੱਖ ਜਥੇਬੰਦੀਆਂ ਨੇ ਵੀ ਉਹਨੂੰ ਪ੍ਰੋਪਰਲੀ ਦਲ ਖਾਲਸਾ ਨੇ ਔਰ ਕੌਮੀ ਇਨਸਾਫ ਮੋਰਚਾ ਨੇ ਆਪਣੇ ਪ੍ਰੋਗਰਾਮ ਦਿੱਤੇ ਨੇ, ਉਹ ਵੀ ਅਸੀਂ ਡਿਸਕਸ ਕਰਾਂਗੇ। ਔਰ ਇਸ ਸਾਰੇ ਦੇ ਚੱਲਦੇ ਆ ਆਪਰੇਸ਼ਨ ਸੀਲ 1 ਹੁਣ ਆਪਰੇਸ਼ਨ ਸੀਲ 2 ਵਿਦਨ 2 ਵੀਕਸ ਟਾਈਮ, ਔਰ ਇਸ ਦੇ ਨਾਲ ਜੇ ਅਸੀਂ ਵਿਧਾਨ ਸਭਾ ਪੰਜਾਬ ਦੇ ਵਿੱਚ ਦੇਖੀਏ ਕਿ ਸਿੱਧੂ ਮੂਸੇਵਾਲਾ ਜਿਸ ਦਾ ਮਰਡਰ ਤਾਂ 29 ਮਈ ਨੂੰ ਹੁੰਦਾ ਹੈ, ਪਰ ਮੈਂ ਜਦੋਂ 19 ਮਾਰਚ ਦੀ ਗੱਲ ਕੀਤੀ ਸੀ
ਤੇ ਮੈਨੂੰ ਸੀ ਕਿ ਵੀ ਮੇਰੇ ਦਿਮਾਗ 'ਚ ਮੈਂ ਕਿਤੇ ਤਾਂ ਦੇਖਿਆ। ਇਨਫੈਕਟ ਉਹਨਾਂ ਦੇ ਫਾਦਰ ਨੇ ਇਹ ਐਲਾਨ ਕੀਤਾ ਸੀ ਕਿ 19 ਮਾਰਚ ਨੂੰ ਜਿਹੜਾ ਕਿ ਆ ਰਿਹਾ 3-4 ਡੇਜ਼ ਡਾਊਨ ਦਾ ਰੋਡ 2 ਦਿਨ ਉਹਨਾਂ ਦੇ ਪਿੰਡ 'ਚ ਉਹਨਾਂ ਦੀ ਯਾਦ ਦੇ ਵਿੱਚ ਜਿਹੜੀ ਆ ਉਹਨਾਂ ਦੀ ਬਰਸੀ ਮਨਾਈ ਜਾਏਗੀ। ਹਾਲਾਂ ਕੁਝ ਥਾਵਾਂ ਤੇ ਜਦੋਂ ਸਾਲਾਨਾ ਮਨਾਇਆ ਜਾਂਦਾ ਹੈ, ਹਾਲਾਂ ਗੁਰਮਤ ਦੇ ਮੁਤਾਬਕ ਤਾਂ ਦੁਸਹਿਰੇ ਤੋਂ ਬਾਅਦ ਚਲਾਣੇ ਦੀ ਕੋਈ ਰਸਮ ਬਾਕੀ ਨਹੀਂ ਹੁੰਦੀ, ਸੋ ਇਸ ਤੇ ਕੋਈ ਸਿੱਖ ਰਹਿਤ ਮਰਿਆਦਾ ਨਹੀਂ ਹੈ। ਪਰ ਇੱਕ ਜਿਹੜੀ ਹੈ ਕਨਵੈਨਸ਼ਨ ਜ਼ਰੂਰ ਹੈ ਰਵਾਇਤੀ ਤੌਰ ਤੇ ਕਿ ਜਿਹੜਾ ਸਾਲਾਨਾ ਹੈ ਬਹੁਤੀ ਵਾਰੀ 1 ਮਹੀਨਾ ਪਹਿਲਾਂ ਮਨਾਇਆ ਜਾਂਦਾ, 11 ਮਹੀਨੇ ਮੁਕੰਮਲ ਹੋਣ ਤੇ ਕਈ ਕਨਵੀਨੀਅੰਸ ਦੇ ਲਈ ਉਸ ਤੋਂ ਵੀ ਪਹਿਲਾਂ, ਕਿਉਂਕਿ ਉਦੋਂ ਤੱਕ ਹੁੰਦਾ ਹੈ ਕਿ ਇਨ ਬਿਟਵੀਨ ਤੁਸੀਂ ਸੌਰੋ ਪੀਰੀਅਡ ਚੋਂ ਲੰਘ ਰਹੇ ਹੁੰਦੇ ਹੋ। ਸੋ ਬੇਸ਼ੱਕ ਜਿਹੜਾ ਮੂਸੇਵਾਲਾ ਨੂੰ ਮਾਰੇ ਜਾਣ ਦਾ ਉਹਨਾਂ ਦਾ ਦਿਨ ਹੈ ਉਹ ਤਾਂ 29 ਮਈ ਹੈ, ਲੇਕਿਨ 19 ਮਾਰਚ ਨੂੰ ਜਿਹੜਾ ਉਹਨਾਂ ਦੇ ਪਿੰਡ 'ਚ ਬਹੁਤ ਵੱਡਾ ਇਕੱਠ ਜਿਹੜਾ ਉਹਨਾਂ ਦੀ ਯਾਦ ਦੇ ਵਿੱਚ ਰੱਖਿਆ। ਔਰ ਉਹਦੇ 'ਚ ਇਹ ਵੀ ਉਹਨਾਂ ਨੇ ਐਲਾਨ ਕੀਤਾ, ਬਲਕੌਰ ਸਿੰਘ ਉਹਨਾਂ ਦੇ ਪਿਤਾ ਨੇ, ਕਿ ਅਸੀਂ ਜਿਹੜਾ ਅਗਲਾ ਪ੍ਰੋਗਰਾਮ ਦੇਵਾਂਗੇ ਕਿਉਂਕਿ ਸਾਨੂੰ ਇਨਸਾਫ ਨਹੀਂ ਮਿਲਿਆ। ਉਹ ਖੁਦ ਵੀ ਜਾ ਕੇ ਆਪਣੀ ਸਿੰਘਣੀ ਦੇ ਨਾਲ ਵਿਧਾਨ ਸਭਾ ਦੇ ਬਾਹਰ ਹੀ ਜਾ ਕੇ ਬੈਠ ਗਏ ਸੀ ਔਰ ਉਹਨਾਂ ਦਾ ਇੱਕ ਮਿਨਿਸਟਰ ਬਾਹਰ ਆਇਆ ਔਰ ਆ ਕੇ ਉਹਨਾਂ ਨੂੰ ਕਿਹਾ ਜੀ ਦੇਖੋ ਅਸੀਂ ਕਾਰਵਾਈ ਕਰ ਰਹੇ ਹਾਂ, ਬਹੁਤ ਜਲਦੀ ਅਸੀਂ ਹੋਰ ਵੀ ਕਰਾਂਗੇ। ਔਰ ਫਿਰ ਔਰ ਈਵਨ ਵਿਦਨ ਵਿਧਾਨ ਸਭਾ ਵੀ ਸੁਖਪਾਲ ਖਹਿਰਾ ਨੇ, ਪ੍ਰਤਾਪ ਸਿੰਘ ਬਾਜਵਾ ਨੇ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਲੈ ਕੇ ਸਰਕਾਰ ਨੂੰ ਚੰਗੀ ਤਰ੍ਹਾਂ ਘੇਰਿਆ। ਔਰ ਇਹ ਸਾਰਾ ਤਾਂ ਹੈ ਹੀ ਸੀ ਕਿਉਂਕਿ ਇੱਕ ਪਾਸੇ ਇਹ ਵੀ ਇੱਕ ਇਸ਼ੂ ਹੈ ਔਰ ਜ਼ਾਹਰ ਹੈ ਕਿ ਵੀ ਦੀਪ ਸਿੱਧੂ ਦੇ ਉਸ ਮਰਡਰ ਨੂੰ ਤਾਂ ਉਹਨਾਂ ਨੇ ਇੱਥੋਂ ਬੀਬੀ ਨੂੰ ਲਿਜਾ ਕੇ ਜਿਸ ਕਿਸਮ ਦੀ ਉਹਨੇ ਕੜੀ ਘੋੜੀ ਔਰ ਜਿਸ ਕਿਸਮ ਦੀ ਨੈਗੇਟਿਵਿਟੀ ਫਿਰ ਆਪਣੇ ਵੀ ਫਿਰ ਉਹਨੂੰ ਕਾਊਂਟਰ ਉਹ ਤਾਂ ਉਹਨਾਂ ਨੇ ਉਸ ਨੂੰ ਵੀ ਕੋਸ਼ਿਸ਼ ਕੀਤੀ। ਐਂਡ ਜੇ ਤੁਸੀਂ ਟਾਈਮਿੰਗ ਦੇਖੋ ਕਿ ਵੀ ਦੀਪ ਸਿੱਧੂ ਨੂੰ ਵੀ 1 ਸਾਲ ਪੂਰਾ ਹੋ ਗਿਆ ਔਰ ਸਾਲ ਤੋਂ ਬਾਅਦ ਜਦੋਂ ਕਿ ਉਸ ਦੀ ਬਰਸੀ ਮਨਾਈ ਜਾ ਰਹੀ ਸੀ, ਬਹੁਤ ਗੁਰਦੁਆਰਿਆਂ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਤੇ ਤਸਵੀਰਾਂ ਉਹਨਾਂ ਦੀਆਂ ਲੱਗ ਗਈਆਂ। ਇਹ ਡਿਬੇਟ ਨਹੀਂ ਹੈ ਕਿ ਉਹ ਸ਼ਹੀਦ ਹੈ ਕਿ ਨਾਇਕ ਹੈ ਕਿ ਕੀ ਹੈ, ਦੀਪ ਸਿੱਧੂ ਹੈ, ਆਲਰੇਡੀ ਉਸ ਦੀ ਇੱਕ ਆਪਣੀ ਥਾਂ ਹੈ, ਮੈਂ ਇਹ ਸਮਝਦਾ। ਲੇਕਿਨ ਕਿਉਂਕਿ ਉਸ ਦੇ ਜਾਣ ਤੋਂ ਬਾਅਦ ਵੀ ਉਹਦੀ ਲੈਗੇਸੀ, ਉਹਦਾ ਵਿਰਸਾ ਜਿਹੜਾ ਉਸ ਦੇ ਨਾਲ ਕਮਿਟਮੈਂਟ ਵਾਲੇ ਨੌਜਵਾਨ ਪੂਰੇ ਤਨਦੇਹੀ ਦੇ ਨਾਲ ਅੱਗੇ ਆਏ, ਇਸ ਲਈ ਉਹਨੂੰ ਵੀ ਜਿਹੜਾ ਉਸ ਤੋਂ ਗੰਦਲਾ ਕੀਤਾ ਕਰਵਾਇਆ ਗਿਆ ਜਿਹੜੀ ਸਭ ਤੋਂ ਕਰੀਬ ਸੀ ਉਸ ਵੇਲੇ ਜਦੋਂ ਉਹਦੀ ਡੈਥ ਹੋਈ। ਔਰ ਦੂਸਰੇ ਪਾਸੇ ਅਸੀਂ ਦੇਖ ਰਹੇ ਹਾਂ ਕਿ ਐਨ ਜਦੋਂ ਹੁਣ ਸਿੱਧੂ ਮੂਸੇਵਾਲਾ ਦੀ ਬਰਸੀ ਹੈ, ਇਸ ਮੌਕੇ ਐਨ ਜਿਹੜਾ ਇਹ ਲਾਰੈਂਸ ਬਿਸ਼ਨੋਈ ਦਾ ਹਾਈ ਸਿਕਿਉਰਿਟੀ ਜੇਲ੍ਹ ਚੋਂ, ਜਿੱਥੇ ਉਹਨਾਂ ਦੇ ਆਈਜੀ ਜੇਲ੍ਹ ਦੂਜੇ ਕਹਿ ਰਹੇ ਨੇ ਜੀ ਜੈਮਰ ਲੱਗੇ ਹੋਏ ਨੇ, ਹਾਈ ਸਿਕਿਉਰਿਟੀ ਕਮਾਂਡੋ ਵੀ ਹੈ, ਫੌਜ ਵੀ ਹੈ, ਦੂਜਾ ਵੀ ਹੈ, ਉੱਥੋਂ ਤਾਂ ਕੋਈ ਫੋਨ ਕਾਲ ਜਾ ਹੀ ਨਹੀਂ ਸਕਦੀ। ਔਰ ਕਿਵੇਂ ਇਹ ਹੋ ਗਿਆ ਦੂਜਾ ਤੀਜਾ, ਉਹਦੀ ਗੱਲ ਮੈਂ ਵੇਰਵੇ ਨਾਲ ਕਰਾਂਗਾ ਵੀ ਉਹਨੇ ਕਿਹਾ ਕੀ ਹੈ, ਰਿਲੇਇੰਗ ਫੈਕਟਰ ਜਿਹੜਾ ਉਹ ਕੌਣ ਹੈ, ਜੇ ABP ਚੈਨਲ ਹੈ ਔਰ ਕਿਵੇਂ ਉਹਦੀ ਐਕਸੈਸ ਔਰ ਉਹਦੇ ਸੇਲੈਂਟ ਫੀਚਰ ਕੀ ਨੇ ਉਹਦੇ ਇੰਟਰਵਿਊ ਦੇ, ਜਿਹੜੇ ਫਿਰ ਜਦੋਂ ਤੁਸੀਂ ਇਹਦੇ ਲਈ ਕੋਈ ਵੱਡੀ ਨਿਊਰੋ ਸਰਜਰੀ ਦੀ ਲੋੜ ਨਹੀਂ ਹੁੰਦੀ। ਇੱਕ ਜ਼ਮਾਨੇ 'ਚ ਇਹਨੂੰ ਰਾਕਟ ਸਾਇੰਸ ਕਹਿੰਦੇ ਸੀ, ਹੁਣ ਇਹਨੂੰ ਹੋਰ ਲਫ਼ਜ਼ ਕਹਿੰਦੇ ਨੇ, ਕਿਉਂਕਿ ਜੇ ਤੁਸੀਂ ਬੜਾ ਕਲੋਜ਼ਲੀ ਮੋਨੀਟਰ ਕਰੋ ਇਸ ਸਾਰੇ ਨੂੰ ਤੇ ਤੁਹਾਨੂੰ ਆਪਣੇ ਆਪ ਤੁਸੀਂ ਸੂੰਘ ਲੈਂਦੇ ਹੋ ਕਿ ਵੀ ਇਹ ਸਾਰੀ ਜਿਹੜੀ ਗੇਮ ਹੈ ਇਸ ਦੇ ਬਿਹਾਈਂਡ ਕੀ ਹੈ। ਔਰ ਖਾਸ ਤੌਰ ਤੇ ਜਦੋਂ ਇੱਥੇ ਵੀ ਕਹਿਣਗੇ ਕਿ ਜੇ ਕਿਸੇ ਚੀਜ਼ ਲਈ 2-3 ਐਵੀਡੈਂਸ ਰੈਡੀ ਹੋਣ, ਕਿਤੇ ਮਰਡਰ ਹੋਇਆ ਇੱਕਦਮ ਉਹ ਕਹਿ ਰਿਹਾ ਜੀ ਆਹ ਦੇਖੋ ਹਥਿਆਰ ਵੀ ਬਰਾਮਦ ਹੋ ਗਿਆ, ਬੰਦਾ ਵੀ, ਉਹਨੂੰ ਵੀ ਇੱਕਦਮ ਉਹ ਸਸਪੀਸ਼ਨ ਚ ਲੈਂਦੇ ਨੇ। ਉਹ ਇੱਥੇ ਕਹਿਣਗੇ ਟੂ ਮਚ ਐਵੀਡੈਂਸ, ਕਿ ਜਿਹੜੀ ਟੂ ਮਚ ਐਵੀਡੈਂਸ ਹੈ ਇਹ ਆਪਣੇ ਆਪ ਹੀ ਲੱਗ ਰਿਹਾ ਕੋਈ ਅਸਲ ਜਿਹੜਾ ਕਰਨ ਵਾਲਾ ਹੈ ਉਹ ਆਪਣਾ ਰੋਲ ਛਪਾਉਣ ਦੇ ਲਈ ਹੋਰ ਐਵੀਡੈਂਸ ਪ੍ਰੋਡਿਊਸ ਕਰ ਰਿਹਾ। ਔਰ ਜੇ ਤੁਸੀਂ ਇਸ ਪੀਰੀਅਡ 'ਚ ਜੋ ਕੁਝ ਚੱਲ ਰਿਹਾ ਹੈ, ਜਿਸ ਕਿਸਮ ਦਾ ਪਹਿਲਾਂ ਦਾ ਅਜਨਾਲਾ ਘਟਨਾ ਨੂੰ ਲੈ ਕੇ ਜਿਸ ਕਿਸਮ ਦਾ ਨੈਰੇਟਿਵ ਸਿਰਜਿਆ ਗਿਆ, ਕਿਉਂਕਿ ਉਸ ਤੋਂ ਪਹਿਲਾਂ ਅਸੀਂ ਪੰਜਾਬ ਦੇ ਵਿੱਚ ਇਹ ਇਕੱਲਾ ਇਹੀ ਨਹੀਂ ਕਿ ਦੀਪ ਸਿੱਧੂ ਜਾਂ ਸਿੱਧੂ ਮੂਸੇਵਾਲਾ ਦੀ ਇਨੀਸ਼ੀਏਸ਼ਨ ਜਿਹੜੀ ਖਾਸ ਤੌਰ ਤੇ ਕੌਮੀ ਹੱਕਾਂ ਵਾਲੀ ਗੱਲ ਸੀ, ਉਹਨੂੰ ਲੈ ਕੇ ਇੱਕ ਜਾਗ੍ਰਿਤੀ ਦੇਖਣ 'ਚ ਆਈ ਔਰ ਉਸ ਦਾ ਇਮੀਡੀਏਟ ਪੋਲੀਟੀਕਲ ਇਫੈਕਟ ਨਜ਼ਰ ਆਇਆ ਜਦੋਂ ਸਰ ਸਿਮਰਨਜੀਤ ਸਿੰਘ ਮਾਨ ਉਸ ਸੀਟ ਤੋਂ ਜਿੱਥੋਂ ਭਗਵੰਤ ਮਾਨ ਦੂਸਰੇ ਟਰਮ ਜਿੱਤ ਕੇ ਮੈਂਬਰ ਪਾਰਲੀਮੈਂਟ ਬਣਿਆ ਸੀ, ਉਸ ਤੋਂ ਉਹ ਜੇਤੂ ਰਹੇ ਔਰ ਖਾਲਿਸਤਾਨ ਦਾ ਮੁੱਦਾ ਜ਼ਾਹਰ ਹੈ ਪਾਰਲੀਮੈਂਟ ਤੱਕ ਫੇਰ ਪਹੁੰਚਿਆ। ਔਰ ਜਿਹੜਾ ਇਹਨਾਂ ਦਾ ਇਹ ਸਾਰਾ ਸੀ ਕਿ ਮੁਕਾਤ ਤੇ ਮਰ ਗਏ, ਕੋਈ ਮੰਗਦਾ ਨਹੀਂ, ਕੋਈ ਬੋਲਦਾ ਨਹੀਂ, ਉਹ ਨੈਰੇਟਿਵ ਖਤਮ ਹੋਇਆ।
ਫਿਰ ਅਸੀਂ ਇੰਟਰਨੈਸ਼ਨਲੀ ਦੇਖਦੇ ਹਾਂ ਕਿ ਖਾਲਿਸਤਾਨ ਰੈਫਰੈਂਡਮ ਨੂੰ ਉਹ ਲੰਡਨ ਹੋਏ, ਇਟਲੀ ਹੋਏ, ਫਰਾਂਸ ਹੋਏ, ਟੋਰਾਂਟੋ ਹੋਏ, ਮੌਂਟਰੀਅਲ ਜਿਹੜਾ ਮੈਲਬਰਨ ਹੋਏ, ਜਿੰਨਾ ਰਿਸਪਾਂਸ ਮਿਲਿਆ, ਜਿਵੇਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਨਿਕਲੇ, ਉਸਨੇ ਵੀ ਏਜੰਸੀਆਂ ਦੀ ਨੀਂਦ ਹਰਾਮ ਕੀਤੀ। ਔਰ ਜ਼ਾਹਰ ਹੈ ਕਿ ਕਿਸਾਨ ਮੂਵਮੈਂਟ ਦੀ ਸਕਸੈਸ ਦੀ ਅਸੀਂ ਗੱਲ ਕੀਤੀ। ਸੋ ਉਹਨਾਂ ਨੇ, ਔਰ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਸੀਨੇਰੀਓ ਤੇ ਆਉਣ ਤੋਂ ਬਾਅਦ ਜਦੋਂ ਅਸੀਂ ਦੇਖਦੇ ਹਾਂ ਕਿ ਬਈ ਲੰਬੀਆਂ ਭੀੜਾਂ ਔਰ ਅੰਮ੍ਰਿਤ ਛਕਣ ਦੀ ਨਸ਼ਿਆਂ ਤੋਂ, ਕਿਉਂਕਿ ਇਹ ਜਦੋਂ ਨਸ਼ਿਆਂ ਨੂੰ ਤੁਸੀਂ ਰੋਕਣ ਦੀ ਗੱਲ ਕਰਦੇ ਹੋ ਤਾਂ ਜਿਹੜਾ ਵੈਪਨ ਉਹਨਾਂ ਨੇ ਅਪਣਾਇਆ ਹੋਇਆ ਹੈ, ਔਰ ਇੰਨੇ, ਔਰ ਬਿਲਕੁਲ ਇਹ ਠੀਕ, ਜੇ ਕੋਈ ਡਾਟਾ ਕਲੈਕਟ ਕਰੇ ਕਿ ਈਵਨ 84 ਤੋਂ 94 95 ਦੇ ਦੌਰ 'ਚ ਜਿਨ੍ਹਾਂ ਪਿੰਡਾਂ 'ਚੋਂ ਉਨੇ ਨੌਜਵਾਨ ਝੂਠੇ ਪੁਲਿਸ ਮੁਕਾਬਲੇ ਜਾਂ ਐਜ਼ ਏ ਜੁਝਾਰੂ ਸ਼ਹੀਦ ਨਹੀਂ ਹੋਏ ਜਿੰਨੇ ਕਿ ਚਿੱਟਾ ਖਾ ਕੇ ਮਰ ਗਏ ਨੇ ਇਹਨਾਂ ਸਾਲਾਂ ਦੇ ਵਿੱਚ। ਸੋ ਇਹ ਜੈਨੋਸਾਈਡ ਤਾਂ ਚੱਲ ਹੀ ਰਿਹਾ। ਜਦੋਂ ਹੁਣ ਅਸੀਂ ਇਹ ਕਹਿੰਦੇ ਹਾਂ ਜੀ ਇੱਕ ਹੋਰ ਜੈਨੋਸਾਈਡ ਦੀ ਤਿਆਰੀ ਹੈ, ਇਹਦਾ ਮਤਲਬ ਇਹ ਨਹੀਂ ਹੈ ਕਿ ਜੋ ਜੈਨੋਸਾਈਡ 94 ਚ ਮੁੱਕ ਗਿਆ ਸੀ, ਹੁਣ ਅਸੀਂ ਉਸ ਕਿਸਮ ਦੇ ਜੈਨੋਸਾਈਡ ਦੀ ਗੱਲ ਕਰ ਰਹੇ ਹਾਂ ਜਿਹੜਾ 84 ਤੋਂ 95 ਤੱਕ ਕੀਤਾ। ਅਦਰਵਾਈਜ਼ ਇਹ ਜਿਹੜੀ ਟੋਟਲ ਵਾਰ ਦਾ ਇਹਨਾਂ ਦਾ ਜੈਨੋਸਾਈਡਸ ਦਾ ਕ੍ਰਮ ਹੈ, ਉਹਨੂੰ ਜਿਵੇਂ ਸੀਰੀਅਲਾਈਜ਼ ਕਰਕੇ ਇਹਨਾਂ ਨੇ ਡਰੱਗ ਜਿਹੜਾ ਹੈ ਉਹ ਲਿਆਂਦੀਆਂ ਹੋਈਆਂ, ਉਹ ਤਾਂ ਬਰਾਬਰ ਜਾਰੀ ਹੈ। ਹੁਣ ਇਹਨਾਂ ਹਾਲਾਤਾਂ 'ਚ ਜਦੋਂ ਇੱਕ ਪਾਸੇ ਵਿਧਾਨ ਸਭਾ 'ਚ ਆਨਸਰਲੈਸ ਹੈ, ਭਗਵੰਤ ਮਾਨ ਟੋਟਲੀ ਐਕਸਪੋਜ਼ ਸਟੈਂਡ ਕਰਦਾ ਹੈ, ਕੇਜਰੀਵਾਲ ਅਲਟੀਮੇਟਲੀ ਉਸ ਖਾਤੇ 'ਚ ਹੀ ਪੈਂਦਾ ਹੈ, ਉਹੀ ਉਹਨਾਂ ਦੀ ਲਾਈਨ ਹੈ। ਔਰ ਨਾਲ ਦੀ ਨਾਲ ਅਸੀਂ ਪੰਜਾਬ ਦੇ ਵਿੱਚ ਇੱਕਦਮ ਅਸੀਂ ਦੇਖਿਆ ਪਾਣੀਆਂ ਦਾ ਮੁੱਦਾ, ਹਿਮਾਚਲ ਆਰਡੀਨੈਂਸ ਲੈ ਕੇ ਆਂਦਾ ਹੈ ਕਿ ਜੀ ਇਹ ਜਿਹੜੀ ਬਿਜਲੀ ਇੱਥੇ ਪੈਦਾ ਹੋ ਰਹੀ ਹੈ ਉਹਦੇ ਤੇ ਵਾਟਰ ਸੈਸ ਤੁਹਾਡੇ ਤੇ ਲੱਗੇਗੀ। ਹੁਣ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ, ਟੀਵੀ 84 ਦੀ ਟੀਮ ਨੇ ਉੱਥੋਂ ਕਵਰ ਕੀਤਾ ਕਿ ਕਿਵੇਂ ਜਿਹੜੀ ਸਤਲੁਜ ਮਿਸਲ ਦੀ ਕਿਆਦਤ ਦੇ ਥੱਲੇ ਕਿਸਾਨਾਂ ਨੇ ਜਿਹੜਾ ਹੈ ਉਹ ਮਾਲਵੇ ਦੇ ਉਸ ਰੀਜਨ 'ਚ, ਫਿਰੋਜ਼ਪੁਰ ਔਰ ਉਸ ਏਰੀਆ ਦੇ ਵਿੱਚ, ਐਗਜ਼ੈਕਟ ਮੇਰੇ ਸਾਹਮਣੇ ਥਾਂ ਨਹੀਂ ਹੈ, ਇੱਕ ਟਿਪੀਕਲ ਪਿੰਡ ਦਾ ਨਾਂ ਹੈ ਘੁੱਲਾ ਖੁਰਦ ਜਾਂ ਇਸ ਕਿਸਮ ਦਾ, ਉੱਥੇ ਉਹਨਾਂ ਨੇ ਜਿਹੜਾ ਹੈ ਉਹ ਜਾਮ ਕਰ ਦਿੱਤਾ ਹੈ ਸਾਰਾ। ਉਹਨਾਂ ਨੇ ਕਿਹਾ ਜੀ ਆ ਜਿਹੜੀਆਂ ਪੱਕੀਆਂ ਨਹਿਰਾਂ ਤੁਸੀਂ ਕਰ ਰਹੇ ਹੋ ਰਾਜਸਥਾਨ ਨੂੰ ਪਾਣੀ ਦੇਣ ਦੀਆਂ, ਅਸੀਂ ਤਾਂ ਦੇਣਾ ਨਹੀਂ ਹੈ ਪਾਣੀ। ਇਸੇ ਤਰ੍ਹਾਂ ਭਾਵੇਂ ਉਹ ਸਿੰਬੋਲਿਕ ਹੀ ਹੈ, 5 ਕੇ 6 ਕਿਸਾਨ ਜਥੇਬੰਦੀਆਂ ਨੇ ਦਿੱਲੀ ਜਿਹੜਾ ਜੰਤਰ ਮੰਤਰ ਤੇ ਪ੍ਰੋਟੈਸਟ ਕੀਤਾ, ਉਹਦੇ 'ਚ ਵੀ ਉਹਨਾਂ ਨੇ ਕਿਹਾ ਵੀ ਪੰਜਾਬ ਦੇ ਪਾਣੀਆਂ ਦਾ ਮੁੱਲ ਉਤਾਰੋ ਔਰ ਇਹ ਮੁਫਤ ਨਹੀਂ ਜਾਣਾ ਚਾਹੀਦਾ। ਸੋ ਇਹ ਜਿਹੜੇ ਇਸ਼ੂ ਨੇ ਕਿ ਜਿੱਥੇ ਤੁਹਾਡੇ ਆਪਣੇ ਆਰਥਿਕ ਹਿੱਤ ਵੀ ਨੇ, ਧਾਰਮਿਕ ਤੌਰ ਦੇ ਉੱਤੇ ਸਾਡੀ ਤਾਕਤ ਕੀ ਹੈ ਉਹਦਾ ਮੁਜ਼ਾਹਰਾ ਜਿਹੜਾ ਉਹ ਜ਼ਾਹਰ ਹੈ ਕਿ ਭਾਈ ਸਾਡੇ ਅੰਮ੍ਰਿਤਧਾਰੀ ਨੌਜਵਾਨ ਉੱਥੇ ਦਿਖਾ ਰਹੇ ਨੇ ਜਿਹੜੀ ਇੱਕ ਜਾਗਰਤੀ ਹੈ। ਹੁਣ ਇਸ ਸਾਰੇ ਦੇ ਚੱਲਦੇ ਆ ਜਦੋਂ ਅਸੀਂ ਖੇਡ ਦੇਖਦੇ ਹਾਂ ਕਿ ਇੱਕ ਪਾਸੇ ਇਹ ਸਟੇਟਮੈਂਟ ਸਿਰਸਾ ਸਾਹਿਬ ਦੇ ਡੇਰੇ ਦੀ ਆਂਦੀ ਹੈ ਕਿ ਜੀ ਸਿਰਸਾ ਬੇਸਡ ਡੇਰਾ ਸੱਚਾ ਸੌਦਾ ਡਿਸੋਲਵਸ ਇਟਸ ਪੋਲੀਟੀਕਲ ਵਿੰਗ, ਕਿ ਜੀ ਜਿਹੜਾ ਉਹਨਾਂ ਨੇ ਸਿਆਸੀ ਵਿੰਗ ਬਣਾਇਆ ਸੀ ਜਿਹੜਾ ਐਲਾਨ ਕਰਦਾ ਹੈ ਜੀ ਕਿਹਨੂੰ ਵੋਟ ਪਾਉਣੀ ਹੈ ਕਿਹਨੂੰ ਨਹੀਂ ਪਾਉਣੀ, ਕਿਉਂਕਿ ਹਾਲ ਦੀ ਘੜੀ ਉਹਨਾਂ ਨੂੰ ਲੱਗਾ ਕਿ ਬਈ ਕਿਉਂਕਿ ਉਹਦੇ ਤੇ ਹਾਈ ਕੋਰਟ 'ਚ ਵੀ ਬਾਰ-ਬਾਰ ਪੈਰੋਲ ਦੇਣ ਦੇ ਉੱਤੇ ਪਟੀਸ਼ਨਾਂ ਨੇ ਜਾਂ ਦੂਜਾ ਕਿ ਇਧਰਲਾ ਫਰੰਟ ਜਿਹੜਾ ਉਹਨਾਂ ਵਰਤ ਲਿਆ ਉਹਨਾਂ ਨੇ ਜਿਹੜਾ ਉਸ ਨੂੰ ਟੁੱਪੋ ਕਹਿੰਦਾ ਆਈ ਕਿ ਵੀ ਇਹਨੂੰ ਕਿ ਜੀ ਦੇਖੋ ਹੁਣ ਉਹ ਕਹਿੰਦੇ ਜੀ ਅਸੀਂ ਜਿਹੜਾ ਨਾ ਹੁਣ ਸੋਸ਼ਲ ਦੇ ਉੱਤੇ ਹਾਲ ਦੀ ਘੜੀ ਕਦੋਂ ਉਹ ਪਤਾ ਹੀ ਹੈ ਉਹਨਾਂ ਨੂੰ ਉਹਨੂੰ ਕਿਹਨੇ ਗੁੰਡੇ ਨੂੰ ਖੜਾ ਕੀਤਾ ਹੋਇਆ ਤੇ ਕਿਹਦੇ ਲਈ ਉਹਨੇ ਨਿਰਦੇਸ਼ ਜਾਂ ਆਰਡਰ ਦੇਣੇ ਨੇ ਜਦੋਂ ਵੀ ਚੋਣਾਂ ਦਾ ਪੀਰੀਅਡ ਆਉਂਦਾ। ਪਰ ਇਹਨੂੰ ਵੀ ਮੈਂ ਦੇਖਦਾ ਵੀ ਇਹ ਵੀ ਇਸ ਖੇਡ 'ਚ ਜਦੋਂ ਤੁਸੀਂ ਕਿਸੇ ਪਾਸੇ ਉਬਾਲ ਦੇ ਰਹੇ ਹੁੰਦੇ ਹੋ, ਕਿਸੇ ਪਾਸੇ ਤੁਸੀਂ ਸ਼ਾਂਤ ਪਾਠ ਵੀ ਦੱਸ ਰਹੇ ਹੁੰਦੇ ਹੋ। ਹੁਣ ਦੂਸਰਾ ਪੱਖ ਜਿਹੜਾ ਜਿਸ ਨੇ ਪੰਜਾਬ ਦੇ ਵਿੱਚ ਇੱਕ ਨਵੀਂ ਡਿਬੇਟ ਨੂੰ ਜਨਮ ਦਿੱਤਾ ਹੈ ਕਿ ਬਈ ਇਸ ਸਾਰੇ ਦੇ ਪਿੱਛੇ ਕੌਣ ਹੈ। ਲਾਰੈਂਸ ਬਿਸ਼ਨੋਈ ਇੱਕ ਗੈਂਗਸਟਰ, ਔਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਲਾਰੈਂਸ ਬਿਸ਼ਨੋਈ ਨੂੰ ਜਦੋਂ ਸਿੱਧੂ ਮੂਸੇਵਾਲਾ ਦੇ ਮਰਡਰ ਲਈ ਇਹਨਾਂ ਨੇ ਨਾਮਜ਼ਦ ਕੀਤਾ ਸੀ, ਕਰਵਾਇਆ ਕਿਹਦੇ ਤੋਂ ਏਜੰਸੀਆਂ ਨੇ ਕਿ ਤੁਹਾਨੂੰ ਇਹ ਬਿਸਾਈਡਸ ਦਾ ਪੁਆਇੰਟ ਹੈ। ਔਰ ਕਿੰਨੀ ਲੰਬੀ ਚੌੜੀ ਬਹਿਸ, ਕਿਉਂਕਿ ਦਿੱਲੀ ਦੀ ਇਹ ਤਿਹਾੜ ਜੇਲ੍ਹ 'ਚ ਸੀ, ਹਾਈ ਕੋਰਟ ਵੱਲੋਂ ਕਿੰਨੀਆਂ ਗੱਡੀਆਂ ਦੀ ਸੁਰੱਖਿਆ 'ਚ ਲਿਆਂਦਾ ਗਿਆ। ਹੁਣ ਬਾਕੀ ਤਾਂ 2 ਗੈਂਗਸਟਰ ਜਿਹੜੇ ਇਸੇ ਬਿਸ਼ਨੋਈ ਗੈਂਗ ਦੇ ਨਾਲ ਜੋੜੇ ਗਏ ਸੀ ਉਹ ਤਾਂ ਗੋਇੰਦਵਾਲ ਦੀ ਜੇਲ੍ਹ ਦੇ ਵਿੱਚ ਮਾਰ ਦਿੱਤੇ ਗਏ ਝੂਠੇ ਪੁਲਿਸ ਮੁਕਾਬਲੇ 'ਚ ਤਾਂ ਕਿ ਐਵੀਡੈਂਸ ਨੂੰ ਐਲੀਮੀਨੇਟ ਕੀਤਾ ਜਾਏ। ਸੋ ਇਹਨੂੰ ਭੇਜਣ ਤੋਂ ਪਹਿਲਾਂ ਬੜਾ ਮੇਕ ਸ਼ੋਰ ਕੀਤਾ ਗਿਆ ਸੀ ਕਿ ਜੀ ਹਾਈ ਸਿਕਿਉਰਿਟੀ ਦੇ ਵਿੱਚ ਇਹਨੂੰ ਰੱਖਿਆ ਜਾਏ। ਹੁਣ ਕੁਝ ਦਿਨ ਪਹਿਲਾਂ ਜਿਹੜਾ ਹਫ਼ਤੇ ਪਹਿਲਾਂ ਜੈਪੁਰ ਜੇਲ੍ਹ ਦੇ ਵਿੱਚ ਇਹਨੂੰ ਲਿਜਾਇਆ ਗਿਆ ਸੀ ਉੱਥੋਂ ਦੇ ਕਿਸੇ ਕੇਸ ਲਈ। 9 ਸਾਲ ਤੋਂ ਇਹ ਜੇਲ੍ਹ ਦੇ ਵਿੱਚ ਬੰਦ ਹੈ। ਇਸ ਲੈਵਲ ਦਾ ਖਤਰਨਾਕ, ਇੱਕ ਪਾਸੇ ਯੋਗੀ ਵਰਗਾ ਜਿਹੜਾ ਉਹ
ਸੈਂਕੜਿਆਂ ਦੀ ਗਿਣਤੀ 'ਚ ਉਹਨੇ ਮੁਸਲਮਾਨ ਮਾਰ ਮੁਕਾਏ ਨੇ ਜਿਹੜੇ ਥੋੜੇ ਬਹੁਤ ਗੈਰਤ ਵਾਲੇ ਸੀ ਕਿ ਜੀ ਅਸੀਂ ਗੈਂਗਸਟਰ ਮੁਕਾ ਦਿੱਤੇ ਨੇ। ਐਨਕਾਊਂਟਰ ਤੇ ਐਨਕਾਊਂਟਰ ਬਣਾਇਆ ਜਾਂਦਾ। ਜੇ ਇਹ ਲਾਰੈਂਸ ਬਿਸ਼ਨੋਈ ਜਿੰਨੇ ਇਹਦੇ ਤੇ ਮਰਡਰ ਕੇਸ ਦੂਜੇ ਤੀਜੇ ਔਰ ਜਿਸ ਲੈਵਲ ਦਾ ਇਹ ਗੈਂਗਸਟਰ ਹੈ, ਇਹ ਤਾਂ ਜਿਹੜੀ ਉਹਨਾਂ ਦੀ ਜੇ ਗੈਂਗਸਟਰਸ ਨੂੰ ਐਲੀਮੀਨੇਟ ਕਰਨ ਦੀ ਉਹਨਾਂ ਦੀ ਪਾਲਿਸੀ ਹੈ ਜਿਹੜੀ ਸਟੇਟਾਂ ਦੀ ਰਹੀ ਹੈ, ਉਸ ਤੋਂ ਪਹਿਲਾਂ ਵੀ ਸੁੰਦਰ ਡਾਕੂ ਤੇ ਕਿਹੜੇ ਚੰਬਲ ਦੇ ਜਾਂ ਦੂਜੇ ਉਦੋਂ ਭਿੰਡਰ ਹੁੰਦਾ ਸੀ ਦਿੱਲੀ ਦੇ ਵਿੱਚ ਕਮਿਸ਼ਨਰ, ਉਹ ਐਲੀਮੀਨੇਟ ਕੀਤਾ ਸੀ। ਉਹ ਕਰਦੇ ਨੇ ਇਹ ਪਾਰਟ ਇਹਨਾਂ ਦਾ ਉਹਦੇ ਚੋਂ ਦੇ ਲੁੱਕ ਇਨ ਦਾ ਅਦਰ ਡਾਇਰੈਕਸ਼ਨ। 8-9 ਸਾਲ ਇਹਨੂੰ ਰੱਖਣਾ, ਫਿਰ ਜਿਸ ਅੰਦਾਜ਼ ਦੇ ਵਿੱਚ ਉਹਨੂੰ ਪੂਰਾ ਇੱਕ ਬਰਾਤ ਵਾਂਗ ਸ਼ਾਨਦਾਰ ਦੂल्हा ਬਣਾ ਕੇ ਕਿ ਦੂल्हे ਨੂੰ ਕੋਈ ਜ਼ਰਬ ਨਾ ਆਏ, ਉਹਨੂੰ ਦਿੱਲੀ ਤੋਂ ਪੰਜਾਬ 'ਚ ਭੇਜਿਆ। ਬਠਿੰਡਾ ਜਿਸ ਹਾਈ ਸਿਕਿਉਰਿਟੀ, ਜਿਵੇਂ ਮੈਂ ਕਿਹਾ ਕਿ ਜੀ ਅਸੀਂ ਜੈਮਰ ਤੇ ਫਲਾਣਾ ਤੇ ਫੌਜ ਵੀ ਤੇ ਦੂਜੀ ਵੀ ਹੈ, ਐਂਡ ਆਲ ਆਫ ਏ ਸਡਨ ਇਹ ਇੰਟਰਵਿਊ, ਔਰ ਮੈਂ ਅੱਜ ਉਹ ਮੁਕੰਮਲ ਇੰਟਰਵਿਊ ਦੇਖਿਆ ਉਹਨਾਂ ਦੇ RSS ਦੇ ਚੈਨਲ ABP ਤੇ, ਔਰ ਜਿਸ ਬੇਖੌਫ ਅੰਦਾਜ਼ 'ਚ ਬੜੇ ਠਰਮੇ ਦੇ ਨਾਲ ਉਹ ਦੇ ਰਿਹਾ ਹੈ ਤੇ ਉਹਨੂੰ ਤਾਂ ਕੋਈ ਪਰਵਾਹ ਹੀ। ਅਦਰਵਾਈਜ਼ ਜਿਹੜੇ ਜੇਲ੍ਹਾਂ 'ਚੋਂ ਕੋਈ ਕਮਿਊਨੀਕੇਟ ਵੀ ਕਰਦੇ ਨੇ, ਕਿਉਂਕਿ ਉੱਥੇ ਮੋਬਾਈਲ ਫੋਨ ਜਾਂ ਦੂਜੇ ਤੇ ਜਦੋਂ ਪਹੁੰਚ ਜਾਂਦਾ ਸੀ, ਉਹ ਵੀ ਜਦੋਂ ਗੱਲ ਕਰ ਰਹੇ ਹੁਣ ਇੱਕ ਗੱਲ ਕਰਕੇ ਫਿਰ ਕਹਿੰਦੇ ਹੁੰਦੇ ਨੇ ਵੀ ਦਰਵਾਜ਼ੇ ਤੱਕ ਅਸੀਂ ਦੇਖ ਆਈਏ। ਹਾਲਾਂ ਉਹ ਪੈਸੇ ਦੇ ਕੇ ਹੀ ਉਹਨਾਂ ਨੇ ਮੋਬਾਈਲ ਉਹਨਾਂ ਤੋਂ ਹੀ ਲਿਆ ਹੁੰਦਾ। ਹਾਲਾਂ ਅਸੀਂ ਸਾਨੂੰ ਪਤਾ ਹੈ ਵੀ ਈਵਨ ਉਹਨਾਂ ਦੀਆਂ ਕਾਲਾਂ ਵੀ ਰਿਕਾਰਡ ਹੋ ਰਹੀਆਂ ਹੁੰਦੀਆਂ। ਲੇਕਿਨ ਇਸ ਲੈਵਲ ਦਾ ਇੰਟਰਵਿਊ ਉਸ ਹਾਈ ਸਿਕਿਉਰਿਟੀ ਜੇਲ੍ਹ 'ਚੋਂ, ਔਰ ਫਿਰ ਜੇ ਹੁਣ ਤੱਕ ਕਿਸੇ ਹੋਰ ਚੈਨਲ ਤੇ ਹੁੰਦਾ ਜਿਹੜਾ ਸਰਕਾਰ ਵਿਰੋਧੀ ਹੁੰਦਾ ਤੇ ਉਹ ਆਫ ਦਾ ਚੈਨਲ ਉਹਨੂੰ ਕੀਤਾ ਹੋਣਾ ਸੀ ਯਾਰ, ਉਹਨਾਂ ਨੇ ਸਾਰੇ ਉਹਨਾਂ ਦੇ ਡਾਇਰੈਕਟਰ ਤੋਂ ਲੈ ਕੇ ਥੱਲੇ ਤੱਕ ਦੇ ਫੜੇ ਹੋਣੇ ਸੀ ਕਿ ਜੀ ਇਹ ਕਿਵੇਂ ਤੁਸੀਂ ਇਹਨੂੰ ਰਿਲੇ ਕੀਤਾ ਔਰ ਕਿਵੇਂ ਤੁਹਾਡੀ ਐਕਸੈਸ ਹੋਈ। ਤੇ ਜਿਹੜਾ ਇੰਟਰਵਿਊ ਕਰ ਰਿਹਾ ਉਹ ਕਹਿੰਦਾ ਜੀ ਮੈਨੂੰ ਖੁਦ ਜਿਹੜਾ ਉਹਨੇ ਲਾਰੈਂਸ ਨੇ ਜਿਹੜਾ ਅੰਦਰੋਂ ਕਮਿਊਨੀਕੇਟ ਕੀਤਾ ਔਰ ਮੈਂ ਉਹਨੇ ਕਿਹਾ ਜੀ ਮੈਂ ਇੰਟਰਵਿਊ ਦੇਣਾ ਚਾਹੁੰਦਾ। ਹੁਣ ਇਹ ਇਵੇਂ ਸਹਿਜ ਇਹ ਸਾਰੇ ਜਿਹੜੇ ਨੇ ਏਜੰਸੀ ਆਪਰੇਸ਼ਨ ਹੁੰਦੇ ਨੇ। ਹੁਣ ਉਸ ਇੰਟਰਵਿਊ 'ਚ ਉਹਨੇ ਚੁਕਾਨੀ ਵੀ ਦਿੱਤੀ ਆਪਣੇ ਆਪ। ਉਹਨੇ ਤਾਂ ਇਹ ਕਿਹਾ ਜੀ ਮੈਨੂੰ ਪਤਾ ਸੀ ਸਿੱਧੂ ਮੂਸੇਵਾਲੇ ਦੇ ਮੇਰਾ ਨਹੀਂ ਹੈ ਰੋਲ, ਇਹ ਮੇਰਾ ਭਰਾਵਾਂ ਵਰਗਾ ਗੋਲਡੀ ਬਰਾੜ ਜਿਹੜਾ, ਹੁਣ ਤੁਸੀਂ ਉਹਨਾਂ ਨੂੰ ਨੇਮ ਕਰੋ ਜਿਹੜੇ ਆਲਰੇਡੀ ਤੁਹਾਡੀ ਰੀਚ ਤੋਂ ਬਾਹਰ ਨੇ ਕਿ ਜੀ ਉਹਨਾਂ ਨੇ ਕੀਤਾ। ਔਰ ਉਹਨੂੰ ਜਸਟੀਫਾਈ ਕਰਨ ਦੇ ਲਈ, ਕਿਉਂਕਿ ਹੁਣ ਜਦੋਂ ਪੁੱਛਿਆ ਜਾ ਰਿਹਾ ਔਰ ਇਹੀ ਗੱਲ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਹੀ ਕਿ ਭਾਈ ਇਹ ਤਾਂ ਦੱਸੋ ਕਿਹਦੇ ਕਹਿਣ ਤੇ, ਭਾਵੇਂ ਇਹਨਾਂ ਨੇ ਹੀ ਮਾਰਿਆ ਕਿਹਦੇ ਕਹਿਣ ਤੇ ਮਾਰਿਆ। ਹੁਣ ਉਹਦੀ ਜਸਟੀਫਿਕੇਸ਼ਨ ਲਈ ਉਹਨੇ ਕਹਾਣੀ ਇਹ ਕੱਢੀ ਕਿ ਜੀ ਉਹੀ ਮਿੱਡਾ ਕਿ ਕੌਣ ਲੀਡਰ ਜਿਹੜਾ ਸੀ ਉਹ ਸਿੱਧੂ ਮੂਸੇਵਾਲਾ ਨੇ ਮਰਵਾਇਆ ਸੀ, ਮੈਨੇਜਰ ਦੇ ਖਿਲਾਫ ਵੀ ਉਹਦੇ ਆ ਗਿਆ ਸੀ। ਔਰ ਅੱਜ ਦੇ ਜਿਹੜਾ ਇੰਟਰਵਿਊ ਪਿਛਲੇ ਕੱਲ ਦਾ ਉਹਦੇ 'ਚ ਉਹ ਕਹਿ ਰਿਹਾ ਕਿ ਜੀ ਦੇਖੋ ਉਹ ਕਾਂਗਰਸ ਦਾ ਹਾਈ ਲੈਵਲ ਲੀਡਰ ਸੀ, ਉਹ ਸਾਡੇ ਬੰਦਿਆਂ ਦੇ ਉਹਨੂੰ ਮਰਵਾਇਆ ਵੀ ਔਰ ਉਹਨਾਂ ਨੂੰ ਸਾਡੇ ਹੀ ਬੰਦੇ ਉਹਦੇ 'ਚ ਫਸਾਤੇ ਔਰ ਇਹ ਉਹ ਹੋ ਗਿਆ। ਅਸੀਂ ਤਾਂ ਉਹਨੂੰ ਇਸ ਦੀ ਸਜ਼ਾ ਦੇਣਾ ਚਾਹੁੰਦੇ ਸੀ, ਮੇਰਾ ਕੋਈ ਰੋਲ ਨਹੀਂ ਹੈ। ਇਹ ਗੋਲਡੀ ਬਰਾੜ ਨੇ ਕਿਹਾ ਜੀ ਅਸੀਂ ਉਹਦਾ ਬਦਲਾ ਲੈਣਾ ਤੇ ਇਹ ਉਹ ਤਾਂ ਚਲੋ ਉਸ ਨੂੰ ਤਾਂ ਉਹਨੇ ਜਿਹੜਾ ਉਹ ਰੀਜ਼ਨ ਦੇਣ ਦੀ ਕੋਸ਼ਿਸ਼ ਕੀਤੀ ਔਰ ਨਾਲ ਦੀ ਨਾਲ ਉਹਨੇ ਵੜਿੰਗ ਦਾ ਵੀ ਸਿੱਧੂ ਦਾ ਵੀ ਨਾਂ ਲਿਆ ਜੀ, ਕਿਉਂਕਿ ਉਹ ਕਾਂਗਰਸ 'ਚ ਸੀ, ਉਹਨਾਂ ਦਾ ਬੜਾ ਇਨਫਲੂਐਂਸ ਸੀ। ਇਹ ਵੀ ਆਪਣਾ ਇਨਫਲੂਐਂਸ ਵਰਤ ਰਹੇ ਸੀ, ਜਿਹਨੂੰ ਮਰਜ਼ੀ ਛਡਾ ਲੈਂਦੇ ਸੀ, ਜਿਹਨੂੰ ਮਰਜ਼ੀ ਫੜਾ ਲੈਂਦੇ ਸੀ। ਔਰ ਇਹ ਉਹਨੇ ਕਿਹਾ ਜੀ ਸਾਡੇ ਕੋਲ ਅਸੀਂ ਫਿਰ ਸਜ਼ਾ ਦੇਣੀ ਸੀ ਔਰ ਮੇਰੇ ਭਰਾ ਵਰਗੇ ਉਸਨੇ ਦਿੱਤੀ ਗੋਲਡੀ ਬਰਾੜ ਨੇ ਇਹ ਉਹ। ਹੁਣ ਇਸ ਸਾਰੇ 'ਚ ਔਰ ਇਹ ਮੇਰਾ ਇਕੱਲੇ ਦਾ ਐਨਾਲਿਸਿਸ ਨਹੀਂ ਹੈ, ਜੇ ਹੁਣ BBC ਦੇ ਬੜੇ ਸੀਜ਼ਨਡ ਜਰਨਲਿਸਟ ਨੂੰ ਵੀ ਜੇ ਪੁੱਛਿਆ ਗਿਆ ਕਿ ਭਾਈ ਇਸ ਇੰਟਰਵਿਊ ਦੇ ਵਿੱਚ ਕਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਤੁਸੀਂ ਦੇਖਦੇ ਹੋ ਹਾਈਲਾਈਟ। ਹੁਣ ਉਹਦੇ 'ਚ ਪਹਿਲਾਂ ਤਾਂ ਉਹ ਲਾਰੈਂਸ ਕਹਿੰਦਾ ਜੀ ਵੀ ਮੈਂ ਖਾਲਿਸਤਾਨ ਦਾ ਪੱਕਾ ਵਿਰੋਧੀ ਹਾਂ। ਫਿਰ ਉਹ ਆਪਣੇ ਆਪ ਨੂੰ ਰਾਸ਼ਟਰਵਾਦੀ ਕਹਿੰਦਾ ਵੀ ਅਸੀਂ ਤਾਂ ਜਿਹੜੇ ਆ ਉਹ ਆਪਣੇ ਰਾਸ਼ਟਰ ਨਾਲ ਔਰ ਜੇ ਸਾਨੂੰ ਕੋਈ ਸੇਵਾ ਦਾ ਮੌਕਾ ਮਿਲੇ ਤੇ ਅਸੀਂ ਦੇਸ਼ ਦੀ ਸੇਵਾ ਕਰਾਂਗੇ। ਉਹ ਇਵੇਂ ਉਹ ਦੱਸ ਰਿਹਾ ਵੀ ਉਹ ਕਿਹਦੇ ਲਈ ਕੰਮ ਕਰਦਾ ਔਰ ਉਹਨੂੰ ਕਿਹਨਾਂ ਨੇ 9 ਸਾਲ ਤੋਂ ਪਾਲ ਕੇ ਰੱਖਿਆ ਹੋਇਆ। ਤੇ ਫਿਰ ਉਹ ਇਹ ਸਾਰੇ ਨੂੰ ਜਿਹੜਾ ਉਹ ਖਾਲਿਸਤਾਨ ਤੇ ਪਾਕਿਸਤਾਨ ਦੋਨਾਂ ਨੂੰ ਵੀ ਇੱਕ ਦੂਸਰੇ ਦੇ ਨਾਲ ਜੋੜਦਾ ਔਰ ਉਹ ਇਹ ਕਹਿੰਦਾ ਕਿ ਜੀ ਇਹ ਸਰਹੱਦ ਪਾਰ ਤੋਂ ਜੋ ਨਸ਼ੇ ਆ ਰਹੇ ਨੇ ਜਾਂ ਦੂਜੇ ਨੇ ਔਰ ਇਹ ਪਾਕਿਸਤਾਨ ਔਰ ਖਾਲਿਸਤਾਨ ਔਰ ਇਹ ਉਹ। ਹਾਲਾਂਕਿ ਉਹਨੇ ਸਿੱਧੇ ਤੌਰ ਤੇ ਸਿੱਧੂ ਮੂਸੇਵਾਲਾ ਦੇ ਉੱਤੇ ਇਹ ਤਾਂ ਨਹੀਂ ਕਿਹਾ ਹੈ ਕਿ ਜੀ ਉਹ ਕਿਉਂਕਿ ਉਹਨੇ ਗਾਣੇ ਗਾਏ ਜਿਹੜੇ ਪੰਜਾਬ ਦੀ ਜਵਾਨੀ ਜਾਂ ਪੰਜਾਬ, ਲੇਕਿਨ ਕਿਉਂਕਿ ਬਿਸ਼ਨੋਈ ਆਪਣੇ ਆਪ ਦੇ ਵਿੱਚ ਹੀ ਉਹ ਕਬੀਲਾ ਹੈ ਜਿਵੇਂ ਯਾਦ ਹੋਏ ਜਿਹਨਾਂ ਨੂੰ ਭਜਨ ਲਾਲ ਬਿਸ਼ਨੋਈ ਹਰਿਆਣੇ ਦਾ ਚੀਫ ਮਿਨਿਸਟਰ ਜਿਹਨੇ
ਇੰਦਰਾ ਗਾਂਧੀ ਨੂੰ ਕਹਿ ਕੇ ਜੋ ਕੁਝ ਵੀ ਹੋਇਆ ਉਹਦੇ ਚ ਬਹੁਤ ਵੱਡਾ ਜ਼ਿੰਮੇਵਾਰ ਰਿਹਾ ਹਮੇਸ਼ਾ। ਲੇਕਿਨ ਈਵਨ ਇਸ ਇੱਕ ਤੀਰ ਨਾਲ ਮਲਟੀਪਲ ਜਿਹੜੇ ਸ਼ਿਕਾਰ ਕਰਦੇ ਆ, ਉਸ ਨੇ ਸਭ ਤੋਂ ਵੱਡੀ ਧਮਕੀ ਜਿਹੜੀ ਹੈ ਉਹ ਨਾਲ ਦੀ ਨਾਲ ਵੀ ਦਿੱਤੀ ਔਰ ਸਲਮਾਨ ਖਾਨ ਨੂੰ ਉਹਨੇ ਕਿਹਾ ਕਿ ਜੀ ਮੈਂ ਬਿਸ਼ਨੋਈ ਹਾਂ ਔਰ ਸਾਡੇ ਚ ਜਿਹੜਾ ਹਿਰਨ ਜਿਹੜਾ ਅਸੀਂ ਜੰਗਲੀ ਜਾਨਵਰ ਨਹੀਂ ਮਾਰਨ ਦਿੰਦੇ, ਖਾਸ ਤੌਰ ਤੇ ਹਿਰਨ ਜਿਹਨੂੰ ਚਿੰਗਾਰਾ ਕਹਿੰਦੇ ਨੇ। ਔਰ ਇਹ ਜਦੋਂ ਕਿ ਸਲਮਾਨ ਖਾਨ ਇੱਕ ਫਿਲਮ ਦੀ ਸ਼ੂਟਿੰਗ ਦੇ ਲਈ ਆਇਆ ਸੀ ਹਮ ਸਾਥ ਸਾਥ ਹੈ ਉਹਦੇ ਚ, ਤੇ ਉਹਨੇ ਕਿਹਾ ਜੀ ਉਹਨੇ ਹਿਰਨ ਮਾਰਿਆ ਸੀ, ਉਹਨੇ ਅਜੇ ਤੱਕ ਮਾਫੀ ਨਹੀਂ ਮੰਗੀ ਔਰ ਉਸ ਦੀ ਉਹਦੀ ਈਗੋ ਨੂੰ ਅਸੀਂ ਭੰਨਾਂਗੇ। ਮਤਲਬ ਇਹ ਹੈ ਕਿ ਵੀ ਇਸੇ ਰਾਹੀਂ ਉਹਨਾਂ ਨੇ ਹੁਣ ਇਸ ਕਿਸਮ ਦਾ ਜਿਹਦੇ ਚ ਕਿ ਤੁਸੀਂ ਓਪਨਲੀ ਥ੍ਰੈਟ ਕਰ ਰਹੇ ਹੋ ਕਿਸੇ ਨੂੰ ਮਾਰਨ ਦੀ, ਉਹਨੂੰ ABP ਚੈਨਲ ਜਿਹੜਾ ਹੈ ਉਹ ਟੈਲੀਕਾਸਟ ਕਰ ਰਿਹਾ ਕਿਹਦੀ ਮਰਜ਼ੀ ਦੇ ਨਾਲ। ਸੋ ਮੁਸਲਮਾਨਾਂ ਦੇ ਡਰ ਚ ਔਰ ਖਾਸ ਤੌਰ ਤੇ ਜੇ ਅਸੀਂ ਹਿੰਦੂਤਵੀਆਂ ਦਾ ਹਾਲ ਦੇਖੀਏ ਤੇ ਇਹਨਾਂ ਨੇ ਜਿਹੜੇ ਵੀ ਇਹ ਤਿੰਨੋਂ ਖਾਨ ਨੇ, ਉਹ ਤੋਂ ਪਹਿਲਾਂ ਹੀ ਸ਼ਾਹਰੁਖ ਖਾਨ ਦੇ ਗੋਡੇ ਲਵਾਏ, ਉਹਦੇ ਮੁੰਡੇ ਨੂੰ ਡਰੱਗ 'ਚ ਫੜ ਕੇ, ਆਮਿਰ ਖਾਨ ਔਰ ਸਲਮਾਨ ਖਾਨ ਉਹਨਾਂ ਦੇ ਖਿਲਾਫ ਕਿਵੇਂ ਜਦੋਂ ਇਹਦੀ ਫਿਲਮ ਆਂਦੀ ਹੈ ਪਿੱਛੇ ਜੇ ਕੀ ਸੀਗੀ ਜਿਹਨੂੰ ਬਾਈਕਾਟ ਦੀ ਲਾਈਨ ਦਿੱਤੀ, ਪਠਾਨ ਫਿਲਮ, ਹਾਲਾਂ ਉਹਨੇ ਬਹੁਤ ਬਿਜ਼ਨਸ ਕੀਤੀ। ਲੇਕਿਨ ਇਸ ਸਾਰੇ ਨਾਲ ਜੁੜਿਆ ਹੋਇਆ ਜੇ ਹੁਣ ਸਲਮਾਨ ਖਾਨ ਨੂੰ ਜਿਹੜਾ ਔਰ ਇਹ ਇੰਗਲਿਸ਼ ਮੀਡੀਆ ਵੀ ਅੱਗੋਂ ਕਵਰ ਕਰ ਰਿਹਾ ਕਿ ਉਹ ਕਹਿ ਰਿਹਾ ਜੀ ਹਿਜ਼ ਈਗੋ ਵਿਲ ਬੀ ਕ੍ਰਸ਼ਡ। ਸੋ ਇਹ ਮਲਟੀਪਲ ਮੈਸੇਜ ਨੇ, ਪਰ ਅਸੀਂ ਕਨਕਲੂਡ ਕਰੀਏ ਇਸ ਨੂੰ ਕਿ ਭਾਈ ਇਹ ਗੱਲ ਇਸ ਤੋਂ ਵੱਡਾ ਹੋਰ ਕੀ ਸਬੂਤ ਹੈ ਕਿ ਏਜੰਸੀਆਂ ਦੀ ਖੇਡ ਕਿਵੇਂ ਖੇਡੀ ਜਾਂਦੀ ਹੈ, ਕਿਵੇਂ ਅੱਜ ਏਜੰਸੀਆਂ ਦੀ ਖੇਡ ਖੁੱਲ ਕੇ ਖੇਡੀ ਜਾ ਰਹੀ ਹੈ। ਔਰ ਇੱਕ ਵੀਰ ਨੇ ਜਿਹਨੇ ਕਮੈਂਟ ਵੀ ਇਸ ਦੇ ਉੱਤੇ ਲਿਖਿਆ, ਉਹਨੇ ਕਿਹਾ ਕਿ ਭਾਈ ਲਾਰੈਂਸ ਬੋਲਿਆ ਨਹੀਂ ਹੈ, ਉਹਨੇ ਤਾਂ ਸਕ੍ਰਿਪਟ ਪੜ੍ਹੀ ਹੈ, ਜਿਹੜੀ ਏਜੰਸੀਆਂ ਦੀ ਸਕ੍ਰਿਪਟ ਸੀ ਪੜ੍ਹੀ ਹੈ। ਪਾਕਿਸਤਾਨ, ਦੇਸ਼ ਭਗਤੀ, ਫੌਜੀ, ਰਾਸ਼ਟਰਵਾਦੀ, ਦੇਸ਼ ਨੂੰ ਖਤਰਾ, ਜਮਾ ਉਹੀ ਅੱਖਰ ਨੇ ਜੋ BJP ਵਾਲੇ ਜਾਂ ਕੈਪਟਨ ਅਮਰਿੰਦਰ ਵਰਗੇ, ਭਗਵੰਤ ਮਾਨ ਵਰਗੇ ਜਿਹੜੇ ਸਟੇਟ ਦੇ ਸੰਧ ਨੇ ਉਹ ਬੋਲਦੇ ਨੇ। ਉਹੀ ਲਾਰੈਂਸ ਤੋਂ ਬੁਲਵਾਇਆ ਗਿਆ ਉਹਨੂੰ ਦੇਸ਼ ਦਾ ਹੀਰੋ ਬਣਾਉਣ ਲਈ, ਸਿੰਪੈਥੀ ਫੈਕਟਰ ਵੀ, ਪਰ ਨਾਲ ਦੀ ਨਾਲ ਇਹ ਦੱਸਣ ਦੇ ਲਈ ਵੀ ਕਿ ਜੇ ਸਿੱਧੂ ਮੂਸੇਵਾਲਾ ਨੂੰ ਮਾਰਿਆ ਗਿਆ ਤਾਂ ਉਹਦਾ ਕਸੂਰ ਸੀ ਕਿਉਂਕਿ ਉਹ ਕਾਂਗਰਸ ਨੂੰ ਵੀ ਨਾਲ ਲਪੇੜ ਦਿੱਤਾ। ਔਰ ਇਸ ਸਾਰੇ ਦੇ ਚੱਲਦੇ ਆ ਹੁਣ ਜਿਉਂ ਹੀ ਇਹ ਇੰਟਰਵਿਊ ਆਉਂਦਾ ਹੈ ਤੇ ਜਿਹੜੀ ਸਿੱਟ ਬਣਾਈ ਹੋਈ ਹੈ ਇਹਨਾਂ ਨੇ ਸਿੱਧੂ ਮੂਸੇਵਾਲਾ ਦੇ ਕੇਸ ਨੂੰ ਕਰਨ ਲਈ, ਉਹਦਾ ਚੀਫ IGP ਜਸਕਰਨ ਸਿੰਘ ਉਹ ਮੂਸੇਵਾਲਾ ਦੇ ਘਰ ਪਹੁੰਚ ਜਾਂਦਾ। ਹੁਣ ਇਹਨਾਂ ਨੂੰ ਵੀ ਉਸ ਬਠਿੰਡਾ ਜੇਲ੍ਹ ਚ ਜਿਹਦੇ ਚੋਂ ਪਹਿਲਾਂ ਇਹਨਾਂ ਨੇ ਕਿਵੇਂ ਇਹ ਕਿਹਾ ਜੀ 2-3 ਸਿੱਖ ਮੁੰਡੇ ਮਾਰ ਦਿੱਤੇ ਸੀ ਜੀ, ਇਹ ਦੌੜ ਗਏ ਔਰ ਉੱਥੇ ਪਹੁੰਚ ਗਏ, ਇੱਥੇ ਪਹੁੰਚ ਗਏ। ਸੋ ਲਾਰੈਂਸ ਬਿਸ਼ਨੋਈ ਤਾਂ ਇਵੇਂ ਬੈਠ ਕੇ ਉੱਥੇ ਇੰਟਰਵਿਊ ਦੇ ਰਿਹਾ ਔਰ ਇਵੇਂ ਉਹਦੇ ਹੁਕਮ ਚੱਲ ਰਹੇ ਨੇ ਔਰ ਇਸ ਕਿਸਮ ਦੀਆਂ ਥ੍ਰੈਟਸ ਉਹ ਇਸ਼ੂ ਕਰ ਰਿਹਾ ਹੈ ਜਿਵੇਂ ਸਲਮਾਨ ਖਾਨ ਨੂੰ ਕੀਤੀਆਂ। ਔਰ ਇਹ ਵੀ ਦੂਸਰੇ ਪਾਸੇ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਲਾ ਐਂਡ ਆਰਡਰ ਨਾਂ ਦੀ ਕੋਈ ਚੀਜ਼ ਨਹੀਂ ਹੈ, ਉਹ ਤਾਂ ਗੈਂਗਸਟਰਾਂ ਦਾ ਰਾਜ ਹੈ। ਦੇਖੋ ਜੀ ਲਾਰੈਂਸ ਬਿਸ਼ਨੋਈ ਕੀ ਕਰ ਰਿਹਾ ਹੈ, ਫਿਰ ਗੋਲਡੀ ਬਰਾੜ ਕੈਨੇਡਾ ਬੈਠਾ, ਉਹ ਵੀ ਫਰਜ਼ੀ ਕ੍ਰੀਏਟ ਕੀਤਾ ਹੋਇਆ। ਕੱਲ ਨੂੰ ਹੋਰ ਵੀ ਜਿਹੜੇ ਕਰਵਾ ਕੇ ਔਰ ਇਸ ਤੋਂ ਬਿਲਕੁਲ ਸਾਨੂੰ ਇਹ ਵੀ ਖਬਰਦਾਰ ਹੋਣ ਦੀ ਲੋੜ ਹੈ ਕਿ ਪੰਜਾਬ ਦੇ ਵਿੱਚ ਇਸ ਵੇਲੇ ਭਾਈ ਅਮਰਤਪਾਲ ਸਿੰਘ ਹੋਣ ਜਾਂ ਜਿਹੜੇ ਹੋਰ ਵੀ ਥੋੜੀ ਵੋਕਲ ਆਵਾਜ਼ ਚੁੱਕਦੇ ਨੇ, ਉਹਨਾਂ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਭਾਵੇਂ ਕਾਂਗਰਸ 'ਚ ਬੈਠੇ ਨੇ, ਲੇਕਿਨ ਉਹਨਾਂ ਨੇ ਰੈਲੇਵੈਂਟ ਮੁੱਦਿਆਂ ਤੇ ਜਿਵੇਂ ਸਾਕਾ ਨਕੋਦਰ ਦੇ ਉੱਤੇ, ਸਿੱਧੂ ਮੂਸੇਵਾਲਾ ਦੇ ਕੇਸ ਤੇ, ਪੰਜਾਬ ਦੇ ਪਾਣੀਆਂ ਦੇ ਹੱਕ ਤੇ ਵੀ ਪ੍ਰਾਈਵੇਟ ਜਿਹੜਾ ਮਤਾ ਪੇਸ਼ ਕੀਤਾ। ਸੋ ਇਹਨਾਂ ਸਾਰਿਆਂ ਚੋਂ ਵੀ ਕੋਈ ਨਾ ਕੋਈ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦਾ ਨਿਸ਼ਾਨਾ ਹੋ ਸਕਦਾ ਹੈ ਏਜੰਸੀਆਂ ਦਾ, ਔਰ ਇਸ ਨੂੰ ਗੈਂਗਸਟਰ ਵਾਰਫੇਅਰ ਦੇ ਖਾਤੇ ਦੇ ਵਿੱਚ ਪਾਇਆ ਜਾਏਗਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।
ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ, ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਆਸਟ੍ਰੇਲੀਆ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਦੂਜਾ ਸੈਂਟਰ ਬ੍ਰਿਸਬੇਨ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ 19 ਮਾਰਚ ਦਿਨ ਐਤਵਾਰ ਨੂੰ ਬ੍ਰਿਸਬੇਨ ਕਨਵੈਨਸ਼ਨ ਐਂਡ ਐਗਜ਼ੀਬਿਸ਼ਨ ਸੈਂਟਰ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ +61 420 462 499 ਜਾਂ +61 420 802 400। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਦੂਸਰੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਆਸਟ੍ਰੇਲੀਆ ਪ੍ਰਾਈਮ ਮਿਨਿਸਟਰ ਦੀ ਫੇਰੀ ਬਾਰੇ ਕਿ ਕਿਸ ਤਰ੍ਹਾਂ ਹੋ ਰਹੀ ਹੈ ਔਰ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਦੇ 4 ਰੋਜ਼ਾ ਭਾਰਤ ਦੌਰੇ ਤੋਂ ਬਾਅਦ ਵਾਪਸ ਪਰਤਣ ਤੋਂ ਫੌਰਨ ਬਾਅਦ ਆਸਟ੍ਰੇਲੀਆ ਸਰਕਾਰ ਵੱਲੋਂ ਭਾਰਤ ਸੰਬੰਧੀ ਇੱਕ ਟਰੈਵਲ ਅਲਰਟ ਜਿਹੜਾ ਉਹ ਜਾਰੀ ਕੀਤਾ ਗਿਆ ਹੈ ਔਰ ਇਸ ਵਿੱਚ ਕਿਹਾ ਗਿਆ ਹੈ ਕਿ ਭਾਰਤ ਵਿੱਚ ਜੇ ਤੁਸੀਂ ਜਾਣਾ ਹੈ ਤਾਂ ਇਹ ਰਿਸਕੀ ਹੈ, ਖਾਸ ਤੌਰ ਤੇ ਇੰਡੀਆ ਪਾਕਿਸਤਾਨ ਬਾਰਡਰ, ਜੰਮੂ ਕਸ਼ਮੀਰ, ਨਾਰਥ ਈਸਟ ਦੀਆਂ ਜਿਹੜੀਆਂ ਸਟੇਟਾਂ ਨੂੰ ਹਿੰਸਾ ਲਈ ਹਾਈ ਰਿਸਕ ਸਟੇਟਾਂ ਜਿਹੜਾ ਉਹ ਦੱਸਿਆ ਗਿਆ। ਜਿਸ ਤਰ੍ਹਾਂ ਕਿ ਜਿਹੜੀ ਇਹਨਾਂ ਦੀ ਫੇਰੀ ਸੀ ਉਹ ਬੜੀ ਧੂਮ ਧੜਕੇ ਵਾਲੀ ਸੀ, ਪਰ ਅਚਾਨਕ ਟਰੈਵਲ ਅਲਰਟ ਦੀ ਕੀ ਲੋੜ ਪੈ ਗਈ ਹੈ। ਸੋ ਦੂਸਰੇ ਪਾਸੇ ਬ੍ਰਿਸਬੇਨ ਵਿੱਚ 19 ਮਾਰਚ ਨੂੰ ਹੋਣ ਜਾ ਰਹੇ ਖਾਲਿਸਤਾਨ ਰੈਫਰੈਂਡਮ ਸੰਬੰਧੀ ਵੀ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਅੱਜ ਦੀ ਆਵਾਜ਼ ਪ੍ਰੋਗਰਾਮ 'ਚ ਮੇਰਾ ਇੰਟਰਵਿਊ ਸੀ ਜਿਹੜਾ ਪਿਛਲੇ 27 ਸਾਲ ਤੋਂ ਹੁੰਦਾ ਜੀ, ਤੇ ਉਹਦੇ 'ਚ ਵੀ ਭਾਈ ਸੁਖਦੇਵ ਸਿੰਘ ਗਿੱਲ ਹੋਰਾਂ ਨੇ ਸਵਾਲ ਪੁੱਛਿਆ ਐਪਰੀਸ਼ੀਏਟਿਵ ਅੰਦਾਜ਼ 'ਚ ਕਿ ਹੁਣ ਤਾਂ ਤੁਹਾਡਾ ਪ੍ਰੋਗਰਾਮ ਆਸਟ੍ਰੇਲੀਆ 'ਚ ਵੀ ਵੱਡੇ ਪੈਮਾਨੇ ਤੇ ਦੇਖਿਆ ਜਾਂਦਾ ਹੈ, ਉਹਨਾਂ ਕੋਲ ਆਪਣੀ ਇਨਪੁਟ ਵੀ ਹੋਏਗੀ। ਨਾਈਸ। ਮੈਂ ਕਿਹਾ ਵੀ ਹਾਂ, ਇੱਕ ਤਾਂ ਕਿਉਂਕਿ ਟਾਈਮਿੰਗ ਹੁੰਦੀ ਹੈ, ਉੱਥੇ ਦਿਨ ਦਾ ਵਕਤ ਹੁੰਦਾ ਹੈ, ਨੂਨ ਦੇ ਨੇੜੇ ਤੇੜੇ ਸਾਰਿਆਂ ਨੂੰ ਦੇ ਹੈ। ਇਧਰਲੇ ਸਾਡੇ ਪੰਜਾਬ 'ਚ ਤਾਂ ਵੈਸੇ ਹੀ ਬੈਨ ਕੀਤਾ ਹੋਇਆ ਤੇ ਲਹਿੰਦੇ ਪੰਜਾਬ ਵੱਲ ਜਿਹੜਾ ਉਹ ਟੂ ਅਰਲੀ ਹੈ, ਹੁਣ ਤਾਂ 1 ਘੰਟਾ ਟਾਈਮ ਦਾ ਫਰਕ ਵੀ ਪੈ ਗਿਆ। ਲੇਕਿਨ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਵੀ ਆਸਟ੍ਰੇਲੀਆ ਦੇ ਭਰਾ ਭੈਣਾਂ ਸਾਡੇ ਇਸ ਖਾਲਿਸਤਾਨ ਦੇ ਵੱਡੇ ਰਾਡਾਰ ਦੇ ਉੱਤੇ ਜਿਹੜੇ ਨੇ ਅਮਰੀਕਾ, ਕੈਨੇਡਾ, UK ਤੋਂ ਬਾਅਦ ਉਹਨਾਂ ਨੇ ਆਪਣੀ ਮਿਹਨਤ ਦੇ ਨਾਲ, ਇਹ ਨਹੀਂ ਹੈ ਕਿ ਵੀ ਆਲ ਆਫ ਅ ਸਡਨ ਕੋਈ ਨੰਬਰਸ ਦੇ ਬੇਸਡ ਆ ਗਏ, ਉਹਨਾਂ ਨੇ ਕਾਰਗੁਜ਼ਾਰੀ ਵੀ ਦਿਖਾਈ ਹੈ ਔਰ ਲਗਾਤਾਰਤਾ ਨਾਲ ਦਿਖਾ ਵੀ ਰਹੇ ਨੇ। ਔਰ ਜਿਵੇਂ UK ਔਰ ਕੈਨੇਡਾ ਦੇ ਮਾਮਲੇ ਦੇ ਵਿੱਚ ਇੰਡੀਅਨ ਗਵਰਨਮੈਂਟ ਅਨਰਵ ਵੀ ਹੋਈ ਔਰ ਰੈਟਲ ਵੀ ਹੋਈ, ਔਰ ਕੈਨੇਡਾ 'ਚ ਤਾਂ ਅਸੀਂ ਦੇਖਦੇ ਹਾਂ ਕਿ ਵੀ ਡਿਮਾਰਸ਼ੇ ਔਰ ਟਰੈਵਲ ਐਡਵਾਈਜ਼ਰੀ ਔਰ ਉਹ ਸਾਰੇ ਤੱਕ ਵੀ ਪਹੁੰਚੇ। ਪਰ ਆਸਟ੍ਰੇਲੀਆ ਦੇ ਵਿੱਚ ਇਹ ਤਾਂ ਸੀ ਕਿ ਆਸਟ੍ਰੇਲੀਅਨ ਗਵਰਨਮੈਂਟ ਨੇ ਬੇਰੋਕ ਟੋਕ ਜਿਹੜਾ ਹੈ ਉਹ ਮੈਲਬਰਨ ਦਾ ਹੋਣ ਦਿੱਤਾ ਹੈ ਔਰ ਬ੍ਰਿਸਬੇਨ 'ਚ ਵੀ ਹੋਣ ਜਾ ਰਿਹਾ। ਲੇਕਿਨ ਜਿਸ ਲੈਵਲ ਦੇ ਉੱਤੇ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਦੀ 4 ਰੋਜ਼ਾ ਫੇਰੀ ਭਾਰਤ ਦੀ, ਜਿਵੇਂ ਉਸ ਨੂੰ ਇੱਕ ਇਸ ਨੌਟੰਕੀ ਮਾਸਟਰ ਨੇ ਆਪਣੇ ਲੈਵਲ ਤੇ ਲਿਆ ਕੇ ਖੜਾ ਕੀਤਾ। ਹਾਲਾਂਕਿ ਜਿਵੇਂ ਤੁਸੀਂ ਬਾਡੀ ਲੈਂਗੁਏਜ ਹੁੰਦੀ ਆ ਉਹਦੇ, ਜਦੋਂ ਉਹਨੂੰ ਉਹ ਰੱਥ ਜਿਹੇ 'ਚ ਕ੍ਰਿਕਟ ਸਟੇਡੀਅਮ 'ਚ ਔਰ ਮੋਦੀ ਹੋ ਰਹੇ ਹੱਥ ਘੁਮਾ ਰਿਹਾ, ਉਹ ਤਾਂ ਵਿਚਾਰਾ ਹੱਥ ਵੀ ਨਹੀਂ ਸੀ ਜਿਹੜਾ ਉਹ ਘੁਮਾ ਰਿਹਾ ਉਹਨਾਂ ਨੂੰ, ਆਡੀਅנס ਨੂੰ ਪਤਾ ਹੀ ਸੀ ਵੀ ਆਪਣੇ ਲਿਆ ਕੇ ਬਿਠਾਏ ਹੋਏ ਨੇ। ਆਸਟ੍ਰੇਲੀਆ ਵਾਲਾ ਤਾਂ ਕਰ ਰਿਹਾ ਸੀ ਔਰ ਉਹਦੇ 'ਚ ਇੱਕ ਤੁਹਾਨੂੰ ਐਮਬੈਰਸਮੈਂਟ ਤੁਸੀਂ ਦੇਖ ਸਕਦੇ ਸੀ। ਔਰ ਉਸ ਦਾ ਈਵਨ ਸਿਡਨੀ ਔਰ ਦੂਸਰੇ ਅਖਬਾਰਾਂ ਨੇ ਪ੍ਰੋਪਰਲੀ ਉਸ ਦਾ ਮਜ਼ਾਕ ਵੀ ਬਣਾਇਆ ਕਿ ਵੀ ਸਪੋਰਟਸ ਇਵੈਂਟ ਦਾ ਕੀ ਬਣਾ ਦਿੱਤਾ ਹੈ ਔਰ ਇਹ ਆਰਕੈਸਟ੍ਰੇਟਡ ਜਿਸ ਕਿਸਮ ਦੀ ਰੈਲੀ ਬਣਾਈ ਗਈ। ਸੋ ਉਸ ਸਾਰੇ ਨੂੰ ਲੈ ਕੇ ਵੀ, ਪਰ ਫਿਰ ਵੀ ਜਿਸ ਕਿਸਮ ਦਾ ਈਵਨ ਕਲੋਜ਼ਿੰਗ ਦੇ ਪ੍ਰੈਸ ਕਾਨਫਰੰਸ ਜਾਂ ਪ੍ਰੈਸ ਸਟੇਟਮੈਂਟ ਦੇ ਵੇਲੇ ਵੀ ਉਹਨੇ ਆਪਣਾ ਬੈਲੈਂਸ ਰੱਖਿਆ, ਜਦੋਂ ਕਿ ਮੋਦੀ ਨੇ ਬਿਲਕੁਲ ਡਿਪਲੋਮੇਸੀ ਦੀਆਂ ਸਾਰੀਆਂ ਜਿਹੜੀਆਂ ਡੀਸੈਂਟ ਹੱਦਾਂ ਹੁੰਦੀਆਂ ਨੇ ਉਹਨਾਂ ਨੂੰ ਫਲੰਘਦਿਆਂ ਜਿਹੜਾ ਉਹ
ਕਿਹਾ ਕਿ ਜੀ ਦੇਖੋ ਹਿੰਦੂਆਂ ਦਾ ਬਹੁਤ ਦਿਲ ਦੁਖਿਆ ਹੈ, ਵੈਂਡਲਾਈਜੇਸ਼ਨ ਆਫ ਟੈਂਪਲਸ ਕੁਛ ਕਰਨਾ ਚਾਹੀਦਾ। ਉਹਨੇ ਪਹਿਲੀ ਸਟੇਜ ਤੇ ਤਾਂ ਇਹੀ ਕਿਹਾ ਕਿ ਭਾਈ ਸਾਡੀ ਡਾਈਵਰਸ ਸੁਸਾਇਟੀ ਹੈ ਔਰ ਉਹ ਜਿਹੜੇ ਨੇ ਟੈਂਪਲ ਹੋਣ, ਚਰਚ ਹੋਣ, ਸਿਨਾਗੋਗ ਹੋਣ, ਮੌਸਕਸ ਹੋਣ, ਉਹਨਾਂ ਦੀ ਜਿਹੜੀ ਹੈ ਉਹਨਾਂ ਦੀ ਪਵਿੱਤਰਤਾ ਕਾਇਮ ਰੱਖਣਾ ਜਾਂ ਉਹਨਾਂ ਨੂੰ महफूज रखना है साडा फर्ज है। और इस तो बियॉन्ड नहीं आया। फिर जो वापस आंदा फिर असीं देखते हैं कि फॉरन इधर अमरीका का काम शुरू हो जाता है। कल असीं डिस्कस किया कि भाई किवें ऑकस के थले जिहड़ा सैंडियागो दे विच एग्रीमेंट हाई पावर्ड न्यूक्लीयर सबमरीन जिहड़ियां आस्ट्रेलिया लई मेंट ने वो भावें एडिलेड दे विच स्टेशन होण जां पर्थ दे विच होण जां बाद दे विच दूसरे कोस्ट ते जाण और कितना वड्डा किन्ने बिलियन का बजट ये वो असीं गल भी की। लेकिन अचानक जिहड़ी खबर करके और मैं इहनूं समझण दी कोशिश कर रहे हैं कि भी ऐसा भी नहीं है। इंडिया ने तो एम्बैरस जरूर किया। एक तो वो जिहड़ा पुतलियां दा शो बना के क्रिकेट स्टेडियम और उस दे विच, और दूसरा इस लैवल दे उत्ते प्राइम मिनिस्टर लैवल ते कन्फ्रंट करके एज इफ ਆਸਟ੍ਰੇਲੀਅਨ ਪੁਲਿਸ ਆਪਣਾ ਕੰਮ ਨਹੀਂ ਕਰ ਰਹੀ ਜਾਂ ਉਹਨਾਂ ਨੂੰ ਨਹੀਂ ਪਤਾ ਹੈ ਵੀ ਲਾਅ ਐਂਡ ਆਰਡਰ ਨੂੰ ਕਿਵੇਂ ਦੇਖਣਾ ਹੈ ਜਾਂ ਕਿਵੇਂ ਕਰਨਾ ਹੈ। ਸੋ ਔਰ ਇਹ ਵੀ ਨਹੀਂ ਹੈ ਵੀ ਇੰਡੀਆ ਨੇ ਕੋਈ ਆਸਟ੍ਰੇਲੀਆ, ਉਹ ਤਾਂ ਆਸਟ੍ਰੇਲੀਆ ਨੂੰ ਪਟਾਣ ਤੇ ਲੱਗੇ ਹੋਏ ਨੇ। ਇਹ ਵੀ ਹੈ ਜੀ ਐਗਰੀਮੈਂਟ ਹੋਣਗੇ ਹੁਣ ਦਸੰਬਰ 'ਚ ਹੋਣਗੇ। ਉਹਨੇ ਕਿਹਾ ਜੀ ਪਹਿਲਾਂ ਮੋਦੀ ਆਏਗਾ, ਫਿਰ ਸ਼ਾਇਦ ਮਈ ਦੇ ਵਿੱਚ ਆਏਗਾ, फिर ये जाएगा। कुछ इस 2-3 विजिट की गल हो रही, पर अचानक जी खबर अज मेजर तौर के उत्ते सामने आई। आस्ट्रेलिया इशूज ट्रैवल अलर्ट फॉर इंडिया, वार्न्स सिटीजन्स टू एक्सरसाइज ए हाई डिग्री ऑफ कॉशन। हालांकि एक रूटीन प्रोसैस है कि भी मुल्क जिहड़े ने अपडेट करते रहंदे ने कि भी किहड़े मुल्क जिहड़े ने विजिट के लिए सेफ ने, कित्थे खतरा है, कित्थे की कॉशन लैंड की लोड़ है, अपने सिटीजनस ਲਈ ਹੁੰਦਾ। पर ਇਹਦੀ टाइमिंग और ਜਿਹੜੇ खास तौर ਤੇ एरियाज आइडेंटिफाई ਕੀਤੇ ਗਏ, और ਜੇ मैं ਇਸ ਨੂੰ ਹੀ ਦੇਖਾਂ उन्होंने ये टाइटल है आस्ट्रेलिया इशूज ट्रैवल अलर्ट फॉर इंडिया, वार्न्स सिटीजन्स टू एक्सरसाइज ए हाई डिग्री ऑफ कॉशन। हुण इंडिया विजिट जिहड़ी आ हाई डिग्री ऑफ कॉशन च आ गई। आस्ट्रेलियन गवर्नमेंट हैज़ अपडेटेड इट्स ट्रैवल एडवाइजरी फॉर सिटीजन्स ट्रैवलिंग टू इंडिया ड्यू टू ए हाई रिस्क ऑफ वायलेंस इन सर्टन स्टेट्स। उन्होंने कहा जी हुण वो आस्ट्रेलिया नूं कह रहे हैं जी तुहाडे साडे मंदिरां च वैंडलाइज हो रहा है, और दूजा तुहाडा ਉਹ ਉਹਨਾਂ ਨੂੰ ਆਪਣੇ ਸਿਟੀਜ਼ਨਸ ਨੂੰ ਆਸਟ੍ਰੇਲੀਆ ਕਹਿ ਰਿਹਾ ਜੀ ਹਾਈ ਰਿਸਕ ਹੈ ਜਿਹੜਾ ਵਾਇਲੈਂਸ ਦਾ, ਤੇ ਇੱਥੇ ਵਿਜ਼ਿਟ ਨਾ ਕਰਿਓ। ਔਰ ਉਹਦੇ ਚ ਉਹਨਾਂ ਨੇ ਖਾਸ ਤੌਰ ਤੇ ਕਿਹਾ ਕਿ ਵੀ ਨਾਓ ਐਡਵਾਈਜ਼ ਰੀਕਨਸੀਡਰ ਯੂਰ ਨੀਡ ਟੂ ਟਰੈਵਲ ਟੂ ਅਟਾਰੀ ਵਾਗਾ ਬਾਰਡਰ ਕ੍ਰਾਸਿੰਗ। ਹੁਣ ਪੰਜਾਬ ਉਹਦੇ ਚ ਲੈ ਆਂਦਾ ਇਹਨਾਂ ਨੇ ਕਿ ਵੀ ਤੁਸੀਂ ਅਟਾਰੀ ਵਾਗਾ ਬਾਰਡਰ ਤੇ ਜਾਣ ਦਾ ਜਿਸ ਪਹਿਲਾਂ ਜਰਾ ਚੰਗੇ ਤਰ੍ਹਾਂ ਸੋਚ ਲਓ। ਫਿਰ ਦਾ ਨਾਰਥ ਈਸਟਰਨ ਸਟੇਟਸ ਆਫ ਅਸਾਮ ਐਕਸੈਪਟ ਗੁਹਾਟੀ। उन्होंने कहा सिर्फ गुवाहाटी कैपिटल एक सेफ है, आसाम का बाकी सेफ नहीं है, नागालैंड, मणिपुर, छत्तीसगढ़। हुण छत्तीसगढ़ तो हार्टलैंड च है इन्हां दे जिथे जिहदियां इलैक्शनां जितना चाहुंदे ने, उहनूं आस्ट्रेलिया हाई अलर्ट दे विच पा दिंदा है अनसेफ। एंड द बॉर्डर एरियाज ऑफ नेबरिंग स्टेट्स ड्यू टू द हाई रिस्क ऑफ वायलेंस द गवर्नमेंट स्टेट्स इन इट्स एडवाइजरी इशूड ऑन ट्यूसडे। हुण असीं अज बुधवार गल कर रहे हैं और ट्यूसडे पिछले कल उन्होंने एडवाइजरी है बिल्कुल जो उतों इत्थे आया और ये एडवाइजरी जा रही है। और उहदे फिर हायर लैवल्स अप्लाई इन सम एरियाज द गवर्नमेंट स्टेटेड द गवर्नमेंट हैज आल्सो अर्ज्ड इट्स सिटीजन्स नॉट टू ट्रैवल टू द यूनियन टेरिटरी ऑफ जम्मू एंड कश्मीर। उन्होंने कहा जी जम्मू कश्मीर भी नहीं जाना तुसी। एंड द इंडिया पाकिस्तान बॉर्डर। हुण इंडिया पाकिस्तान जो बॉर्डर की गल करिए, पंजाब के 6 जिले जिन्होंने इन्होंने आलमोस्ट 25,000 स्क्वेयर किलोमीटर के जोड़ा एरिया वो तो सिक्योरिटी फोर्सिस को दिता है, क्योंकि वो विदिन जोड़ा वो 50 स्क्वेयर किलोमीटर आ जाता है, जिन्होंने अमृतसर, तरनताਰਨ, गुरदासपुर, पठानकोट, फिरोजपुर, फाजिलका शामिल ने। हुण ये पंजाब के लिए भी हाई अलर्ट आ गया भी आस्ट्रेलियन ना जाण। हुण इहदे च क्योंकि वो अपने सिटीजनस नूं दे रहे हैं एडवाइजरी, उन्होंने वो ਆਸਟ੍ਰੇਲੀਅਨ ਸਿੱਖ ਵੀ ਸ਼ਾਮਲ ਨੇ ਜਿਨ੍ਹਾਂ ਦੇ ਕੋਲ PR ਹੈ ਜਾਂ ਜਿਹੜੇ ਸਿਟੀਜ਼ਨ ਨੇ। ਹੁਣ ਇਸ ਦਾ ਕੀ ਮਤਲਬ ਹੈ? ਔਰ ਫਿਰ ਉਹਨਾਂ ਨੇ ਕਿਹਾ ਦਾ ਐਕਸਪੈਂਡਿੰਗ ਔਨ ਦਾ ਥ੍ਰੈਟਸ ਔਨ ਦਾ ਇੰਡੀਅਨ ਪਾਕਿਸਤਾਨ ਬਾਰਡਰ ਦਾ ਐਡਵਾਈਜ਼ਰੀ ਸਟੇਟਸ ਦੈਟ देयर इज ए ਹਾਈ ਰਿਸਕ ਆਫ ਲੈਂਡ ਮਾਈਨਸ, ਕ੍ਰਾਸ ਬਾਰਡਰ ਅਟੈਕਸ ਐਂਡ ਵਾਇਲੈਂਸ ਇਨ ਦਾ ਏਰੀਆ। ਕਿ ਜੀ ਲੈਂਡ ਮਾਈਨਸ ਨੇ ਜ਼ਮੀਨ ਦੇ ਦਬੀਆਂ ਹੋਈਆਂ ਮਾਈਨਸ,
फिर क्रॉस बॉर्डर अटैक्स के अचानक बॉर्डर तो निकल के हमले हो सकते हैं और वायलेंस इन द एरिया और ਉਹਦੇ 'ਚ ਉਹਨਾਂ ਨੇ ਸਿਰਫ ਇਹ ਜਿਹੜਾ ਅਟਾਰੀ ਵਾਘਾ ਬਾਰਡਰ ਕ੍ਰਾਸਿੰਗ ਉਹਨੂੰ ਐਕਸਕਲੂਡ ਕਿਉਂਕਿ ਉੱਥੇ ਉਹ ਝੰਡਾ ਚੜ੍ਹਦਾ ਤੇ ਉਤਰਦਾ ਦੇਖਣ ਜਾਂਦੇ ਨੇ ਪਰ ਬਾਰਡਰ ਉਹਦੇ 'ਚ ਆ ਜਾਂਦਾ ਹੁਣ ਇਸ ਤੋਂ ਬਾਅਦ ਤੁਸੀਂ ਇਹਨਾਂ ਦਾ ਆਸਟ੍ਰੇਲੀਆ ਇੰਡੀਆ ਟਰੈਵਲ ਐਂਡ ਟੂਰਿਸਟ ਜਿਹੜੇ ਨੇ ਉਹਨਾਂ ਦੇ ਚੇਅਰਮੈਨ ਹੈ ਸੰਦੀਪ ਹੋਰ ਉਹ ਨਾਲ ਦੀ ਨਾਲ ਕਹਿ ਰਿਹਾ ਆਈ ਵੁੱਡ ਲਾਈਕ ਟੂ ਅਰਜ ਐਵਰੀਵਨ ਟਰੈਵਲਿੰਗ ਟੂ ਇੰਡੀਆ ਫਰਮ ਆਸਟ੍ਰੇਲੀਆ ਟੂ ਫੋਲੋ the government's latest advice on travel to select areas before making plans ਹੁਣ ਇਹ ਟੂਰਿਜ਼ਮ ਵਾਲਾ ਵੀ ਇਹ ਹਿੰਦੂ ਸੱਜਣ ਨੇ ਉਹ ਕਹਿ ਰਹੇ ਨੇ ਜੀ ਬਿਲਕੁਲ ਤੁਸੀਂ ਤਾਂ ਆਪਣਾ ਟੂਰ ਪਲਾਨ ਕਰਦੇ ਹੋ ਤੇ ਜਿਹੜੀ ਇਹਨਾਂ ਨੇ ਐਡਵਾਈਜ਼ਰੀ ਦਿੱਤੀ ਹੈ ਉਸ ਦੇ ਵਿੱਚ ਜਿਹੜਾ ਹੈ ਇਸ ਗੱਲ ਦਾ ਧਿਆਨ ਰੱਖੋ ਕਿ ਤੁਸੀਂ ਕਿੱਥੇ ਜਾ ਰਹੇ ਹੋ ਹੁਣ ਜਿਹੜਾ ਨਾਲ ਦੀ ਨਾਲ ਕਿਉਂਕਿ ਇਹ ਐਡਵਾਈਜ਼ਰੀ ਜਿਵੇਂ ਮੈਂ ਕਿਹਾ ਵੀ ਰੂਟੀਨ ਵੀ ਹੁੰਦੀ ਹੈ ਪਰ ਇਹਦੀ ਟਾਈਮਿੰਗ ਉਹਦੇ 'ਚ ਮਾਰਕ ਕਰਨਾ ਉਹਦੇ 'ਚ ਪੰਜਾਬ ਪਾਕਿਸਤਾਨ ਬਾਰਡਰ ਜੰਮੂ ਕਸ਼ਮੀਰ ਬਾਰੇ ਤਾਂ ਹੁੰਦੀ ਹੈ ਐਡਵਾਈਜ਼ਰੀ ਨਾਰਥ ਈਸਟ ਬਾਰੇ ਵੀ ਹੁੰਦੀ ਹੈ ਪਹਿਲੀ ਵਾਰ ਹੈ ਕਿ ਇਸ ਲੈਵਲ ਦੇ ਉੱਤੇ ਔਰ ਇਹ ਹੈਗਾ ਔਰ ਦੂਸਰਾ ਅਸੀਂ ਨਾਲ ਦੀ ਨਾਲ ਦੇਖਦੇ ਹਾਂ ਕਿ ਵੀ ਇਹ ਲੱਗਦਾ ਹੈ ਵੀ ਇੰਡੀਅਨ ਆਸਟ੍ਰੇਲੀਅਨਸ ਨੂੰ ਕਿਸੇ ਹਾਰਡ ਲਾਈਨ ਦੇ ਲਈ ਕਨਵਿੰਸ ਨਹੀਂ ਕਰ ਪਾਏ ਇਸ ਲਈ ਹੁਣ ਅੱਜ ਕੁਝ ਸਿੰਘਾਂ ਨੇ ਬੀਤੇ ਕੱਲ ਬ੍ਰਿਸਬੇਨ ਦੇ ਇੰਡੀਅਨ ਕੌਂਸੂਲੇਟ ਦੇ ਬਾਹਰ ਜਿਹੜਾ ਹੈ ਉਹਨਾਂ ਨੇ ਮਾਰਚ ਕੀਤਾ ਉਹਨਾਂ ਦੇ ਹੱਥ ਪਲੈਕੇਟ ਔਰ ਜੇ ਟੈਕਨੀਕਲ ਟੀਮ ਦੇ ਕੋਲ ਪਿਕਚਰਸ ਹੈ ਨੇ ਉਹ ਦਿਖਾ ਵੀ ਦੇਣ ਉਹ ਕੀਤਾ ਹੁਣ ਉਹਨੂੰ ਖਬਰ ਨੂੰ ਹਾਲਾਂ ਉਹ ਇੱਕ ਪੀਸਫੁਲ ਸੀ ਔਰ ਕੋਈ ਪਲਾਨਡ ਵੀ ਨਹੀਂ ਸੀ ਮੈਂ ਹੋ ਸਕਦਾ ਹੈ ਵੱਡੇ ਪ੍ਰੋਟੈਸਟ ਦੀ ਉਹਨਾਂ ਨੂੰ ਪਰਮਿਸ਼ਨ ਨਾ ਮਿਲੀ ਹੋਏ ਔਰ ਜਿਵੇਂ ਤੁਸੀਂ ਥੋੜਾ ਡਿਸਟੈਂਸ ਰੱਖ ਕੇ ਤਾਂ 5-6 ਬੰਦੇ 8-10 ਇੱਧਰ ਉੱਧਰ ਤੁਸੀਂ ਜਾ ਸਕਦੇ ਹੋ ਲੇਕਿਨ ਇਸ ਨੂੰ ਪਹਿਲਾਂ ਤਾਂ ਅਸੀਂ ਖਬਰ ਦੀ ਗੱਲ ਬਾਅਦ ਚ ਕਰਦੇ ਹਾਂ ਪਹਿਲਾਂ ਤਾਂ ਹਿੰਦੂ ਤਵੀ ਮੀਡੀਆ ਜਿਹੜਾ ਉਹਨਾਂ ਦਾ ਟਵੀਟ ਪਰਨਵ ਉਪਾਧਿਆਇ ਟਵੀਟ ਕਰਦਾ ਹੈ ਡਿਸਪਾਈਟ ਅਸ਼ੋਰੈਂਸਿਸ ਬਾਈ ਪ੍ਰਾਈਮ ਮਿਨਿਸਟਰ MP to curb anti-India elements, a bunch of protesters today thronged at the Indian consulate in Brisbane and managed to block the entry for some time. Hope appropriate action by the Australian authorities will follow. ਉਹ ਕਹਿੰਦੇ ਜੀ ਅਜੇ ਤਾਜ਼ਾ ਤਾਂ ਅਸੀਂ ਆਸਟ੍ਰੇਲੀਅਨ PM ਨੂੰ ਘੇਰਿਆ ਤੇ ਉਹਦੀਆਂ ਐਸ਼ੋਰੈਂਸਿਸ ਦੇ ਬਾਵਜੂਦ ਅੱਜ ਬ੍ਰਿਸਬੇਨ ਦੇ ਜਿਹੜੇ ਕੌਂਸੂਲੇਟ ਦੇ ਦਰਵਾਜ਼ੇ ਦੇ ਮੂਹਰੇ ਆ ਗਏ ਉਹਨਾਂ ਨੇ ਉਹਨੂੰ ਬਲੌਕ ਕਰ ਦਿੱਤਾ ਫਿਰ ਇੰਡੀਆ ਟੁਡੇ ਦੇ ਥੱਲੇ ਟਵੀਟ ਆ ਰਿਹਾ ਬ੍ਰਿਸਬੇਨ ਖਾਲਿਸਤਾਨੀ ਬੈਕਰਸ ਸ਼ਟ ਡਾਊਨ ਇੰਡੀਅਨ ਕੌਂਸੂਲੇਟ ਜਿਤਾਰਥ ਜੇ ਭਾਰਦਵਾਜ ਉਹ ਇਹਦੇ ਤੇ ਕਰ ਰਿਹਾ ਜੋ ਉਹਨਾਂ ਨੇ ਇਹਨੂੰ ਸ਼ਟ ਡਾਊਨ ਕਰ ਦਿੱਤਾ ਫਿਰ ਦਾ ਆਸਟ੍ਰੇਲੀਆ ਟੁਡੇ ਜਿਹੜਾ ਉਹਨਾਂ ਦਾ ਯੈਲੋ ਰੈਗ ਹੈ Khalistan supporters threatening Indian consulate in Brisbane and blockading the entry ਔਰ ਉਹਨੇ ਕਿਹਾ ਜੀ ਉਹਨਾਂ ਨੇ ਤਾਂ ਬਲੌਕ ਕਰਤਾ ਨਾਲ ਦੀ ਨਾਲ ਥ੍ਰੈਟ ਕਰਤਾ ਹੁਣ ਇਹ ਤਾਂ ਕਈ ਵਾਰ ਇਹ ਹੁੰਦਾ ਹੈ ਜੀ ਕਿਸੇ ਨੇ ਕੀ ਟਵੀਟ ਕੀਤਾ ਕੀ ਹੋਇਆ ਉਹਨੂੰ ਤੁਸੀਂ ਕਈ ਵਾਰ ਇਗਨੋਰ ਵੀ ਕਰਦੇ ਹੋ ਪਰ ਜਦੋਂ ਤੁਸੀਂ ਖਬਰ ਦੇਖਦੇ ਹੋ ਔਰ ਖਬਰ ਵੀ ਇਸ ਨੂੰ ਕਿਸੇ ਜਿਵੇਂ ਅਸੀਂ ਇਹ ਕਿਹਾ ਸੀ ਕਿ ANI ਸਿੱਧੀ ਰਾਹ ਦੀ ਐਵੇਂ ਦੂਸਰੀ ਏਜੰਸੀ ਉਹਨਾਂ ਦੀ IANS है तो IANS की खबर है खालिस्तानी सपोर्टर्स फोर्स ब्रिस्बेन्स इंडियन कॉन्सुलेट टू क्लोज डाउन रिपोर्ट development comes just days after Prime Minister Modi met the Australian PM and conveyed India's concerns over vandalism of several Hindu temples ਜਿਵੇਂ ਦਰਜਨਾਂ ਹਿੰਦੂ ਟੈਂਪਲ ਜਿਹੜੇ ਨੇ ਉਹ ਨਿਸਤੋ ਨਾਬੂਦ ਕਰ ਦਿੱਤੇ ਫਨਾਹ ਕਰਤੇ ਉਹਨਾਂ ਨੇ ਕਿਹਾ ਜੀ ਉਸ ਤੋਂ ਬਾਅਦ ਗਏ ਨੇ ਆ ਦੇਖੋ ਬ੍ਰਿਸਬੇਨ ਚ ਇੰਡੀਅਨ ਕੌਂਸੂਲੇਟ ਬੰਦ ਕਰਾ ਦਿੱਤਾ ਖਾਲਿਸਤਾਨੀਆਂ ਨੇ ਔਰ ਈਵਨ ਉੱਥੋਂ ਦੇ ਮੀਡੀਆ ਚ ਜੈ ਭਾਰਦਵਾਜ ਦੇ ਨਾਂ ਥੱਲੇ ਪੂਰੀ ਬਿਊਰੋ ਰਿਪੋਰਟ ਲੱਗੀ ਹੋਈ ਹੈ ਬ੍ਰਿਸਬੇਨਸ ਇੰਡੀਅਨ ਕੌਂਸੂਲੇਟ ਫੋਰਸਡ ਟੂ ਕਲੋਜ਼ ਡਾਊਨ ਬਾਈ ਖਾਲਿਸਤਾਨ ਸਪੋਰਟਰਸ ਐਜ਼ ਪੁਲਿਸ ਵਾਚਡ ਔਨ ਕਿ ਪੁਲਿਸ ਜਿਹੜੀ ਹੈ ਉਹ ਮੂਕ ਦਰਸ਼ਕ ਬਣ ਕੇ ਬੈਠੀ ਹੈ ਉਹਨੇ ਕਿਹਾ ਜੀ ਦਾ ਆਨਰਰੀ ਕੌਂਸੂਲੇਟ ਆਫ ਇੰਡੀਆ ਲੋਕੇਟਡ ਔਨ ਸਵਾਨ ਰੋਡ ਇਨ ਦਾ ਤਰੰਗਾ suburb of Brisbane was forced to close down after Khalistan supporters blockaded the entry. उन्होंने कहा जी आके बह गए दरवाजे ते बाकी बाहरले बाहर दौड़ गए अंदरले अंदर दौड़ गए अंदर लोग कुंडे ला ले उन्होंने कहा भी आ गए हुण आप ही डरी जांदे ने आप ही खबरां लाउंदे ने कि भी बंद करा देणगे आ जाणगे और उन्होंने क्वींसलैंड पुलिस ने कहा कि it was an unauthorized gathering. However they were allowed to be consulate property and block anyone from entering it. उन्होंने कहा जी ठीक है ये जड़ा और फिर एक दो ਨੂੰ ਕਿਹਾ ਜੀ ਮੈਂ ਤਾਂ ਆਪਣਾ ਵੀਜ਼ਾ ਲਵਾਉਣ ਆਇਆ ਸੀ ਮੈਂ ਤਾਂ ਛੁੱਟੀ ਲਈ ਸੀ ਤੇ ਚੇਚਾ ਇੱਥੇ ਤਾਂ ਖਾਲਿਸਤਾਨੀ ਕਬਜ਼ਾ ਕਰਕੇ ਬਹਿ ਗਏ ਕੌਂਸੂਲੇਟ ਨੂੰ ਔਰ ਦੂਜੇ
ਫਿਰ ਨਾਲ ਦੀ ਨਾਲ ਉਹਨਾਂ ਦਾ ਉਹ ਕਹਿ ਰਹੇ ਨੇ, ਕਿਸੇ ਤੋਂ ਕੋ ਆਇਆ ਆਸਟ੍ਰੇਲੀਆ ਟੁਡੇ ਨੂੰ, these thugs should not be allowed to dictate how we live our life in Australia। ਕਿ ਜੀ ਇਹ ਤਾਂ ਸਾਨੂੰ ਦੱਸ ਰਹੇ ਨੇ ਅਸੀਂ ਕਿਵੇਂ ਜਿਉਣਾ ਹੈ। They are threatening us when we visit Guru Ghar। Now these Khalistani supporters are entering into our daily life, or worse, they have come to the Indian consulate। ਇਹ ਗੁਰਦੁਆਰੇ ਦਾ ਕਰਦਾ ਸੀ, ਹੁਣ ਇੱਥੇ ਆ ਕੇ ਸਾਡੇ ਦਰਵਾਜ਼ੇ ਬੰਦ ਕਰਵਾਤੇ ਵੀ ਭਾਰਤ ਮਾਤਾ ਦੇ ਪੁੱਤਰੋ ਸੁਪੁੱਤਰੋ ਤੁਸੀਂ। ਔਰ ਇਹ ਵੀ ਹਾਲਾਂ ਵੀ ਆਰ ਇੰਜੋਇੰਗ ਇਟ ਕਿ ਵੀ ਇਹਨਾਂ ਦਾ ਜਿਹੜਾ ਅੰਦਾਜ਼ ਹੈ, ਜਿਸ ਕਿਸਮ ਦਾ ਇਹ ਚੀਕ ਝਾੜਾ ਪਾ ਰਹੇ ਨੇ। ਔਰ ਲੇਕਿਨ ਦੂਸਰੇ ਪਾਸੇ ਮੈਨੂੰ ਜਦੋਂ ਮੈਂ ਇਹ ਕਹਿ ਰਿਹਾ ਕਿ ਇੱਕ ਪਲੈਨਡ ਤਰੀਕੇ ਦੇ ਨਾਲ ਵੀ ਮਾਹੌਲ ਸਿਰਜਿਆ ਜਾ ਰਿਹਾ ਹੈ, ਜਿਹਦੇ ਥੱਲੇ ਜਦੋਂ ਉਹਨਾਂ ਨੇ ਕ੍ਰੈਕ ਡਾਊਨ ਕਰਨਾ ਹੈ, ਨੈਕਸਟ ਆਪਰੇਸ਼ਨ ਦੇ ਨਾਂ ਥੱਲੇ ਸਿੱਖਾਂ ਦੀ ਨਸਲਕੁਸ਼ੀ ਕਰਨੀ ਹੈ, ਉਹਦੇ ਲਈ ਜਿਹੜਾ ਹੈ ਉਹ ਮਾਹੌਲ ਤਿਆਰ ਕਰ ਰਹੇ ਨੇ। ਔਰ ਇਸੇ ਤਰ੍ਹਾਂ ਜਿਹੜਾ ਉਹਨੇ ਫਿਰ ਪ੍ਰਾਈਮ ਮਿਨਿਸਟਰ ਦਾ ਮਜ਼ਾਕ ਉਡਾਇਆ ਕਿ ਵੀ ਉਹ ਤਾਂ ਉੱਥੇ ਕਹਿ ਕੇ ਆਇਆ ਸੀ ਕਿ ਵੀ ਵਿਲ ਟੇਕ ਐਵਰੀ ਐਕਸ਼ਨ ਥਰੂ ਆਵਰ ਪੁਲਿਸ, ਆਵਰ ਸਿਕਿਉਰਿਟੀ ਏਜੰਸੀਜ਼। ਔਰ ਇਹਦੇ ਤੇ ਖਾਸ ਤੌਰ ਤੇ ਹਿੰਦੂ ਹਿਊਮਨ ਰਾਈਟਸ ਵਾਲੇ ਵੀ ਗਰੁੱਪ ਕੋਈ ਹੈ, ਉਹ ਚੀਕਾਂ ਮਾਰ ਰਿਹਾ। ਔਰ ਜਿਹੜਾ ਉਹਨਾਂ ਦਾ ਪ੍ਰੈਜ਼ੀਡੈਂਟ ਕੋਈ ਹੈਗਾ ਗੇਟਸ, ਉਹ ਕਹਿ ਰਿਹਾ ਆਸਟ੍ਰੇਲੀਆ ਟੁਡੇ ਨਾਲ ਗੱਲਬਾਤ ਕਰਦੇ ਆ, ਇੰਡੀਅਨ ਕੌਂਸੂਲੇਟ ਵਾਸ ਫੋਰਸਡ ਟੂ ਕਲੋਜ਼ ਟੁਡੇ ਡਿਊ ਟੂ ਸੇਫਟੀ ਕੰਸਰਨਸ after Six for Justice targeted them with their propaganda। propaganda ਸੀ ਕਿ ਕੋਈ ਮਿਜ਼ਾਈਲ ਸੀ, ਉਹਨਾਂ ਦੇ ਹੱਥ 'ਚ ਬੈਨਰ ਫੜੇ ਹੋਏ ਨੇ ਔਰ ਉਹ ਕਹਿ ਰਹੇ ਨੇ ਕਿ ਭਾਈ ਰੈਫਰੈਂਡਮ 'ਚ ਸ਼ਮੂਲੀਅਤ ਕਰੋ। ਇਹ ਇੱਕ ਰੇਸਿਸਟ ਆਈਡੀਓਲੋਜੀ ਹੈ ਇਹਨਾਂ ਦੀ। ਉਹਨਾਂ ਨੇ ਕੋਈ ਹਿੰਦੂਆਂ ਦੇ ਅਗੇਂਸਟ ਨਾਅਰੇ ਨਹੀਂ ਲਾਏ ਹੈ, ਪਰ ਕਹਿ ਰਹੇ ਨੇ ਜੀ ਉਹ ਤਾਂ ਹਿੰਦੂਆਂ ਨੂੰ ਸੁਪਰਮਿਸਟ ਕਹਿ ਕੇ ਹਿੰਦੂਆਂ ਦੇ ਖਿਲਾਫ ਨਾਅਰੇ ਲਾ ਰਹੇ ਸੀ। ਔਰ ਇਹ ਸਾਰੇ ਦੇ ਉੱਤੇ ਜਿਹੜਾ ਉਹਨਾਂ ਨੇ ਕਿਹਾ ਕਿ ਵੀ the presence of Brisbane Sikh temple bus accommodating the protesters was very concerning। ਉਹ ਕਹਿੰਦੇ ਜੀ ਆ ਬੱਸ ਗੁਰਦੁਆਰੇ ਨੇ ਬੱਸ ਭੇਜ ਦੀ, ਉਸ ਬੱਸ में ਆ ਗਏ। ਲੰਗਰ ਦਾ ਤਾਂ ਦੱਸਿਆ ਹੀ ਨਹੀਂ, ਲੰਗਰ ਵੀ ਖਾਦਾ ਹੋਣਾ ਇਹਨਾਂ ਨੇ ਚੋਰਾਂ ਨੇ ਜਿਹੜੇ ਕਰ ਰਹੇ ਨੇ। ਪਿੱਛੇ ਦੀ ਜਾ ਕੇ ਕਹਿੰਦੇ ਹੋਣੇ ਭਾਈ ਸੁਬह का भूख से हैं, कुछ दे जाओ, हमें भी दे दो भाई। ਕਹਿੰਦੇ ਗੁਰਦੁਆਰੇ ਦੀ ਬੱਸ ਵੀ ਆ ਗਈ, ਪਲੈਕੇਟ ਵੀ ਫਾੜੇ। ਦੇਖੋ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਤਾਂ ਕਹਿ ਕੇ ਆਇਆ ਸੀ ਕਿ ਅਸੀਂ ਜਾਂਦੇ ਹਾਂ ਸਾਰੇ ਚੁੱਕ ਕੇ ਅੰਦਰ ਦੇ ਦੇਵਾਂਗੇ, ਇਹ ਤਾਂ ਅੰਦਰਲੇ ਵੀ ਬਾਹਰ ਆ ਗਏ ਨੇ। ਸੋ ਲੇਕਿਨ ਵੀ ਨੀਡ ਟੂ ਬੀ ਵੈਰੀ ਕੇਅਰਫੁਲ, ਸਮਥਿੰਗ ਇਜ਼ ਕੁਕਿੰਗ। ਐਂਡ ਅੰਗਰੇਜ਼ੀ ਵਾਲੇ ਤਾਂ ਸਮਥਿੰਗ ਇਜ਼ ਫਿਸ਼ੀ ਕਹਿੰਦੇ ਨੇ, ਅਸੀਂ ਦੋਨੋਂ ਜੋੜਨਾ ਚਾਹੁੰਦੇ ਹਾਂ ਕਿ ਸਮਥਿੰਗ fishy is cooking। yes ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ, ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਆਸਟ੍ਰੇਲੀਆ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਦੂਜਾ ਸੈਂਟਰ ਬ੍ਰਿਸਬੇਨ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ 19 ਮਾਰਚ ਦਿਨ ਐਤਵਾਰ ਨੂੰ ਬ੍ਰਿਸਬੇਨ ਕਨਵੈਨਸ਼ਨ ਐਂਡ ਐਗਜ਼ੀਬਿਸ਼ਨ ਸੈਂਟਰ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ +61 420 462 499 ਜਾਂ +61 420 802 499। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ G20 ਮੁਲਕਾਂ ਦੀ ਸਮਿਟ ਬਾਰੇ ਕਿ ਜਿਹੜੀ ਅੰਮ੍ਰਿਤਸਰ ਵਿੱਚ ਹੋਣ ਜਾ ਰਹੀ ਹੈ। ਇਸ ਸੰਬੰਧੀ ਸਿੱਖਾਂ ਦਾ ਕੇਸ ਦੁਨੀਆ ਸਾਹਮਣੇ ਪੇਸ਼ ਕਰਨ ਲਈ ਦਲ ਖਾਲਸਾ ਜਥੇਬੰਦੀ ਅਤੇ ਕੌਮੀ ਇਨਸਾਫ ਮੋਰਚੇ ਵੱਲੋਂ ਜਿਹੜਾ ਪ੍ਰੋਗਰਾਮ ਨੇ ਉਹ ਲਿਖੇ ਗਏ ਨੇ। ਅਸੀਂ ਇਸ ਸਭ ਦੀ ਸ਼ਲਾਘਾ ਕਰਦੇ ਹਾਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਪਹਿਲਾਂ ਅਸੀਂ ਆਪਣੇ ਵਿਊਅਰਸ ਨੂੰ ਦੱਸਦੇ ਹੀ ਹੈ ਕਿ G20 ਲਫ਼ਜ਼ ਜਦੋਂ ਅਸੀਂ ਬਾਰ-ਬਾਰ ਕਹਿੰਦੇ ਹਾਂ, ਇਹਦਾ ਇੱਕ ਬਾਡੀ ਹੈ ਇੰਟਰਨੈਸ਼ਨਲ
ਕਿ ਦੁਨੀਆ ਦੀਆਂ ਜਿਹੜੀਆਂ ਸਭ ਤੋਂ ਅਹਿਮ ਆਰਥਿਕਤਾਵਾਂ ਨੇ, ਇਕਨੋਮੀਜ਼ ਨੇ 20 ਮੁਲਕਾਂ ਦੀਆਂ, ਉਹਨਾਂ ਦੀ ਇਹ ਬਾਡੀ ਹੈ। ਕਿਸੇ ਵੇਲੇ G7 G8 ਇਵੇਂ ਕੰਟਰੀਜ਼ ਦੀ ਗਿਣਤੀ ਵੱਧਦੀ ਚਲੀ ਗਈ ਔਰ G20 ਦਾ ਮਤਲਬ ਹੈ ਕਿ 20 ਮੁਲਕ ਜਿਹੜੇ ਨੇ ਇਸ ਗਰੁੱਪ ਦੇ ਮੈਂਬਰ ਨੇ ਇਕਨੋਮੀਜ਼ ਤੇ ਬੇਸਡ, ਪਹਿਲੀ ਗੱਲ। ਦੂਸਰਾ, G20 ਮੁਲਕਾਂ ਦੀ ਸਾਲ ਦੇ ਵਿੱਚ ਇੱਕ ਵਾਰ ਕਿਤੇ ਨਾ ਕਿਤੇ ਕਨਕਲੇਵ ਜਾਂ ਸਮਿਟ ਜਾਂ ਸਿਖਰ ਸੰਮੇਲਨ ਹੁੰਦਾ ਹੈ ਔਰ ਪਿਛਲੇ ਸਾਲ ਇਹ ਬਾਲੀ ਇੰਡੋਨੇਸ਼ੀਆ ਦੇ ਵਿੱਚ ਹੋਇਆ ਸੀ। ਮੋਸਟਲੀ ਇੱਕ ਥਾਂ ਦੇ ਉੱਤੇ ਹੀ ਵੈਨਿਊ ਹੁੰਦਾ ਉਹਨਾਂ ਦਾ ਜਿੱਥੇ ਉਹ ਆਪਣੀ ਸਾਰੀ ਜਿਹੜੇ ਵੀ ਇਸ਼ੂ ਨੇ ਉਹ ਡਿਸਕਸ ਕਰਦੇ ਨੇ ਔਰ ਇਸ ਦੀ ਜਿਹੜੀ ਪ੍ਰੈਜ਼ੀਡੈਂਸੀ ਹੈ ਕਿ ਵੀ ਕਿਸ ਮੁਲਕ ਦੇ ਵਿੱਚ ਹੋਏਗਾ, ਇਹਨੂੰ ਹੋਸਟ ਕੌਣ ਕਰੇਗਾ, ਇਹ ਰੋਟੇਸ਼ਨ ਵਾਈਜ਼ ਹੈ। ਸੋ ਇੰਡੋਨੇਸ਼ੀਆ ਨੇ ਪਿਛਲੇ ਸਾਲ G20 ਨੂੰ ਹੋਸਟ ਕੀਤਾ ਆਪਣੇ ਬਾਲੀ ਆਈਲੈਂਡ ਦੇ ਵਿੱਚ। ਇਸ ਵਾਰ ਇੰਡੀਆ ਨੂੰ ਇਹ ਐਜ਼ ਏ ਹੋਸਟ ਕੰਟਰੀ ਜਿਹੜਾ ਹੈ ਉਹ ਚੁਣਿਆ ਗਿਆ ਔਰ ਇਹ ਦਿੱਲੀ ਦੇ ਵਿੱਚ ਹੋਣ ਦਾ ਫੈਸਲਾ ਸੀ। ਪਰ ਕਿਉਂਕਿ ਇਹ ਨੌਟੰਕੀਬਾਜ਼ ਔਰ ਇਸ ਕਿਸਮ ਦਾ ਜੋ ਇਹਨਾਂ ਦੀ ਸਾਰੀ ਆਰਕੈਸਟ੍ਰੇਟਡ ਵੈਲਿਊ ਹੈ, ਉਹ ਤਾਂ ਕੰਮਕਾਰ ਤਾਂ ਹੈ ਨਹੀਂ ਇਸ ਹਕੂਮਤ ਦਾ ਜਾਂ RSS ਦਾ। ਸੋ ਇਹਨਾਂ ਨੇ ਇਹ ਫੈਸਲਾ ਕੀਤਾ ਕਿ ਜੀ ਅਸੀਂ ਜਿਹੜੇ ਇਸ ਪਹਿਲਾਂ ਆਲਰੇਡੀ ਜਿਹੜੇ G20 ਦੇ ਮੁਲਕਾਂ ਦੇ ਫੋਰਨ ਮਿਨਿਸਟਰਸ ਨੇ ਉਹਨਾਂ ਦੀ ਤਾਂ ਇੱਕ ਮੀਟਿੰਗ ਦਿੱਲੀ 'ਚ ਹੋ ਚੁੱਕੀ ਔਰ ਇਹਨਾਂ ਦੇ ਹੋਰ ਵੀ ਕਿਉਂਕਿ ਡੈਲੀਗੇਟ ਆਏ ਨੇ ਆਉਣ ਵਾਲੇ ਪੀਰੀਅਡ 'ਚ ਹੋਰ, ਇਹਨਾਂ ਨੇ ਕਿਹਾ ਜੀ ਅਸੀਂ ਅੱਡ-ਅੱਡ ਥਾਵਾਂ ਤੇ ਸ਼ੋਕੇਸ ਕਰਨ ਦੇ ਲਈ ਪਹਿਲਾਂ ਤਾਂ ਇਹ ਕਸ਼ਮੀਰ 'ਚ ਵੀ ਇੱਕ ਸੈਸ਼ਨ ਰੱਖਣਾ ਚਾਹੁੰਦੇ ਸੀ, ਇਹ ਦੱਸਣ ਦੇ ਲਈ ਕਿ ਜੀ ਦੇਖੋ ਕਸ਼ਮੀਰ ਤਾਂ ਬਿਲਕੁਲ ਨਾਰਮਲ ਹੈ, ਸਾਡਾ ਅੰਗ ਹੈ। ਉਹਦਾ ਕੈਨੇਡਾ ਨੇ ਵੀ ਵਿਰੋਧ ਕੀਤਾ ਔਰ ਹੋਰ ਵੀ ਹੋਇਆ, ਉਹ ਤਾਂ ਹਟ ਗਏ। ਪਰ ਹੁਣ ਇਹ ਨਹੀਂ ਹੈ ਵੀ ਉਹਨਾਂ ਨੇ ਅੰਮ੍ਰਿਤਸਰ ਰੱਖ ਕੇ ਕੋਈ ਸਿੱਖਾਂ ਨੂੰ ਜਾਂ ਸਿੱਖ ਹੋਮਲੈਂਡ 'ਚ G20 ਦਾ 100 ਨੁਮਾਇੰਦਾ ਆਏਗਾ ਔਰ ਦੂਜਾ ਆਏਗਾ। ਉਹ ਇਸ ਕੰਟੈਕਸਟ ਦੇ ਵਿੱਚ ਜਦੋਂ ਕਿ ਇਸ ਵੇਲੇ ਦੁਨੀਆ 'ਚ ਇੱਕ ਪਾਸੇ ਖਾਲਿਸਤਾਨ ਰੈਫਰੈਂਡਮ ਦੇ ਥੱਲੇ ਕੌਮੀ ਆਜ਼ਾਦੀ ਦੀ ਗੱਲ ਵੀ ਤੁਰ ਰਹੀ ਹੈ, ਉਹ ਕਿਉਂਕਿ ਅੰਮ੍ਰਿਤਸਰ ਸਾਡਾ ਸੈਂਟਰ ਹੈ, ਸਪਿਰਿਚੁਅਲ ਵੀ ਹੈ, ਸਾਡੀ ਸਟਰਗਲ ਦਾ ਵੀ ਹੈ, ਸਾਡਾ ਅਕਾਲ ਤਖਤ ਵੀ ਹੈ, ਮੀਰੀ ਪੀਰੀ ਦੀ ਸਟਰਗਲ। ਸੋ ਪ੍ਰਭਾਵ ਉਹ ਇਹ ਦੇਣਾ ਚਾਹੁੰਦੇ ਨੇ ਕਿ ਜੀ ਦੇਖੋ ਇੱਥੇ ਬਿਲਕੁਲ ਨਾਰਮਲ ਹੈ, ਸਿੱਖ ਹੋਮਲੈਂਡ ਪੰਜਾਬ ਸਾਡੇ ਆਰਮੀ ਜੈਕਬੂਟ ਥੱਲੇ ਹੈ ਔਰ ਅਸੀਂ ਉਹਨਾਂ ਦੀ ਇਹ ਸਪਿਰਿਚੁਅਲ ਕੈਪੀਟਲ 'ਚ ਦੇਖੋ ਇਸ ਨੂੰ ਅਸੀਂ ਆਰਗੇਨਾਈਜ਼ ਕਰ ਰਹੇ। ਦਾ ਮਤਲਬ ਹੈ ਕੋਈ ਲਾ ਐਂਡ ਆਰਡਰ ਜਾਂ ਕੋਈ ਪ੍ਰੋਬਲਮ ਨਹੀਂ। ਹਾਲਾਂ ਅਸੀਂ ਜਦੋਂ ਦੇਖਦੇ ਹਾਂ ਵੀ ਇਹਨਾਂ ਦਾ ਕਿਸ ਲੈਵਲ ਦੇ ਉੱਤੇ, ਨਹੀਂ ਤਾਂ 20 ਮੁਲਕਾਂ ਦੇ ਨੁਮਾਇੰਦਿਆਂ ਨੇ ਆਉਣਾ 150 ਡੈਲੀਗੇਟ ਕਿੱਡਾ, ਪਰ ਪਿਛਲੇ ਕਈ ਹਫ਼ਤਿਆਂ ਤੋਂ ਉਹਨਾਂ ਨੇ ਪੰਜਾਬ ਨੂੰ ਵੀ ਇੱਕ ਫੌਜੀ ਛਾਉਣੀ ਬਣਾਇਆ ਹੋਇਆ ਹੈ। 18 ਕੰਪਨੀਆਂ ਦਾ ਅਸੀਂ ਜ਼ਿਕਰ ਕੀਤਾ ਔਰ ਇੱਕ ਖਬਰ ਅਸੀਂ ਦੇਖਦੇ ਹਾਂ G20 ਲਈ DJP ਯਾਦਵ ਅੰਮ੍ਰਿਤਸਰ ਪਹੁੰਚੇ ਔਰ ਦਰਸ਼ਕ ਦੇਖ ਸਕਦੇ ਨੇ ਉਸ ਪਿਕਚਰ ਨੂੰ ਔਰ ਉਹਦੇ 'ਚ ਉਹਨਾਂ ਨੇ ਖਾਲਸਾ ਕਾਲਜ ਦੇ ਵਿੱਚ ਸੁਰੱਖਿਆ ਪ੍ਰਬੰਧ ਕੀ ਨੇ, ਗੁਰੂ ਨਾਨਕ ਯੂਨੀਵਰਸਿਟੀ 'ਚ ਕੀ ਨੇ, ਉਹਦੇ ਦੌਰੇ ਨੇ। ਕਿਉਂਕਿ ਇੱਕ ਅੰਮ੍ਰਿਤਸਰ 15 ਤੋਂ 17 ਮਾਰਚ ਤੱਕ ਇਹ ਗੁਰੂ ਨਾਨਕ ਯੂਨੀਵਰਸਿਟੀ ਔਰ ਖਾਲਸਾ ਕਾਲਜ ਇਨੋਵੇਟਿਵ ਪੰਜਾਬ ਕਲਚਰਲ ਤੇ ਫਲਾਣਾ ਢਿਮਕਾ ਉਹਦੇ ਥੱਲੇ ਹੈ। ਫਿਰ ਸੈਸ਼ਨ ਜਿਹੜਾ ਹੈ 19 ਤੇ 20 ਮਾਰਚ ਨੂੰ ਜਿਹੜੇ G20 ਦਾ ਅਸਲੀ ਸੰਮੇਲਨ ਹੈ ਉਹ ਹੋ ਰਿਹਾ। ਇਹਦੇ ਜਿਹੜਾ ਪਹਿਲਾ ਸਬਜੈਕਟ ਹੈ ਉਹ ਤਾਂ ਐਜੂਕੇਸ਼ਨ ਹੈ, ਦੂਸਰਾ ਮਜ਼ਦੂਰੀ ਦੇ ਉੱਤੇ ਹੈ ਔਰ ਇਸ ਨੂੰ ਬਿਹਤਰ ਬਣਾਉਣ ਲਈ ਕਿ ਲੇਟੈਸਟ ਟੈਕਨੋਲੋਜੀ ਕੀ ਹੈ, ਅੱਡ-ਅੱਡ ਮੁਲਕਾਂ ਦੇ ਜਿਹੜੇ ਨੇ ਨੁਮਾਇੰਦੇ ਉਹ ਪਹੁੰਚ ਰਹੇ ਨੇ ਔਰ ਭਗਵੰਤ ਮਾਨ ਇਸ ਦੇ ਉੱਤੇ ਜਿਹੜਾ ਹੈ ਉਹ ਬੜਾ ਸ਼ੇਖੀ ਮਾਰ ਰਿਹਾ ਕਿ G20 ਮੀਟ ਸਟੇਜ ਸੈਟ ਪੰਜਾਬ ਟੂ ਸ਼ੋਕੇਸ ਇਟਸ ਇਨੋਵੇਟਿਵ ਸਾਈਡ ਕਿ ਜੀ ਬੜਾ ਇਨੋਵੇਟਿਵ। ਹਾਂ ਤੂੰ ਜੇ ਇਨੋਵੇਟਿਵ ਦਿਖਾਣੀ ਹੈ ਤਾਂ ਆਪਣੇ ਪਿੰਡ ਲਿਜਾ ਕੇ ਸ਼ਰਾਬ ਦੀ ਭੱਟੀ ਦਿਖਾ ਕਿ ਵੀ ਅਸੀਂ ਕਿਵੇਂ ਸ਼ਰਾਬ ਕੱਢਦੇ ਆਂ, ਤੇ ਮੈਂ ਤਾਂ ਉਹੀ ਪੀਂਦਾ ਦੇਖ ਲਓ ਚੀਫ ਮਿਨਿਸਟਰ ਤੱਕ ਪਹੁੰਚ ਗਿਆ, ਹੁਣ ਮੈਨੂੰ ਕੁਰਸੀ ਦੀ ਸ਼ਰਾਬ ਵੀ ਚੜੀ ਹੋਈ ਹੈ ਤੇ ਅਦਰਵਾਈਜ਼ ਵੀ ਜਿਹੜਾ ਮੈਂ ਏਜੰਸੀਆਂ ਦੀ ਖੇਡ ਰਿਹਾ। ਪਰ ਇਸ ਸਾਰੇ ਦੇ ਚੱਲਦੇ ਆ ਕਿਉਂਕਿ ਜੇ ਉਹ ਇਹ ਮੈਸੇਜ ਦੇਣਾ ਚਾਹੁੰਦੇ ਨੇ ਇੰਡੀਅਨ ਸਿਸਟਮ ਕਿ ਭਈ ਇਹ ਅੰਮ੍ਰਿਤਸਰ ਔਰ ਪੰਜਾਬ ਸਾਡੇ ਆਰਮੀ ਜੈਕਬੂਟ ਥੱਲੇ, ਤੇ ਫਿਰ ਮੈਂ ਸਮਝਦਾ ਵੀ ਦੋਵੇਂ ਹੀ ਸਿੱਖ ਆਰਗੇਨਾਈਜੇਸ਼ਨ ਦਲ ਖਾਲਸਾ ਜਿਹੜੀ ਸਭ ਤੋਂ ਪੁਰਾਣੀ ਪੰਜਾਬ 'ਚ ਖਾਲਿਸਤਾਨ ਦੀ ਤਹਿਰੀਕ ਨੂੰ ਸ਼ੁਰੂ ਕਰਨ ਵਾਲੇ ਭਾਈ ਗਜਿੰਦਰ ਸਿੰਘ ਦਲ ਖਾਲਸਾ ਔਰ ਉਹਨਾਂ ਦੇ ਸਾਥੀਆਂ ਦੀ ਜਿਹੜੀ ਹੈ ਮਿਹਨਤ ਸਦਕਾ ਹੋਂਦ 'ਚ ਆਈ। ਫਿਰ 84 ਤੋਂ ਬਾਅਦ ਪਾਬੰਦੀ ਲੱਗੀ, ਉਹਨੂੰ ਖਾਸ ਪਾਬੰਦੀ ਤੋਂ ਪਹਿਲਾਂ ਹੀ ਸ਼ਾਇਦ ਲੱਗ ਗਈ ਸੀ ਜਦੋਂ ਏਅਰ ਇੰਡੀਆ ਦਾ ਜਹਾਜ਼ ਹਾਈਜੈਕ ਕਰਕੇ ਲਾਹੌਰ ਲੈ ਗਏ ਸੀ 30 ਸਤੰਬਰ ਨੂੰ 1981 ਨੂੰ। ਲੇਕਿਨ ਫਿਰ ਜਿਹੜਾ ਹੈ ਉਹ ਰਿਵਾਈਵ ਹੋਈ ਔਰ ਉਹ ਭਾਰਤੀ ਇਲੈਕਸ਼ਨ ਸਿਸਟਮ 'ਚ ਤਾਂ ਨਹੀਂ ਯਕੀਨ ਰੱਖਦੇ, ਇਸ ਲਈ ਉਹਦੇ 'ਚ ਪਾਰਟਿਸਿਪੇਟ ਨਹੀਂ ਕਰਦੇ। ਪਰ ਖਾਲਿਸਤਾਨ ਦੀ ਗੱਲ ਨੂੰ ਔਰ ਉਹਨਾਂ ਨੇ ਜਿਸ ਲੈਵਲ ਦੇ ਉੱਤੇ ਕਸ਼ਮੀਰੀਆਂ ਦੇ ਨਾਲ ਵੀ ਇੰਟਰੈਕਟ ਕੀਤਾ, ਪਿੱਛੇ ਜੇ 10 ਦਸੰਬਰ ਨੂੰ ਹਿਊਮਨ ਰਾਈਟਸ ਕਨਵੈਨਸ਼ਨ
ਚੰਡੀਗੜ੍ਹ ਜਿਹਦੇ ਚ ਨਾਰਥ ਈਸਟ ਤੋਂ ਨਾਗੇ, ਮੀਜ਼ੋ, ਕਸ਼ਮੀਰੀ ਨੁਮਾਇੰਦੇ, ਇਹ ਸਾਰੇ ਵੀ ਇਸ ਪੱਖੋਂ ਦਲ ਖਾਲਸਾ ਦੀ ਵਿਜ਼ਨ ਵੀ ਹੈ, ਐਫਰਟ ਵੀ ਹੈ। ਅੱਛਾ। ਔਰ ਦੂਸਰਾ ਜ਼ਾਹਰ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕੌਮੀ ਇਨਸਾਫ ਮੋਰਚਾ ਦੋਨਾਂ ਨੇ ਪ੍ਰੋਗਰਾਮ ਉਲੀਕੇ ਨੇ। ਔਰ ਜਿਸ ਨੂੰ ਦਲ ਖਾਲਸਾ ਨੇ ਬੀਤੇ ਕੱਲ ਇਸ ਦੇ ਉੱਤੇ ਪ੍ਰੈਸ ਕਾਨਫਰੰਸ ਕੀਤੀ, TV 84 ਨੇ ਵੀ ਇਹਨੂੰ ਲਾਈਵ ਕਵਰ ਕੀਤਾ, ਜਿਹਦੇ ਚ ਉਹਨਾਂ ਨੇ ਕਿਹਾ ਕਿ ਜੀ ਅਸੀਂ ਇਹਨਾਂ 19 ਮੁਲਕ, ਕਿਉਂਕਿ 20ਵਾਂ ਤਾਂ ਭਾਰਤ ਹੀ ਹੈ, ਕਿ 19 ਮੁਲਕਾਂ ਦੇ ਨੁਮਾਇੰਦਿਆਂ ਨੂੰ ਇਹ ਲਿਖਿਆ ਸੀ ਵੀ ਅਸੀਂ ਤੁਹਾਨੂੰ ਮਿਲਣਾ ਚਾਹੁੰਦੇ, ਕਿਉਂਕਿ ਸਾਡੀ ਕੌਮ ਦੀਆਂ ਪ੍ਰੋਬਲਮਸ ਨੇ, ਸਮੱਸਿਆਵਾਂ ਨੇ। ਪਰ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਤਾਂ ਮਹਿਮਾਨ ਹੈ, ਮੇਜ਼ਬਾਨ ਦੇ ਕੋਲ ਆਏ ਹੈ, ਉਹਨਾਂ ਦੀ ਪਰਮਿਸ਼ਨ ਦੇ ਨਾਲ ਹੀ ਅਸੀਂ ਮਿਲਣਾ ਅਸੀਂ ਵੀ ਚਾਹੁੰਦੇ ਹਾਂ, ਪਰ ਉਹਨਾਂ ਦੀ ਪਰਮਿਸ਼ਨ ਨਹੀਂ ਹੈ। ਤਾਂ ਉਹਦੇ ਚ ਉਹਨਾਂ ਨੇ ਜਵਾਬ ਚ ਕਿਹਾ ਕਿ ਵੀ ਇਹ ਤਾਂ ਇਵੇਂ ਹੀ ਹੈ ਕਿ ਬੱਕਰਾ ਜਿਹੜਾ ਉਹ ਪਟੀਸ਼ਨ ਕਰੇ ਝਟਕਈ ਨੂੰ ਜਾਂ ਕਸਾਈ ਨੂੰ ਕਿ ਵੀ ਵੱਡਾ ਆਇਆ ਸਾਹਿਬ ਤੇ ਮੈਂ ਤੇਰੇ ਖਿਲਾਫ ਜਿਹੜਾ ਉਹ ਅਪੀਲ ਕਰਨੀ ਹੈ ਵੀ ਤੂੰ ਮੈਨੂੰ ਮਾਰ ਦੇਣਾ, ਤੇ ਮੈਂ ਉਹਨੂੰ ਮਿਲਣਾ ਚਾਹੁੰਦਾ। ਸੋ ਮਤਲਬ ਉਹਨਾਂ ਨੇ ਮੈਟਾਫਰ ਤਾਂ ਨਹੀਂ ਇਸਤੇਮਾਲ ਕੀਤਾ, ਪਰ ਮੈਨੂੰ ਇਵੇਂ ਹੋਇਆ ਕਿ ਵੀ ਇਹ ਤਾਂ ਇਵੇਂ ਹੀ ਹੈ। ਇਹਨਾਂ ਨੇ ਵੀ ਕਿਹਾ ਕਿ ਵੀ ਫਿਰ ਉਹਨਾਂ ਨੇ ਕਿਹਾ ਜੀ ਦੇਖੋ ਇਹਨਾਂ ਨੇ ਤਾਂ ਮਿਲਣ ਤਾਂ ਦੇਣਾ ਨਹੀਂ, ਔਰ ਇਹ ਵੀ ਉਹਨਾਂ ਨੇ ਪਹਿਲਾਂ ਦੇਖਿਆ ਹੋਣਾ ਵੀ ਜੇ ਅਸੀਂ ਪ੍ਰੋਟੈਸਟ ਵਗੈਰਾ ਦੀ ਕੋਈ ਲਾਈਨ ਰੱਖੀ ਤੇ ਇਹ ਪ੍ਰਭਾਵ ਦੇਣਗੇ, ਕਿਉਂਕਿ ਬਾਹਰਲੇ ਮੁਲਕਾਂ 'ਚ ਹੁਣ ਜਿਹੜੀ ਸਿੱਖਾਂ ਦੀ ਪੁੱਛ ਪ੍ਰਤੀਤ ਹੈ ਜਾਂ ਸਾਡਾ ਸਿਆਸੀ ਪ੍ਰਭਾਵ ਹੈ, ਉਹਨਾਂ ਕਿ ਤੁਹਾਡੇ ਘਰ ਆਏ ਆ ਹੋਮਲੈਂਡ, ਤੁਹਾਡੇ ਦਰਬਾਰ ਸਾਹਿਬ ਦੇ ਦਰਸ਼ਨ ਵੀ ਉਹਨਾਂ ਨੇ ਕਰਨੇ ਨੇ, ਦੇਖੋ ਜੀ ਇਹ ਕਰਤਾ। ਉਹਨੂੰ ਵੀ ਹੋਰ ਉਹਨਾਂ ਨੇ ਜਿਹੜਾ ਬੜਾ ਠੀਕ ਫੈਸਲਾ ਲਿਆ ਕਿ ਇਹ G20 ਸਮਿਟ ਦੇ ਬਰਾਬਰ ਉਹਨਾਂ ਨੇ ਕਿਹਾ ਜੀ ਅਸੀਂ ਉਸੇ ਦਿਨ ਪੰਜਾਬ ਸਮਿਟ ਰੱਖਤੀ ਅੰਮ੍ਰਿਤਸਰ ਦੇ ਵਿੱਚ, ਔਰ ਉਹਦੇ 'ਚ ਉਹਨਾਂ ਨੇ ਇਨਵਾਈਟ ਕੀਤਾ ਸਾਰਿਆਂ ਨੂੰ। ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਪੰਜਾਬ ਸਮਿਟ ਹੈ ਉਹਦੇ 'ਚ ਅਸੀਂ ਪੰਜਾਬ ਦਾ ਕੀ ਨਜ਼ਰੀਆ ਹੈ ਔਨ ਦਾ ਇਸ਼ੂਜ਼ ਸੋਸ਼ਲ, ਇਕਨੋਮਿਕ, ਐਜੂਕੇਸ਼ਨ, ਐਗਰੀਕਲਚਰ, ਹਿਊਮਨ ਰਾਈਟਸ, ਪੋਲੀਟੀਕਲ ਆਸਪੈਕਟਸ ਬਿਫੋਰ G20 ਨੇਸ਼ਨਸ, ਔਰ ਇਹ ਮਾਰਚ 19 ਨੂੰ ਹੋਏਗੀ, ਜਿਹੜੀ ਕਿ G20 ਸਮਿਟ ਜਿਹੜੀ 15 ਤੋਂ 17 ਔਰ 19-20 ਨੂੰ ਹੋ ਰਹੀ ਹੈ ਉਹਦੇ ਨਾਲ ਕੋਇਨਸਾਈਡ ਕਰੇਗੀ। ਔਰ ਜਿਹੜੇ ਇਸ਼ੂ ਉਹਨਾਂ ਨੇ ਕਿਹਾ ਵੀ ਸਾਡੇ ਪੰਜਾਬ ਸਮਿਟ ਦੇ ਵਿੱਚ ਹੋਣਗੇ, ਜਿਹੜੇ ਅਸੀਂ ਟੌਪਿਕ ਆਈਡੈਂਟੀਫਾਈ ਕੀਤੇ ਨੇ, ਇੰਡੀਅਨ ਸਟੇਟ ਮੈਡਲਿੰਗ ਇਨ ਸਿੱਖ ਰਿਲੀਜੀਅਸ ਅਫੇਅਰਸ, ਕਿ ਭਾਰਤੀ ਹਕੂਮਤ ਸਾਡੇ ਮਜ਼ਹਬੀ ਮਾਮਲਿਆਂ ਦੇ ਵਿੱਚ ਦਖਲਅੰਦਾਜ਼ੀ ਕਰ ਰਹੀ ਹੈ, ਕੋਲੋਨੀਅਲ ਇੰਪੀਰੀਅਲਿਸਟ ਰੂਲ ਆਫ ਇੰਡੀਆ ਇਨ ਪੰਜਾਬ, ਕਿ ਪੰਜਾਬ ਨੂੰ ਕਾਲੋਨੀ ਬਣਾਇਆ ਹੋਇਆ ਹੈ, ਇਹ ਜਿਹੜੇ ਨੇ ਇਹ ਕੋਲੋਨੀਅਲਿਸਟ ਨੇ, ਸਾਡੇ ਤੇ ਇਹਨਾਂ ਨੇ ਕਬਜ਼ਾ ਕੀਤਾ ਹੋਇਆ ਹੈ, ਡਿਸਰਿਸਪੈਕਟ ਐਂਡ ਵਾਇਓਲੇਸ਼ਨਸ ਆਫ ਹਿਊਮਨ ਰਾਈਟਸ ਆਫ ਸਟਰਗਲਿੰਗ ਨੈਸ਼ਨੈਲਿਟੀਜ਼, ਕਿ ਇਹ ਹਿਊਮਨ ਰਾਈਟ ਵਾਇਓਲੇਟ ਕਰ ਰਹੇ ਨੇ ਬਾਕੀ ਨੈਸ਼ਨੈਲਿਟੀਜ਼ ਦੇ ਵੀ, ਉਹ ਸਿੱਖ ਕਾਹਦਾ ਜਿਹੜਾ ਦੂਜਿਆਂ ਦਾ ਝੰਡਾ ਨਾ ਚੁੱਕੇ। ਉਹਨਾਂ ਨੇ ਫਿਰ ਉਹਦੇ 'ਚ ਗੱਲ ਕੀਤੀ ਇੰਡੀਜਨਸ ਪੀਪਲ ਐਂਡ ਮਾਈਨੋਰਿਟੀਜ਼, ਕਿ ਜੋ ਧੱਕਾ ਘੱਟ ਗਿਣਤੀਆਂ ਨਾਲ ਹੋ ਰਿਹਾ ਹੈ ਔਰ ਟ੍ਰਾਈਬਲਸ ਨਾਲ ਹੋ ਰਿਹਾ। ਪ੍ਰੈਜ਼ੈਂਟ ਡੇ ਇੰਡੀਅਨ ਗਵਰਨਮੈਂਟ ਇਨਫਲੂਐਂਸਡ ਅੰਡਰ ਹਿੰਦੂਤਵਾ ਆਈਡੀਓਲੋਜੀ saffronizing the education system and imposing one language, one culture on the religious and ethnic minorities, ਕਿ ਹਿੰਦੂ ਹਿੰਦੀ ਹਿੰਦੁਸਤਾਨ ਦੇ ਏਜੰਡੇ ਵਾਲੇ ਇਹ ਸਾਡੇ ਉੱਤੇ ਇਸ ਨੂੰ ਥੋਪ ਰਹੇ ਨੇ ਬਾਕੀ ਘੱਟ ਗਿਣਤੀਆਂ ਦੇ ਉੱਤੇ ਵੀ। ਸਟੇਟਸ ਇਨਜਸਟਿਸ ਐਂਡ ਡਿਸਕ੍ਰਿਮੀਨੇਸ਼ਨ ਟੂ ਪੋਲੀਟੀਕਲ ਪ੍ਰਿਜ਼ਨਰਸ, ਕਿ ਕੈਦਾਂ ਪੂਰੀਆਂ 30-32 ਸਾਲ ਹੋ ਗਏ ਨੇ ਉਹਨਾਂ ਨੂੰ ਛੱਡ ਨਹੀਂ ਰਹੇ। ਸਟੇਟ ਇੰਜੀਨੀਅਰਿੰਗ ਇਮੀਗ੍ਰੈਂਟ ਇਨਫਲਕਸ ਟੂ ਚੇਂਜ ਡੈਮੋਗ੍ਰਾਫੀ ਆਫ ਪੰਜਾਬ, ਕਿ ਬਾਹਰੋਂ ਲਿਆ ਕੇ ਇੱਥੇ ਵਸਾ ਰਹੇ ਨੇ ਤਾਂ ਕਿ ਸਾਡੀ ਆਬਾਦੀ ਜਿਹੜੀ ਆ ਉਹ ਘਟਾਈ ਜਾ ਸਕੇ, ਚੇਂਜ ਆਫ ਡੈਮੋਗ੍ਰਾਫੀ। ਇੰਪੈਕਟ ਆਫ ਸਟੇਟ ਪਾਲਿਸੀਜ਼ ਔਨ ਦਾ ਐਗਰੀਕਲਚਰ ਇਕੋਨਮੀਜ਼ ਆਫ ਦਾ ਫਾਰਮਿੰਗ ਕਮਿਊਨਿਟੀ, ਕਿ ਕਿਵੇਂ ਸਟੇਟ ਜਿਹੜੀ ਹੈ ਉਹ ਸਾਡੀ ਐਗਰੀਕਲਚਰ ਬੇਸਡ ਇਕੋਨਮੀ ਨੂੰ ਡਿਸਟਰੋਏ ਕਰ ਰਹੀ ਹੈ। ਓਪਨਿੰਗ ਆਫ ਦਾ ਵਾਗਾ ਬਾਰਡਰ ਫॉर ਟ੍ਰੇਡ ਐਂਡ ਕੰਟਰੀਬਿਊਸ਼ਨ ਫॉर ਐਗਰੀਕਲਚਰਲ ਗੁੱਡਸ ਇਨ ਅ ਟਾਈਮ ਆਫ ਗਲੋਬਲ ਫੂਡ ਕ੍ਰਾਈਸਿਸ, ਕਿਉਂਕਿ G20 ਦੇ ਸਾਹਮਣੇ ਗਲੋਬਲ ਫੂਡ ਕ੍ਰਾਈਸਿਸ ਦਾ ਉਹਨਾਂ ਨੇ ਕਿਹਾ ਜੀ ਖੋਲੋ ਅਟਾਰੀ ਬਾਰਡਰ। ਜਿਹੜਾ ਗਲੋਬਲ ਫੂਡ ਕ੍ਰਾਈਸਿਸ ਕਿਵੇਂ ਜਿਹੜਾ ਉਹ ਹੱਲ ਹੋਏਗਾ ਜੇ ਅਸੀਂ ਇੱਕ ਦੂਜੇ ਨਾਲ ਵਿਜ਼ਿਟ ਨਹੀਂ ਕਰ ਸਕਦੇ। ਰੋਲ ਆਫ ਦਾ ਸਮਗਲਰ, ਪੋਲੀਟੀਸ਼ੀਅਨ, ਪੁਲਿਸ ਨੈਕਸਸ ਇਨ ਫਲਰਿਸ਼ਿੰਗ ਡਰਗ ਐਂਡ ਫਲਰਿਸ਼ਿੰਗ ਡਰਗ ਮੈਨੇਸ, ਕਿ ਇਹ ਸਮਗਲਰ ਔਰ ਪੋਲੀਟੀਸ਼ੀਅਨ ਔਰ ਪੁਲਿਸ ਕਿਵੇਂ ਇਹ ਡਰੱਗਸ ਲਿਆ ਕੇ ਇਹਨਾਂ ਨੇ ਸਾਨੂੰ ਬਰਬਾਦ ਕੀਤਾ। ਸਟੇਟ ਪੋਰਟਰੇਇੰਗ ਦਾ ਸਟਰਗਲ ਫॉर ਦਾ ਰਾਈਟ ਆਫ ਸੈਲਫ ਡਿਟਰਮੀਨੇਸ਼ਨ as a law and order problem and refusing to acknowledge it as a political conflict, thirsting for political resolutions, ਕਿ ਸਿੱਖ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਮੰਗ ਕਰਦੇ ਨੇ ਪਰ ਇਹ ਇਹਨੂੰ ਲਾ ਐਂਡ ਆਰਡਰ ਪ੍ਰੋਬਲਮ ਕਹਿ ਕੇ ਸਾਡੇ ਇਸ ਹੱਕ ਨੂੰ ਵੀ ਕੁਚਲ ਰਹੇ ਨੇ ਔਰ ਸਾਨੂੰ ਵੀ ਜਿਹੜਾ ਕੁਚਲ ਰਿਹਾ। ਇਨ ਵਾਇਓਲੇਸ਼ਨ ਆਫ ਰਾਈਪੇਰੀਅਨ ਪ੍ਰਿੰਸੀਪਲਸ ਦਾ ਕੰਟੀਨਿਊਡ ਲੂਟ ਆਫ ਨੈਚੁਰਲ ਰਿਸੋਰਸਿਸ ਐਸਪੈਸ਼ਲੀ ਰਿਵਰ ਵਾਟਰ, ਕਿ ਸਾਡਾ ਦਰਿਆਈ ਪਾਣੀ ਲੁੱਟਿਆ ਜਾ ਰਿਹਾ। ਬਲੈਕਮੇਲਿੰਗ ਔਰ ਆਰਮ ਟਵਿਸਟਿੰਗ ਆਫ ਮੀਡੀਆ ਟੂ ਟੋ ਸਟੇਟਸ ਲਾਈਨ ਐਂਡ ਥਿੰਕਿੰਗ, ਕਿ ਮੀਡੀਆ ਰਾਹੀਂ ਕਿਵੇਂ ਉਹਨਾਂ ਨੂੰ ਬਲੈਕਮੇਲ ਕੀਤਾ ਕਿ ਉਹ ਸਟੇਟ ਦੀ ਲਾਈਨ ਟੋ ਕਰਨ। ਸਨੂਪਿੰਗ ਓਵਰ ਸੋਸ਼ਲ ਮੀਡੀਆ, ਸੋਸ਼ਲ ਮੀਡੀਆ ਦੇ ਉੱਤੇ ਅੰਕੁਸ਼ ਕਿਵੇਂ ਲਾਇਆ ਜਾ ਰਿਹਾ ਨੇ।
ਬੈਨਿੰਗ ਐਂਡ ਡਿਸੇਬਲਿੰਗ ਸੋਸ਼ਲ ਮੀਡੀਆ ਅਕਾਊਂਟਸ ਆਫ ਗਰੁੱਪਸ ਐਂਡ ਇੰਡੀਵਿਜੂਅਲਸ, ਜਿਹੜੇ ਸਰਕਾਰ ਦੇ ਖਿਲਾਫ ਬੋਲਦੇ ਨੇ ਉਹਨਾਂ ਦੇ ਸੋਸ਼ਲ ਮੀਡੀਆ ਅਕਾਊਂਟ ਬੈਨ ਜਾਂ ਉਹਨਾਂ ਨੂੰ ਜਿਹੜਾ ਬਲੌਕ ਕਰ ਦਿੱਤਾ ਜਾਂਦਾ ਹੈ। ਅੱਛਾ, ਐਂਡ 'ਚ ਉਹਨਾਂ ਨੇ ਕਿਹਾ ਵੀ ਹੈਵ ਨੋ ਇਸ਼ੂਜ਼ ਵਿਦ ਆਵਰ ਗੈਸਟ ਫਰਮ ਵਰਲਡ ਓਵਰ ਐਂਡ ਦੇ ਆਰ ਮੋਸਟ ਵੈਲਕਮ। ਅਸੀਂ ਵੈਲਕਮ ਕਰਦੇ ਹਾਂ, ਬਟ ਇਟ ਇਜ਼ ਆਵਰ ਰੋਲ ਐਂਡ ਰਿਸਪੌਂਸਿਬਿਲਿਟੀ ਟੂ ਟੈਲ them that while peace and progress goes hand in hand, peace follows with justice and equality, equity. कि भाई जे justice और बराबरी नहीं है, कोई peace post नहीं होनी. Peace can't be established where state repression and injustice is order of the day. कि भाई जिथे दबाना और लोगों के हक खोने ये ਜਿਹੜਾ ਸਟੇਟ ਦੀ ਪਾਲਿਸੀ ਹੈ। ਔਰ ਮੈਂ ਸਮਝਦਾ ਵੀ ਜਿਹੜੇ ਇਸ਼ੂ ਵੀ ਚੁੱਕੇ ਨੇ ਔਰ ਦੂਸਰਾ ਵੀ ਔਰ ਕੌਮੀ ਇਨਸਾਫ ਮੋਰਚੇ ਨੇ ਤੇ ਕਿਹਾ ਵੀ ਅਸੀਂ ਤਾਂ ਪ੍ਰੋਟੈਸਟ ਕਰਾਂਗੇ, ਭਾਵੇਂ ਸਿੰਬੋਲਿਕ ਹੀ ਕਰੀਏ, ਉਹ ਤਾਂ ਉਹਨਾਂ ਨੂੰ ਕਿਤੇ ਨਹੀਂ ਜਾ ਪਹੁੰਚਣ ਦੇਣਾ। ਪਰ ਜੇ ਇਹ ਸਿੱਖ ਸਮਿਟ ਹੋ ਜਾਂਦੀ ਹੈ G20 ਦੇ ਨਾਲ ਔਰ ਇਹ ਇਸ਼ੂਜ਼ ਆਲਰੇਡੀ ਮੀਡੀਆ 'ਚ ਤਾਂ ਚਲੇ ਗਏ, ਇਹ ਤਾਂ ਹੋ ਗਿਆ ਵੀ ਚੈਲੰਜ ਹੋ ਗਏ। ਇਹ ਨਹੀਂ ਹੈ ਕਿ ਬਈ ਉਹਨਾਂ ਦਾ ਜਿਹੜਾ ਨੈਫੀਰੀਅਸ ਏਜੰਡਾ ਇੰਡੀਅਨ ਏਜੰਸੀਆਂ ਦੱਸਣ ਲਈ ਕਿ ਦੇਖੋ ਜੀ ਅਸੀਂ G20 ਦੀ ਜਿਹੜੀ ਸਮਿਟ ਇੱਕ ਅੰਮ੍ਰਿਤਸਰ 'ਚ ਕਰ ਰਹੇ ਹਾਂ ਕਿ ਉੱਥੇ ਸਭ ਸਾਡੇ ਕਬਜ਼ੇ 'ਚ ਹੈ, ਉਹਨੂੰ ਦੱਸਦਾ ਵੀ ਨਹੀਂ। ਦੱਸਦਾ ਜੀ ਅਸੀਂ ਹੈਗੇ ਹਾਂ ਇੱਥੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣਾ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਐਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਐਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨੌਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਚੌਥੇ ਸੈਗਮੈਂਟ ਵਿੱਚ ਆਪਾਂ ਇੱਕ ਲਿਖਤ ਸਾਂਝੀ ਕਰਨ ਜਾ ਰਹੇ ਹਾਂ ਜਿਹੜੀ ਕਿ ਟੋਰਾਂਟੋ ਤੋਂ ਸਾਡੇ ਵੀਰ ਅਤੇ TV 84 ਦੇ ਖੈਰ ਖਵਾ ਜਵਾਰ ਸ਼ਾਹ ਸਾਹਿਬ ਜੀ ਨੇ ਭੇਜੀ ਹੈ। ਸੋ ਜਿਸ ਵਿੱਚ ਉਹਨਾਂ ਨੇ ਭਾਰਤੀ ਮੁਸਲਮਾਨਾਂ ਦੀ ਗੁਲਾਮ ਜਹਿਨੀਅਤ ਦੀ ਵਜ੍ਹਾ ਜਿਹੜੀ ਹੈ ਉਹ ਬਿਆਨ ਕਰਦਿਆਂ ਇਸ ਨੂੰ ਸਟਾਕਹੋਮ ਸਿੰਡਰਮ ਦਾ ਜਿਹੜਾ ਨਾਂ ਦਿੱਤਾ ਔਰ ਉਹਨਾਂ ਨੇ ਸਿੱਖਾਂ, ਕਸ਼ਮੀਰੀਆਂ ਤੇ ਨਾਰਥ ਈਸਟ ਦੇ ਕਬੀਲਿਆਂ ਦੀ ਜਿਹੜੀ ਹੈ ਉਹ ਤਾਰੀਫ ਕੀਤੀ ਹੈ ਜਿਹੜੇ ਕਿ ਆਪਣੀ ਹੋਂਦ ਲਈ ਬਹਾਦਰੀ ਨਾਲ ਲੜ ਰਹੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਬੇਸ਼ੱਕ ਟਾਈਮ ਚੇਂਜ ਨੇ ਸਾਡੇ ਪੰਜਾਬ ਤੋਂ ਵਿਊਅਰਸ ਨੂੰ ਥੋੜਾ ਘਟਾਇਆ, ਕਈਆਂ ਨੂੰ ਸ਼ਾਇਦ ਪਤਾ ਵੀ ਨਹੀਂ ਸੀ, ਹੁਣ ਹੌਲੀ ਹੌਲੀ ਪਿਕ ਹੋ ਰਿਹਾ, ਪਰ ਫਿਰ ਵੀ ਅਸੀਂ ਉਹਨਾਂ ਨੂੰ ਰੈਕਗਨਾਈਜ਼ ਕਰਨਾ ਚਾਹੁੰਦੇ ਹਾਂ ਜਿਹੜੇ ਲਾਈਵ ਚੈਟ ਦੇ ਉੱਤੇ ਸਾਡੇ ਨਾਲ ਜੁੜੇ ਹੋਏ ਨੇ ਔਰ ਰੂਟੀਨ ਵਾਂਗ ਜ਼ੁਬੇਰ ਯਾਕੂਬ ਸਾਹਿਬ ਪੂਰੇ ਜੋਸ਼ੋ ਖਰੋਸ਼ ਦੇ ਨਾਲ ਜੁਆਇਨ ਕਰਦੇ ਨੇ। ਉਹਨਾਂ ਨੇ ਲਵ ਹਾਰਟ ਦਾ ਇਹ ਬਣਾਇਆ ਸਾਈਨ, ਖਾਲਿਸਤਾਨ, ਖਾਲਸਾ ਫॉर ਖਾਲਿਸਤਾਨ, ਰੀਅਲ ਸਿੱਖ ਫॉर ਖਾਲਿਸਤਾਨ। ਬਹੁਤ ਬਹੁਤ ਸ਼ੁਕਰੀਆ ਜ਼ੁਬੇਰ ਸਾਹਿਬ। ਔਰ ਸਾਡੇ ਵੀਰ ਲਖਵਿੰਦਰ ਔਲਖ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਨੇ। ਔਰ ਇਸੇ ਤਰ੍ਹਾਂ ਰਾਜਨਪ੍ਰੀਤ ਸਿੰਘ ਉਹਨਾਂ ਨੇ ਫਤਿਹ ਬੁਲਾਈ ਹੈ। ਮੁਹੰਮਦ ਅਸਲਮ ਵੈਲਕਮ ਡੀਅਰ। ਔਰ ਇਸੇ ਤਰ੍ਹਾਂ ਮਨਿੰਦਰ ਸਿੰਘ ਉਹਨਾਂ ਨੇ ਤਾਂ 2-3 ਮੈਸੇਜ ਲਿਖੇ ਨੇ ਔਰ ਉਹਨਾਂ ਨੇ ਕਿਹਾ ਜੀ ਅਸੀਂ ਜਿਹੜਾ ਰੈਗੂਲਰ ਸੁਣਦੇ ਆ, ਤੁਹਾਨੂੰ ਮਿਲਣ ਨੂੰ ਵੀ ਜੀ ਕਰਦਾ ਹੈ। ਮੋਸਟ ਵੈਲਕਮ, ਜਦੋਂ ਵੀ ਗੁਰੂ ਨੇ ਚਾਹਿਆ ਔਰ ਤੁਸੀਂ ਆ ਸਕੇ ਅਸੀਂ ਜ਼ਰੂਰ ਮਿਲਾਂਗੇ। ਔਰ ਇਹ ਸਾਰੇ ਦੇ ਨਾਲ ਨਾਲ ਬਹੁਤ ਸਾਰੇ ਮੈਸੇजेस ਨੇ ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ। ਉਹਨਾਂ ਨੇ ਕਿਹਾ ਕਿ ਵੀ ਜੇ ਕੋਈ ਟਰਸਟਵਰਦੀ ਪ੍ਰੋਗਰਾਮ ਹੈ ਜਿਹੜਾ ਇਤਬਾਰ ਹੈ ਜਿਸ ਦੇ ਉੱਤੇ ਇਹ ਸੱਚੋ ਸੱਚ ਹੈ
ਮਨਿੰਦਰ ਸਿੰਘ ਜੋ ਚਾਵੇ ਤੇਰਾ ਖਾਲਸਾ, ਉਹਨਾਂ ਨੇ ਇਹ ਕਿਹਾ ਕਿ ਵੀ ਲਿਖਣ ਨੂੰ ਬਹੁਤ ਕੁਝ ਹੈ, ਲਿਖ ਨਹੀਂ ਸਕਦੇ ਬਾਬਾ ਜੀ, ਤੁਹਾਨੂੰ ਮਿਲਣ ਨੂੰ ਬਹੁਤ ਜੀ ਕਰਦਾ ਹੈ, ਕਿੱਥੇ USA, ਕਿੱਥੇ ਬੁੱਟਰ, ਵਾਹਿਗੁਰੂ ਸਾਹਿਬ ਜੀ ਜਲਦੀ ਤੋਂ ਜਲਦੀ ਮਿਹਰ ਕਰ ਦੇਣਗੇ। ਨਹੀਂ, ਜੇ ਗੁਰੂ ਚਾਹੇ ਤੇ ਉਹ ਸਮੇਂ ਦੀ ਵਿੱਥ ਔਰ ਏਰੀਆ ਦੀ ਵਿੱਥ ਕੋਈ ਮੈਟਰ ਨਹੀਂ ਕਰਦੀ ਹੈ। ਔਰ ਇਸੇ ਤਰ੍ਹਾਂ ਜਸਬੀਰ ਬਰਾੜ, ਉਹਨਾਂ ਨੇ ਵੀ ਤੁਹਾਨੂੰ ਵੀ ਫਤਿਹ ਕਹੀ ਹੈ, ਵੀ ਰੁਪਿੰਦਰ ਚੀਮਾ, ਉਹ ਕਹਿੰਦੇ ਨੇ ਅੰਕਲ ਜੀ ਯੂ ਨੋ this question has nothing to do with today's segment, but I wanted to know if it is true that the Akal Takht Sahib is actually where the Sikh army used to stay. हाँ, ਇਹਦੇ ਚ ਤੁਹਾਡਾ ਸਵਾਲ ਬੜਾ ਰੈਲੇਵੈਂਟ ਹੈ ਰੁਪਿੰਦਰ ਚੀਮਾ ਜੀ। ਇਨਫੈਕਟ ਜਦੋਂ ਅਸੀਂ ਅਕਾਲ ਬੁੰਗਾ ਕਹਿੰਦੇ ਆ ਜਾਂ ਅਕਾਲ ਤਖਤ ਕਹਿੰਦੇ ਆ, ਇਹਨੂੰ ਛਾਉਣੀ ਨਿਹੰਗਾਂ ਵੀ ਜਦੋਂ ਕਿਹਾ ਜਾਂਦਾ ਕਿਸੇ ਥਾਂ ਨੂੰ, ਛਾਉਣੀ ਦਾ ਮਤਲਬ ਕੰਟੋਨਮੈਂਟ ਹੁੰਦੀ ਹੈ। ਔਰ ਕਿਉਂਕਿ ਅਕਾਲ ਤਖਤ ਦੀ ਹਿਫਾਜ਼ਤ ਦੇ ਲਈ ਹਮੇਸ਼ਾ ਹੀ 18ਵੀਂ ਸਦੀ 'ਚ ਵੀ ਜਿਹੜੇ ਬਿਲਕੁਲ ਜੀ ਜਾਨ ਨਾਲ ਸ਼ਹੀਦੀ ਪਾਉਣ ਨੂੰ ਤਿਆਰ ਨੇ ਉਹ ਸਿੰਘ ਰਹਿੰਦੇ ਸੀ, ਤੇ ਜਿਹੜੇ ਨਿਹੰਗ ਸਿੰਘ ਨੇ ਉਹ ਆਪਣੇ ਆਪ ਨੂੰ ਫੌਜਾਂ ਹੀ ਕਹਿੰਦੇ ਨੇ। ਉਹਨੂੰ ਕਹਿੰਦੇ ਵੀ ਫੌਜਾਂ ਆ ਗਈਆਂ। ਜਾਂ ਜੇ ਕਈ ਵਾਰੀ ਇੱਕ ਸਾਡੇ ਨਾਲ ਸਟੂਡੈਂਟ ਪੜ੍ਹਦਾ ਸੀ ਇਧਰ ਕੈਥਲ ਏਰੀਆ ਦਾ, ਤੇ ਉਹ ਕਹਿੰਦਾ ਜੀ ਸਾਡੇ ਇਲਾਕੇ 'ਚ ਸਾਡੇ ਬਾਬਿਆਂ ਨੇ ਇੱਕ ਜਿਹੜੇ ਸ਼ਹਿਰ ਤੋਂ ਆਇਆ ਸੀ ਕੈਥਲ ਦੇ ਨੇੜੇ ਤੇੜੇ, ਉਹ ਕਹਿੰਦਾ ਸਾਡੇ ਬਾਬਿਆਂ ਨੇ ਉਹਨੂੰ ਫਤਹ ਕੀਤਾ ਸੀ। ਮੈਂ ਕਿਹਾ ਕਿਵੇਂ? ਕਹਿੰਦੇ ਦੋ ਸਾਡੇ ਭਰਾ ਸੀ, ਬਾਬਿਆਂ ਦੇ ਬਾਬੇ ਅੱਗੋਂ ਉਸ ਜਨਰੇਸ਼ਨ, ਤਾਂ ਉਹਨਾਂ ਨੇ ਜਿਹੜਾ ਕਿਲ੍ਹੇਦਾਰ ਸੀ ਉਹਨੂੰ ਸਵੇਰੇ ਮੈਸੇਜ ਭੇਜਿਆ ਕਿ ਕਿਲਾ ਖਾਲੀ ਕਰ ਦੇ, 2.5 ਲੱਖ ਖਾਲਸਾ ਫੌਜ ਆ ਸ਼ਾਮ ਨੂੰ ਧਾਵਾ ਬੋਲੇਗੀ। ਉਹ ਕਹਿੰਦਾ ਸਭ ਕੁਝ ਪੈਕ ਪੂਕ ਕਰਕੇ ਦੌੜ ਗਿਆ, ਤੇ ਸ਼ਾਮ ਨੂੰ ਕਹਿੰਦਾ ਸਾਡੇ ਦੋਵੇਂ ਬਾਬੇ ਆਪਣੇ ਘੋੜਿਆਂ ਤੇ ਚੜ੍ਹ ਕੇ ਜਾ ਕੇ ਖਾਲੀ ਕਿਲੇ ਤੇ ਕਹਿੰਦਾ ਉਦੋਂ ਦੀ ਸਾਡੀ ਜਦਾਦ ਉੱਥੇ ਬਣੀ ਹੋਈ। ਸੋ ਰੁਪਿੰਦਰ ਚੀਮਾ ਜੀ, ਇਹ ਖਾਲਸਾ ਫੌਜਾਂ ਸਿੰਘ ਕਹਿੰਦਾ ਹੀ ਸੀ ਕਿ ਵੀ ਆ ਗਈਆਂ ਫੌਜਾਂ, ਫੌਜਾਂ। ਤੇ ਜਦੋਂ ਜਾ ਵੀ ਰਹੇ ਹੁੰਦੇ ਫੌਜਾਂ ਕਿੱਧਰ ਨੂੰ ਚੜੀਆਂ। ਸੋ ਕਿਉਂਕਿ ਅਕਾਲ ਤਖਤ ਦੀ ਹਿਫਾਜ਼ਤ ਮਿਸਲ ਸ਼ਹੀਦਾਂ ਦੇ ਨਿਹੰਗ ਸਿੰਘ ਕਰਦੇ ਸੀ, ਅਕਾਲੀ ਫੂਲਾ ਸਿੰਘ, ਉਹਨਾਂ ਤੋਂ ਪਹਿਲਾਂ ਭਾਈ ਨੈਣਾ ਸਿੰਘ, ਜਾਂ ਬਾਅਦ ਦੇ ਵਿੱਚ ਉਹਨਾਂ ਤੋਂ ਹਨੂਮਾਨ ਸਿੰਘ, ਇਹ ਸਾਰੇ ਜਿਹੜੇ ਨੇ ਇਹ ਫਿਰ ਫੌਜਾਂ ਹੀ ਸੀ। ਇਸ ਲਈ ਅਕਾਲ ਬੁੰਗਾ ਹੀ ਉਹਨੂੰ ਕਹਿੰਦੇ ਸੀ, ਕੰਟੋਨਮੈਂਟ, ਕਿ ਜਿੱਥੇ ਫੌਜਾਂ ਨੇ। ਔਰ ਬਾਕੀ ਵੀ ਵੀਰਾਂ ਨੇ ਲਿਖਿਆ ਜਿਹਦੇ 'ਚ ਉਹਨਾਂ ਨੇ ਤਾਰੀਫ ਕੀਤੀ ਹੈ, ਸਭ ਦਾ ਸ਼ੁਕਰੀਆ, ਬਹੁਤ ਸ਼ੁਕਰੀਆ ਜੀ। ਹੁਣ ਗੱਲ ਤੁਸੀਂ ਬਿਲਕੁਲ ਠੀਕ ਕਿਹਾ ਕਿ ਬਹੁਤ ਜਦੋਂ ਅਸੀਂ ਦੇਖਦੇ ਹਾਂ ਕਿ ਸਾਰੇ ਪੀਰੀਅਡ 'ਚ ਸਾਨੂੰ ਪਿਆਰ ਕਰਨ ਵਾਲੇ TV 84 ਰਾਹੀਂ ਔਰ ਇੰਟੈਲੈਕਚੁਅਲੀ ਇੱਕ ਵੱਡੀ ਉੱਚੀ ਸੋਚ ਰੱਖਣ ਵਾਲੇ, ਔਰ ਜੋ ਦੁਸ਼ਮਣ ਕਰ ਰਿਹਾ ਉਹਨੂੰ ਸਮਝਣ ਵਾਲੇ, ਤੇ ਸਾਨੂੰ ਕੀ ਕਰਨਾ ਬਣਦਾ ਹੈ, ਔਰ ਸਾਂਝਾਂ ਦੇ ਪ੍ਰਤੀਕ ਜਿੱਥੇ ਅਸੀਂ ਦੋਨੋਂ ਕੌਮਾਂ ਸਿੱਖ ਔਰ ਮੁਸਲਮਾਨ ਉਸ ਖਿੱਤੇ ਦੇ ਵਿੱਚ ਖਾਸ ਤੌਰ ਤੇ ਖਾਲਿਸਤਾਨੀ ਸੰਘਰਸ਼ ਔਰ ਕਸ਼ਮੀਰੀ ਸੰਘਰਸ਼ ਦੀ ਜੇ ਗੱਲ ਕਰੀਏ ਤੇ ਸਾਡਾ ਦੁਸ਼ਮਣ ਵੀ ਇੱਕੋ ਔਰ ਜ਼ੁਲਮਾਂ ਦਾ ਵੀ ਅਸੀਂ ਸ਼ਿਕਾਰ ਹੋਏ। ਤੇ ਸਾਡੇ ਵੀਰ ਯਵਾਰ ਸ਼ਾਹ ਸਾਹਿਬ ਉਹ ਇੰਨਾ ਇੱਕ ਤਾਰੀਫ ਦੇ ਲਿਖ ਦਿੰਦੇ ਨੇ, ਔਰ ਮੈਂ ਬਹੁਤ ਵਾਰ ਆਪਣੇ ਆਪ ਨੂੰ ਛੋਟਾ ਮਹਿਸੂਸ ਕਰਨ ਲੱਗ ਜਾਂਦਾ। ਉਹ ਆਪਣੇ ਵੱਲੋਂ ਤਾਂ ਵਡਿਆਉਂਦੇ ਨੇ ਕਿ ਭਾਈ ਤੁਸੀਂ ਕਰ, ਪਰ ਉਹਨਾਂ ਨੇ ਜਦੋਂ ਅਸੀਂ ਪਿਛਲੇ ਦਿਨਾਂ 'ਚ ਇੱਕ ਸੈਗਮੈਂਟ ਕੀਤਾ ਕਿ ਕਿਵੇਂ ਮੱਧ ਪ੍ਰਦੇਸ਼ ਕਾਡਰ ਦਾ ਸਰਵਿੰਗ IAS ਆਫੀਸਰ ਨਿਆਜ਼ ਖਾਨ, ਉਹਨੇ ਕਿਤਾਬ ਲਿਖੀ ਦਾ ਗ੍ਰੇਟ ਬ੍ਰਾਹਮਣ, ਔਰ ਉਹਨੇ ਕਿਹਾ ਕਿ ਜੀ ਇਹਨਾਂ ਦਾ IQ ਵੀ ਉੱਤੇ, ਔਰ ਹਵਾਲੇ ਕਰਦੇ ਉਹਨਾਂ ਦੇ ਇਹੀ ਜਿਹੜੀਆਂ ਨੇ ਉਹਨੂੰ ਭਾਰਤ ਨੂੰ ਜਿਹੜੇ ਆ ਉਹ ਵਰਲਡ ਪਾਵਰ ਬਣਾ ਸਕਦੇ ਨੇ। ਉਸ ਦੇ ਉੱਤੇ ਉਹਨਾਂ ਨੇ ਜਿਹੜੀ ਇਹ ਲਿਖਤ ਲਿਖੀ ਜਿਹਦਾ ਉਹਨਾਂ ਨੇ ਉਨਵਾਨ ਦਿੱਤਾ ਹੈ ਇੰਡੀਅਨ ਮੁਸਲਿਮਸ ਫੇਸਿੰਗ ਐਗਜ਼ਿਸਟੈਂਸ਼ੀਅਲ ਥ੍ਰੈਟ with no hope of survival as slaves relapsing into Stockholm syndrome। ਕਿ ਭਾਰਤ ਦੇ ਮੁਸਲਮਾਨ ਜਿਨ੍ਹਾਂ ਦੀ ਕੋਈ ਆਸ ਬਾਕੀ ਨਹੀਂ ਬਚੀ, ਉਹਨਾਂ ਨੂੰ ਉਹਨਾਂ ਦਾ ਸਲੇਵ ਵਰਗਾ ਸਟੇਟਸ ਹੈ, ਔਰ ਉਹ ਜਿਹੜੇ ਨੇ ਹੁਣ ਉਸ ਮਰਜ਼ ਦਾ ਸ਼ਿਕਾਰ ਨੇ ਜਿਹਨੂੰ ਸਟਾਕਹੋਮ ਸਿੰਡਰੋਮ ਕਿਹਾ ਜਾਂਦਾ ਹੈ। ਔਰ ਉਹਨਾਂ ਨੇ ਕਿਉਂਕਿ ਖੁਦ ਅੱਛੇ ਰਿਸਰਚਰ ਨੇ, ਕਨਵੀਨੀਅੰਸ ਦੇ ਲਈ ਆਪਣੇ ਅਖੀਰਲੇ ਪੈਰਾਗ੍ਰਾਫ ਤੋਂ ਬਾਅਦ ਉਹਨਾਂ ਨੇ ਨੋਟ ਦਿੱਤਾ ਵੀ ਪਹਿਲਾਂ, ਔਰ ਅਸੀਂ ਵੀ ਉਹਨੂੰ ਉੱਥੋਂ ਹੀ ਮੈਂ ਗੱਲ ਸ਼ੁਰੂ ਕਰਨਾ ਚਾਹੁੰਦਾ ਕਿਉਂਕਿ ਜਦੋਂ ਅਸੀਂ ਉਹਨਾਂ ਦੀ ਲਿਖਤ ਪੜ੍ਹਾਂਗੇ ਤੇ ਸਟਾਕਹੋਮ ਸਿੰਡਰੋਮ ਦਾ ਜ਼ਿਕਰ ਹੋਏਗਾ ਤੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਵੀ ਇਹ ਸਟਾਕਹੋਮ ਸਿੰਡਰੋਮ ਹੁੰਦਾ ਕੀ ਹੈ। ਉਹਦੇ 'ਚ ਸ਼ਾਹ ਸਾਹਿਬ ਨੇ ਲਿਖਿਆ ਕਿ ਸਟਾਕਹੋਮ ਸਿੰਡਰੋਮ ਗॉट ਇਟਸ ਨੇਮ in 1973 ਬੈਂਕ ਰੋਬਰੀ ਇਨ ਸਟਾਕਹੋਮ ਸਵੀਡਨ। ਸਟਾਕਹੋਮ ਸ਼ਹਿਰ ਹੈ ਸਵੀਡਨ ਦਾ, ਉੱਥੇ 1973 'ਚ ਇੱਕ ਬੈਂਕ ਰੋਬਰੀ ਹੋਈ ਵੇਅਰ ਦਾ ਕੈਪਟਿਵਸ ਫੀਅਰਿੰਗ ਡੈਥ started sympathizing with their captors, psychological response
ਕਿ ਜਿਨ੍ਹਾਂ ਨੇ ਬੈਂਕ ਲੁੱਟਣ ਦੇ ਲਈ ਆਏ, ਔਰ ਜ਼ਾਹਰ ਹੈ ਜਿਹੜੇ ਬੈਂਕ ਦੇ ਮੁਲਾਜ਼ਮ ਔਰ ਹੋਰ ਵੀ ਕਸਟਮਰ ਹੋਣਗੇ, ਉਹਨਾਂ ਨੂੰ ਉਹਨਾਂ ਨੇ ਬੰਦੀ ਬਣਾਇਆ, ਔਰ ਉਹ ਬੰਦੀ ਜਿਹੜੇ ਨੇ ਉਹਨਾਂ ਨਾਲ ਹਮਦਰਦੀ ਹੋਣ ਲੱਗ ਗਈ। ਜੋ ਵੀ ਉਹਨਾਂ ਦਾ ਲੁਟੇਰਿਆਂ ਨੇ ਆਪਣਾ ਬਿਆਨਿਆ ਹੋਏਗਾ ਵੀ ਕਿਵੇਂ, ਇਹਦੇ ਤੇ ਮੈਂ ਵੀ ਕੁਝ ਕਹਿਣਾ ਚਾਹੁੰਦਾ ਪਰ ਮੈਂ ਟਾਈਮ ਕਰਕੇ ਕਹਿ ਨਹੀਂ ਸਕਦਾ ਕਿ ਭਾਈ ਈਵਨ ਖਾਲਿਸਤਾਨ ਦੇ ਸੰਘਰਸ਼ ਵੇਲੇ ਵੀ ਇਸ ਕਿਸਮ ਦਾ ਹੀ ਇੱਕ ਵਾਕਿਆ ਹੈ ਜਿਹਦੇ ਚ ਜਦੋਂ ਕੋਈ ਆਪਣਾ ਕੇਸ ਪ੍ਰੈਜ਼ੈਂਟ ਕਰਦਾ ਹੈ ਕਿ ਭਾਈ ਅਸੀਂ ਕੋਈ ਇਹ ਪੈਸੇ ਲੈ ਕੇ ਚੱਲੇ ਹਾਂ, ਅਸੀਂ ਤਾਂ ਤੁਹਾਡੀ ਆਜ਼ਾਦੀ ਲਈ ਲੜ ਰਹੇ ਹਾਂ, ਅਸੀਂ ਕੋਈ ਇਹ ਪੈਸੇ ਵੀ ਤੁਹਾਡੇ ਹੀ ਨੇ, ਮਿਸਯੂਜ਼ ਕਰ ਰਹੇ ਨੇ ਔਰ ਅਸੀਂ ਤਾਂ ਆਪਣੀਆਂ ਜਾਨਾਂ ਦੇਣ ਤੁਰੇ ਹੋਏ ਹਾਂ। ਉਹ ਜਿਹੜੇ ਫਿਰ ਕਸਟਮਰ ਜਾਂ EMPLOYE ਨੇ ਉਹ ਕਹਿੰਦੇ ਜਿਹਨੇ 10 ਲੱਖ ਵੀ ਮੰਗੇ ਕਹਿੰਦੇ ਮੈਂ ਅੰਦਰੋਂ ਹੋਰ ਲਿਆ ਦੇ। ਸੋ ਉਹ ਇੱਕ ਡਿਫਰੈਂਟ ਪਾਰਟ ਹੈ, ਪਰ ਇਹਦਾ ਬੇਸਿਕ ਪਾਰਟ ਇਹ ਹੈ ਵੀ ਤੁਸੀਂ ਜਿਹੜਾ ਤੁਹਾਡੇ ਤੇ ਜ਼ਬਰ ਜ਼ੁਲਮ ਕਰ ਰਿਹਾ ਹੈ, ਵਕਤ ਪਾ ਕੇ ਤੁਸੀਂ ਉਹਨੂੰ ਹੀ ਪਿਆਰ ਕਰਨ ਲੱਗ ਜਾਂਦੇ, ਉਹਦੇ ਨਾਲ ਪਹਿਲਾਂ ਹਮਦਰਦੀ ਕਰਦੇ ਹੋ। ਜਦੋਂ ਇਹ ਤੁਹਾਡੀ ਇੱਕ ਮੈਂਟਲ ਸਬਮਿਸ਼ਨ ਹੁੰਦੀ ਹੈ, ਆਊਟ ਆਫ ਫੀਅਰ ਹੁੰਦੀ ਹੈ, ਡਰ ਚੋਂ ਹੁੰਦੀ ਹੈ, ਪਰ ਬਾਅਦ ਦੇ ਵਿੱਚ ਇਹ ਲੱਗਣ ਲੱਗ ਜਾਂਦਾ ਕਿ ਵੀ ਵਾਕਈ ਔਰ ਇਹ ਦੌਰਾ ਅਨਫੋਰਚੂਨੇਟਲੀ 1947 ਪੀਰੀਅਡ ਦੋਵੇਂ ਪਾਸੇ ਜਿਹੜੀਆਂ ਬੱਚੀਆਂ ਉਧਰ ਉਧਾੜੀਆਂ ਗਈਆਂ, ਇੱਧਰ ਉਧਾੜੀਆਂ ਗਈਆਂ, ਭਾਵੇਂ ਉਹਨਾਂ ਨੂੰ ਚੁੱਕ ਕੇ ਉਹਨਾਂ ਦੇ ਜਿਹੜੇ ਕੈਪਟਨ ਸੀ ਉਹਨਾਂ ਨੇ ਉਹਨਾਂ ਨਾਲ ਕੀ ਕੀਤਾ, ਬਟ ਵਕਤ ਪਾ ਕੇ ਜਦੋਂ ਕੁਝ ਵਕਤ ਪੈ ਗਿਆ ਹੈ ਔਰ ਦੋਵੇਂ ਪਾਸੇ ਦੀਆਂ ਹਕੂਮਤਾਂ ਨੇ ਕਿਹਾ ਜੀ ਕਿ ਵਾਪਸ ਲਿਜਾਇਆ ਜਾਏ, ਤਾਂ ਬਹੁਤ ਸਾਰੇ ਕੇਸਾਂ 'ਚ ਇਹ ਹੋਇਆ ਕਿ ਉਹਨਾਂ ਨੇ ਆਉਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਹ ਕੁਝ ਸਟਾਕਹੋਮ ਸਿੰਡਰੋਮ ਦਾ ਸ਼ਿਕਾਰ ਹੋਏ, ਕੁਝ ਜਿਹੜੇ ਸੀ ਕਿ ਵੀ ਸਾਡੀ ਐਕਸੈਪਟੈਂਸ ਨਹੀਂ ਹੋਣੀ ਦੂਜੇ ਪਾਸੇ ਜਾ ਕੇ, ਜੋ ਸਾਡੇ ਨਸੀਬਾਂ 'ਚ ਸੀ ਹੋ ਗਿਆ। ਪਰ ਇਸ ਟਰਮ ਦਾ ਓਰੀਜਨ ਜਿਹੜਾ ਸਟਾਕਹੋਮ ਸਵੀਡਨ ਦੇ ਵਿੱਚ ਹੋਇਆ, ਜਿਹਦੇ 'ਚ ਉਹਨਾਂ ਨੇ ਸਾਈਕੋਲੋਜੀਕਲ ਇਹ ਹੁੰਦਾ ਕਿ ਅਦਰ ਰਿਲੀਜਨਸ ਇਨ ਇੰਡੀਆ ਫੇਸ ਐਗਜ਼ਿਸਟੈਂਸ਼ੀਅਲ ਥ੍ਰੈਟ, ਕਿ ਵੀ ਬਾਕੀ ਤਾਂ ਇਸ ਵੇਲੇ ਕਿ ਵੀ ਉਹਨਾਂ ਨੇ ਐਗਜ਼ਿਸਟ ਕਰਨਾ ਹੈ ਕਿ ਨਹੀਂ ਕਰਨਾ, ਇਸ ਲਈ ਉਹ ਸਟਾਕਹੋਮ ਸਿੰਡਰੋਮ ਚਲੇ ਗਏ। ਬਟ brave Sikhs have risen to fight for their survival, just as Muslims of Kashmir and tribals in eastern India। ਪਰ ਉਹਨਾਂ ਨੇ ਕਿਹਾ ਵੀ ਬਹਾਦਰ ਸਿੱਖ ਵੀ ਆਪਣੀ ਸਰਵਾਈਵਲ, ਆਪਣੀ ਹੋਂਦ ਦੇ ਲਈ ਖੜੇ ਨੇ, ਲੜ ਰਹੇ ਨੇ, ਕਸ਼ਮੀਰ ਦੇ ਮੁਸਲਮਾਨ ਵੀ, ਔਰ ਈਸਟ ਦੇ ਵਿੱਚ, ਉੱਤਰ ਪੂਰਬ ਦੇ ਵਿੱਚ ਜਿਹੜੇ ਟ੍ਰਾਈਬਲ ਨੇ, ਆਦੀਵਾਸੀ ਨੇ। ਔਰ ਬਾਅਦ ਉਹਨਾਂ ਨੇ ਅਖੀਰਲੀ ਲਾਈਨ ਸਾਨੂੰ ਇਹ ਸੰਬੋਧਨ ਕਰਕੇ ਕਹੀ ਹੈ ਕਿ ਮਿਲੀਅਨਸ ਆਫ ਪੀਪਲ ਫੋਲੋ ਯੋਰ ਇੰਟੈਲੈਕਚੁਅਲ ਸਪਿਰਿਚੁਅਲ ਲੀਡਰਸ਼ਿਪ ਫॉर ਹਿਊਮੈਨਿਟੀ। ਬਹੁਤ ਸ਼ੁਕਰੀਆ ਸ਼ਾਹ ਸਾਹਿਬ। ਮੈਂ ਹੁਣ ਉਹਨਾਂ ਦਾ ਮੇਨ ਉਸ IAS ਜਿਹੜਾ ਸਟਾਕਹੋਮ ਸਿੰਡਰੋਮ ਦਾ ਸ਼ਿਕਾਰ ਹੈ, ਬਾਕੀ ਆਪਣੇ ਹਮ ਮਜ਼ਹਬਾਂ ਵਾਂਗ ਉੱਥੋਂ ਦੇ ਜਿਹੜੇ ਕੈਪਟੀਵਿਟੀ 'ਚ ਨੇ, ਉਹਦੇ 'ਚ ਉਹਨਾਂ ਨੇ ਕਿਹਾ ਕਿ ਸਤਿ ਸ੍ਰੀ ਅਕਾਲ ਐਂਡ ਸਲਾਮ। ਸਤਿ ਸ੍ਰੀ ਅਕਾਲ ਸਲਾਮ ਜੀ। This is to applaud your excellent program as always. You reported Indian IAS officer Niaz Khan's book, The Great Brahman. He is a Muslim who goes out of the way to say Hindu Brahmins have higher IQ, all others are inferior people, etc. He has closed his eyes to reality, ignoring discriminating caste system / religious persecution. ਕਾਸਟ ਸਿਸਟਮ ਵੀ ਬ੍ਰਾਹਮਣਾਂ ਨੇ ਬਣਾਇਆ, ਰਿਲੀਜੀਅਸ ਪਰਸੀਕਿਊਸ਼ਨ ਵੀ ਹਰ ਦੌਰ ਦੇ ਵਿੱਚ। 3000 ਸਾਲ 'ਚ ਜੇ ਸਭ ਤੋਂ ਕੋਈ ਵੱਡੇ ਕਾਤਲ ਨੇ ਉਸ ਸਿਵਲਾਈਜੇਸ਼ਨ ਦੇ, ਹਿਊਮੈਨਿਟੀ ਦੇ, ਜੋ ਸਭ ਤੋਂ ਵੱਡੇ ਦੁਸ਼ਮਣ ਨੇ, ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਨੇ ਬਿਆਨਿਆ, ਮੱਥਾ ਟਿੱਕਾ ਤੇੜ ਧੋਤੀ ਕਾ ਖਾਈ, ਹੱਥ ਛੁਰੀ ਜਗਤ ਕਸਾਈ, ਬੁਚਰ ਆਫ ਦਾ ਵਰਲਡ। ਫਿਰ ਸ਼ਾਹ ਸਾਹਿਬ ਲਿਖਦੇ ਨੇ such extreme platitudes would be even surprising to Brahmins। ਕਿ ਬ੍ਰਾਹਮਣ ਵੀ ਹੈਰਾਨ ਹੋਣੇ ਨੇ ਕਿ ਵੀ ਈਡੀ ਚਮਚੀ ਥੋੜੀ ਬਹੁਤ ਤਾਂ ਚਲੋ ਸਮਝ ਆ ਸਕਦੀ ਹੈ, ਇਹ ਬਿਲਕੁਲ ਹੀ ਉਹ ਅਡਵਾਨੀ ਵਾਲੀ ਗੱਲ। ਐਮਰਜੈਂਸੀ ਨੂੰ ਉਹਨੇ ਪੁੱਛਿਆ ਜੀ ਕਿਵੇਂ ਬਿਹੇਵ ਕੀਤਾ, ਉਹਨੇ ਕਿਹਾ ਜੀ ਮੀਡੀਆ ਵਾਜ਼ ਆਸਕਡ ਟੂ ਜਿਹੜਾ ਬੋ ਦੇ ਸਟਾਰਟਡ crawling ਵੀ ਉਹਨਾਂ ਹਾਂ they were asked to bend, they started crawling। ਉਹ ਇਹੀ ਹਾਲ ਬ੍ਰਾਹਮਣ ਕਹਿੰਦੇ ਹੋਣੇ ਯਾਰ ਇਹ ਚੰਗਾ ਇਹਨਾਂ ਨੇ। Then why has he written this book? उन्होंने क्या भी क्यों लिखी उन्हें? There are 200 million Muslims in India facing atrocities, historic mosques being demolished, city names changed, Muslims are terrorized, killed. History is being rewritten. Modi's Hindu fascism is making Hindi Hindustan state a reality। कि भाई मसीतां ढाईयां जा रही ने, उन्हां दे उत्ते जुल्म कीते जा रहे ने, हिस्ट्री बदली जा रही है, और ये 20 करोड़ मुसलमान इस सारे का शिकार ने। इंडियन मुस्लिम्स फेसिंग एग्जिस्टेंशियल थ्रेट, relapsing into Stockholm syndrome, where the victims become sympathetic to those threatening and killing them। और ये शाह साहब कला ठीक है कि एक तबका सिखां दा खरो के लड़ रहा है, एक तबका सिखां दा भी स्टॉकहोम सिंड्रोम का शिकार है,
ਉਹ ਜਦੋਂ ਇਸ ਲਹਿਰ ਦੀ ਗੱਲ ਕਰਦਿਆਂ ਨੇ ਉਹ ਆਪਣਿਆਂ 'ਚ ਨੁਕਸ ਕੱਢਣਗੇ ਜੀ, ਜੇ ਜੁਝਾਰੂ ਇਹ ਨਾ ਕਰਦੇ, ਜੁਝਾਰੂ ਉਹ ਨਾ ਕਰਦੇ। ਉਹਨਾਂ ਨੂੰ ਆਪਣਾ ਆਪਾ ਹੀ ਦੋਸ਼ੀ ਨਜ਼ਰ ਆਉਂਦਾ ਹੈ, ਉਹਨਾਂ ਨੂੰ ਉਹ ਦੁਸ਼ਮਣ ਜਿਹੜਾ ਉਹ ਜੈਨੋਸਾਈਡ ਕਰਦਾ ਨਜ਼ਰ ਨਹੀਂ ਆਉਂਦਾ। We see this often, but one that had consumed America was Patty Hearst from billionaire family, kidnapped by the Symbionese Liberation Army SLA, leftist group in California। ਇਹ ਉਹਨਾਂ ਨੇ ਇੱਕ ਉਦਾਹਰਣ ਦਿੱਤੀ ਹੈ, ਮੈਨੂੰ ਉਹ ਮੌਕਾ ਤਾਂ ਨਹੀਂ ਬਣਿਆ ਉਸ ਦਾ ਕਲਿੱਪ ਦੇਖਣ ਦਾ, ਕਿ ਇਹ ਕੋਈ ਬਿਲੀਅਨਰ ਦੀ ਡਾਟਰ ਸੀ ਜਿਸ ਨੂੰ ਕਿਡਨੈਪ ਕੀਤਾ ਸੀ, ਜਿਹੜੇ ਲੈਫਟਿਸਟ ਗਰੁੱਪ ਉਦੋਂ ਇੱਕ ਸਟੇਜ ਤੇ ਕਮਿਊਨਿਜ਼ਮ ਲੈਫਟਿਸਟ ਵਾਲੇ ਇੱਥੇ ਵੀ ਵਾਇਲੈਂਟ ਸੀ, ਔਰ ਉਹਨਾਂ ਨੇ ਜਿਹੜਾ ਉਹਨੂੰ ਕਿਡਨੈਪ ਕੀਤਾ ਬੱਚੀ ਨੂੰ। She was brainwashed, tortured, eventually becoming sympathetic to her captors। ਕਿ ਬਈ ਉਹਨੂੰ ਬ੍ਰੇਨ ਵਾਸ਼ਿੰਗ ਜ਼ਾਹਰ ਕੀਤੀ, ਔਰ ਉਹ ਉਹਨੂੰ ਹਮਦਰਦੀ ਹੋਈ ਵੀ ਬਿਲਕੁਲ ਠੀਕ ਕਰ ਰਹੇ ਨੇ, ਇਹ ਅਮਰੀਕਾ ਦੇ ਬਿਲੀਅਨਰ ਮੇਰੇ ਪਿਓ ਵਰਗੇ, ਇਹ ਲਟੇਰੇ ਦੂਜੇ ਤੇ ਇਹਨਾਂ ਤੋਂ ਖੋਣੀ ਚਾਹੀਦੀ ਦੌਲਤ। She joined their terrorist activity, attacking banks with guns that shocked America। ਕਿ ਉਹ ਖੁਦ ਉਹਨਾਂ ਦੀ ਸਾਥੀ ਬਣ ਗਈ, ਜਿਹਨੂੰ ਕਿਡਨੈਪ ਕਰਕੇ ਜਿਹੜਾ ਕੀਤਾ ਉਹ ਵੀ ਉਹਨਾਂ ਦੀ ਸਾਥੀ ਬਣ ਕੇ ਬੈਂਕ ਲੁੱਟਣ ਲੱਗ ਗਏ, ਔਰ ਅਮਰੀਕਾ ਜਿਹੜਾ ਹੈ ਉਹ ਸ਼ੌਕ ਦੇ ਵਿੱਚ ਸਨ ਅਮਰੀਕਨ। She was given gun, she could have shot her captors and escaped, instead she sympathized with them। That is what Indian Muslims are doing, they see no hope of survival as slaves। ਔਰ ਉਹਨਾਂ ਨੇ ਕਿਹਾ ਕਿ ਭਾਈ ਉਹਦੇ ਕੋਲ ਗਨ ਸੀ, ਕਿਉਂਕਿ ਜੇ ਉਹ ਉਹਨਾਂ ਨੂੰ ਹੀ ਮਾਰ ਕੇ ਬਚ ਸਕਦੀ ਸੀ, ਪਰ ਉਹਦਾ ਬ੍ਰੇਨ ਵਾਸ਼ ਹੋ ਕੇ ਉਹ ਸਟਾਕਹੋਮ ਸਿੰਡਰਮ ਦਾ ਸ਼ਿਕਾਰ ਸੀ, ਔਰ ਉਹਨਾਂ ਦੇ ਨਾਲ ਉਹਨੂੰ ਲੱਗਾ ਵੀ ਕੋਈ ਹੋਪ ਨਹੀਂ। ਉਹਨਾਂ ਨੇ ਕਿਹਾ ਵੀ ਇਹ ਜਿਹੜੀ ਨਿਆਜ਼ ਖਾਨ ਦੀ ਕਿਤਾਬ ਹੈ, ਇਹ ਉਹ 200 ਮਿਲੀਅਨ ਮੁਸਲਮਾਨਾਂ ਦੀ ਕਹਾਣੀ ਜਿਹੜੇ ਸਟਾਕਹੋਮ ਸਿੰਡਰਮ ਦੇ ਵਿੱਚ ਫਸ ਚੁੱਕੇ ਨੇ। ਪਰ ਹੋਪਫੁਲੀ ਕਿ ਜੇ ਜਿਹੜਾ ਚੈਲੰਜ ਸਿੱਖ ਕੌਮ ਵੱਲੋਂ, ਕਸ਼ਮੀਰੀਆਂ ਵੱਲੋਂ ਹੈ, ਨਾਰਥ ਈਸਟ ਔਰ ਦੂਸਰੇ ਚੋਂ ਨਿਕਲ ਰਿਹਾ, ਮੇ ਵੀ ਵਕਤ ਪਾ ਕੇ ਇਹਨਾਂ ਚੋਂ ਵੀ, ਕਿਉਂਕਿ ਜਿਹੜੀ ਇਸਲਾਮ ਦੇ ਮਜ਼ਹਬ ਦੀਆਂ ਤਾਲੀਮ ਹੈ ਉਹਦੇ 'ਚ ਜ਼ੁਲਮ ਦੇ ਖਿਲਾਫ ਖਲੋਣਾ ਹੈ। ਕੋਈ ਨਾ ਕੋਈ, ਕਈ ਵਾਰ ਮੁਰਦਿਆਂ 'ਚ ਵੀ ਰੂਹ ਫੂਕੀ ਜਾਂਦੀ ਹੈ, ਔਰ ਅਸੀਂ ਇਹੀ ਹੋਪ ਕਰਦੇ ਹਾਂ ਕਿ ਭਾਈ ਇਸ ਸਟਾਕਹੋਮ ਸਿੰਡਰਮ 'ਚੋਂ ਸਾਡੇ ਮੁਸਲਮਾਨ ਭੈਣ ਭਰਾ ਵੀ ਤੇ ਸਾਡੀ ਵੀ ਕੌਮ ਦਾ ਇੱਕ ਤਬਕਾ ਜਿਹੜਾ ਜ਼ੁਲਮ ਕਰਨ ਵਾਲਿਆਂ ਦੇ ਨਾਲ ਸਿੰਪਥੀ ਰੱਖਦਾ ਹੈ, ਉਹ ਇਸ ਚੋਂ ਨਿਕਲ ਪਾਣਗੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਲੈਣਾ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕੀ ਸੈਨੇਟ ਵਿੱਚ ਇੱਕ ਮਤਾ ਪਾਸ ਕੀਤਾ ਗਿਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਅਰੁਣਾਚਲ ਪ੍ਰਦੇਸ਼ ਭਾਰਤ ਦਾ ਹਿੱਸਾ ਹੈ ਅਤੇ ਉਹ ਮੈਕਮੋਹਨ ਲਾਈਨ ਨੂੰ ਮਾਨਤਾ ਦਿੰਦੇ ਹਨ। ਸੋ ਇਹ ਚੀਨ ਨੂੰ ਉਂਗਲੀ ਦਿਖਾਣਾ ਹੈ। ਸੋ ਵਿਊਅਰਸ, ਇਉਂ ਜਾਪਦਾ ਹੈ ਕਿ ਅਮਰੀਕਾ ਭਾਰਤ ਨੂੰ ਯੂਕਰੇਨ ਵਾਂਗ ਬਲਦੀ ਦੇ ਬੂਥੇ ਵਿੱਚ ਧੱਕਣ ਦੀ ਕੋਸ਼ਿਸ਼ ਵਿੱਚ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰ ਹਨ? ਦੇਖੋ, ਜਿਹੜੇ ਸਾਡੇ ਵੀਰ ਭੈਣਾਂ ਫੇਸਬੁੱਕ ਤੇ ਜੁੜੇ ਨੇ ਉਹਨਾਂ ਨੂੰ ਅਸੀਂ ਰੈਕਗਨਾਈਜ਼ ਕਰਦੇ ਹਾਂ। ਗੁਰਸਿੱਖ ਢਿੱਲੋਂ ਲਿਖਦੇ ਨੇ, ਇੱਕੋ ਇੱਕ ਹੱਲ ਹੈ ਆਜ਼ਾਦੀ, ਹੁਣ ਤਾਂ ਕੋਈ ਹੋਰ ਹੱਲ ਵੀ ਨਹੀਂ ਹੈ। ਦਵਿੰਦਰ ਸੰਧੂ ਲਿਖਦੇ ਨੇ, ਸਤਿ ਸ਼੍ਰੀ ਅਕਾਲ, ਲੱਗਦਾ ਮੋਦੀ ਨੇ ਆਸਟ੍ਰੇਲੀਆ ਦੇ ਸਰਪੰਚ ਨੂੰ ਜ਼ਿਆਦਾ ਮਿਰਚਾਂ ਪਾ ਕੇ ਗੋਲ ਗੱਪੇ ਖਵਾ ਦਿੱਤੇ, ਲੱਗਦਾ ਨੋ ਡਾਊਟ ਆਂਦਿਆਂ ਜਿਹੜਾ ਡਾਇਰੀਆ ਲੱਗ ਗਿਆ। ਭੈਣ ਜੀ ਬਲਪ੍ਰੀਤ ਕੌਰ ਸਰਨ ਫਤਿਹ ਬੁਲਾਉਂਦੇ ਨੇ, ਜਸਪੀਰ ਸਿੰਘ ਵੀ ਫਤਿਹ ਬੁਲਾਉਂਦੇ ਨੇ, ਰਾਜਵਿੰਦਰ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲਵ ਦਾ ਰਿਐਕਸ਼ਨਸ ਆਫ ਟੈਰਰਿਸਟ ਇੰਡੀਅਨ ਸਟੇਟ ਅਬਾਊਟ ਰੈਫਰੈਂਡਮ, SFJ has made the state handing over protest letters to ਅਦਰ ਕੰਟਰੀਜ਼। ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਕਿਹਾ ਕਿ ਭਾਈ ਇਹਨਾਂ ਨੂੰ ਜਿਹੜਾ ਟੈਰਰਿਸਟ ਇੰਡੀਅਨ ਸਟੇਟ ਨੂੰ ਜਿਹੜਾ ਉਹ ਰਿਐਕਟ ਕਰਨ ਤੇ ਮਜਬੂਰ ਕੀਤਾ। ਭੁਪਿੰਦਰ ਸਿੰਘ ਕਹਿੰਦੇ ਨੇ ਸਿੱਖਾਂ ਨੇ ਖਾਲਿਸਤਾਨ ਲੈਣਾ ਹੀ ਲੈਣਾ ਹੈ। ਲਵ ਸਿੰਘ ਖਾਲਿਸਤਾਨ ਜ਼ਿੰਦਾਬਾਦ। ਜਗਬੀਰ ਸਿੰਘ ਲਿਖਦੇ ਨੇ, ਫਤਿਹ ਡਾਕਟਰ ਸਾਹਿਬ ਜੀ, ਨਾਓ ਸਿੱਧੂ ਮੂਸੇਵਾਲਾ's father should publicly admit his son was killed by Indian agencies। ਤੁਸੀਂ ਬਿਲਕੁਲ ਠੀਕ ਹੈ, ਕਿਉਂਕਿ ਅਜੇ ਮੈਂ ਰਿਐਕਸ਼ਨ ਨਹੀਂ ਦੇਖਿਆ ਕਿ ਲਾਰੈਂਸ ਬਿਸ਼ਨੋਈ
ਦੇ ਇੰਟਰਵਿਊ ਤੋਂ ਬਾਅਦ ਉਹਨਾਂ ਨੇ ਕੀ ਕਿਹਾ ਜੀ ਔਰ ਮਨਜੀਤ ਸਰਨ ਲਿਖਦੇ ਨੇ ਵਾਈ ਨਾਟ ਆਵਰ ਪੰਥਕ ਆਰਗੇਨਾਈਜੇਸ਼ਨ ਔਨ ਦਾ ਗਰਾਊਂਡ ਇਨ ਪੰਜਾਬ ਮੇਕਿੰਗ ਏ ਨਿਊ effort peacefully to raise the issue in front of G20 summit. ਮਨਜੀਤ ਜੀ ਜੇ ਤੁਸੀਂ ਸਾਡਾ ਸੈਗਮੈਂਟ ਜੇ ਸੁਣਿਆ ਹੋਵੇ ਤਾਂ ਮੇਰਾ ਖਿਆਲ ਹੈ ਵੀ ਉਹਨਾਂ ਨੇ ਜਿਹੜੀ ਸਿੱਖ ਸਮਿਟ ਪੈਰਲਲ ਰੱਖੀ ਹੈ ਇਹ ਵੀ ਇੱਕ ਤਰੀਕਾ ਹੈ ਆਪਣੀ ਗੱਲ ਨੂੰ ਕਹਿਣ ਦਾ। ਗੁਰਦੀਪ ਸਿੰਘ ਉਹਨਾਂ ਨੇ ਲਿਖਦੇ ਨੇ ਡਾਕਟਰ ਸਾਹਿਬ ਨੀਲਮ ਕੌਰ ਜੀ TV 84 ਦੀ ਪੂਰੀ ਟੀਮ ਚੈਨਲ ਦੇਖਣ ਸੁਣਨ ਵਾਲਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਸੋਹਣ ਸਿੰਘ ਮਾਇਲ ਹਮੇਸ਼ਾ ਵਾਂਗ ਜਿਹੜੇ ਨੇ ਉਹ ਹਾਜ਼ਰ ਨੇ। ਵੀਰ ਜਸਪੀਰ ਸਿੰਘ ਉਹ ਕਹਿੰਦੇ ਨੇ ਗੈਂਗਸਟਰਸ ਐਂਡ ਇੰਡੀਅਨ ਡੀਪ ਸਟੇਟ ਵਰਕਿੰਗ ਟੁਗੇਦਰ ਫॉर ਡੀਪ ਸਟੇਟ ਏਜੰਡਾ। ਬਿਲਕੁਲ ਤੁਸੀਂ ਦਰੁਸਤ ਫਰਮਾਇਆ। ਹੁਣ ਅਸੀਂ ਗੱਲ ਕਰਦੇ ਹਾਂ ਕਿ ਅੱਜ ਜਿਹੜੀ ਇੱਕ ਪ੍ਰਮੁੱਖ ਖਬਰਾਂ ਨੇ ਕਿ 2 ਸੈਨੇਟਰ ਅਮਰੀਕਾ ਦੀ ਸਭ ਤੋਂ ਪਾਵਰਫੁਲ ਬਾਡੀ ਸੈਨੇਟ ਹੈ 100 ਸੈਨੇਟਰਸ ਹੁੰਦੇ ਨੇ ਔਰ ਸੈਨੇਟਰ ਬਿਲ ਹੈਗਰਟੀ ਔਰ ਸੈਨੇਟਰ ਜੈਫ ਮਰਕਲੀ ਉਹਨਾਂ ਨੇ ਸੈਨੇਟ ਦੇ ਵਿੱਚ ਇੱਕ ਰੈਜ਼ੋਲੂਸ਼ਨ ਇੰਟਰੋਡਿਊਸ ਕੀਤਾ ਹੈ ਬਾਈ ਪਾਰਟੀਸਨ ਨੇ ਇੱਕ ਡੈਮੋਕ੍ਰੇਟਾਂ ਚੋਂ ਇੱਕ ਰਿਪਬਲਿਕਨ ਚੋਂ ਹੈ ਔਰ ਇਹ ਰੈਜ਼ੋਲੂਸ਼ਨ ਹੈ ਕਿ ਜਿਹੜੀ ਮੈਕਮੋਨ ਲਾਈਨ ਹੈ ਇਹਦੀ ਵੀ ਇੱਕ ਆਪਣੀ ਹਿਸਟਰੀ ਹੈ। ਜਦੋਂ ਬ੍ਰਿਟਿਸ਼ ਕਾਬਜ਼ ਸੀ ਸਬ ਕੰਟੀਨੈਂਟ ਦੇ ਵਿੱਚ ਤੇ ਉਹਨਾਂ ਨੇ ਜਿਹੜਾ ਉਹਨਾਂ ਦਾ ਮੈਕਮੋਨ ਨਾਂ ਦੇ ਬੰਦੇ ਨੇ ਚਾਈਨਾ ਦੇ ਨਾਲ ਉਹ ਜਿਹੜਾ ਬਾਰਡਰ ਡਰਾ ਕਰਵਾਇਆ ਜਿਹੜਾ ਕਿ ਚੀਨੀਆਂ ਨੇ ਕਦੇ ਵੀ ਮੰਨਿਆ ਨਹੀਂ ਸੀ। 1914-15 ਚ ਵੀ ਉਹਨਾਂ ਨੇ 1913 ਚ ਦੁਬਾਰਾ ਚੀਨ ਨੇ ਉਦੋਂ ਹਾਲਾਂਕਿ ਚਾਈਨਾ ਬਿਲਕੁਲ ਉਹ ਗੁਲਾਮੀ ਵਾਂਗ ਹਾਲਤ ਸੀ ਲੇਕਿਨ ਉਦੋਂ ਵੀ ਉਹਨਾਂ ਨੇ ਨਹੀਂ ਸੀ ਮੰਨਿਆ ਕਿਉਂਕਿ ਚਾਈਨਾ ਜਦੋਂ ਉਹ ਇਹਨਾਂ ਨਾਰਥ ਈਸਟ ਜਿਹੜੀਆਂ ਇੰਡੀਆ ਦੀਆਂ ਸਟੇਟਾਂ ਨੇ ਖਾਸ ਤੌਰ ਤੇ ਜਦੋਂ ਮਾਓ ਸੇ ਤੁੰਗ ਦੀ ਤੁਸੀਂ ਉਹ ਸਟੇਟਮੈਂਟ ਦੇਖੋ ਕਿ ਤਿੱਬਤ ਜਿਹੜਾ ਉਹ ਪਾਮ ਹੈ ਜਿਹੜਾ ਹਾਈਐਸਟ ਦੁਨੀਆ ਦੇ ਵਿੱਚ ਸਭ ਤੋਂ ਉੱਚੀ ਥਾਂ ਹੈ ਔਰ ਸਿੱਕਮ ਭੂਟਾਨ ਨੇਪਾਲ ਸਾਊਥ ਤਿੱਬਤ ਜਿਹਨੂੰ ਅਰੁਣਾਚਲ ਪ੍ਰਦੇਸ਼ ਕਹਿੰਦੇ ਨੇ ਔਰ ਲੱਦਾਖ ਇਹ 5 ਉਹਦੀਆਂ ਉਂਗਲਾਂ ਨੇ। ਸੋ ਜ਼ਾਹਰ ਹੈ ਕਿ ਉਹਨਾਂ ਨੇ ਨੇਪਾਲ ਦੇ ਉੱਤੇ ਆਪਣਾ ਪ੍ਰਭਾਵ ਵਾਪਸ ਕਾਇਮ ਕਰ ਲਿਆ ਔਰ ਸਿੱਕਮ ਭੂਟਾਨ ਨੂੰ ਘੇਰਿਆ ਹੋਇਆ ਉਹ ਵੀ ਹੁਣ ਜਾ ਰਿਹਾ ਉਹਨਾਂ ਦੇ ਇਨਫਲੂਐਂਸ। ਸਿੱਕਮ ਭਾਰਤ ਨੇ ਜ਼ਬਰਦਸਤੀ ਐਨੈਕਸ ਕੀਤਾ ਹੋਇਆ ਲੱਦਾਖ ਵੀ ਔਰ ਜਿਹੜਾ ਸਾਊਥ ਤਿੱਬਤ ਹੈ ਅਰੁਣਾਚਲ ਵੀ। ਸੋ ਇਹ ਜਦੋਂ ਤੱਕ ਕਿਉਂਕਿ ਚੀਨ ਨੇ ਆਪਣੀ ਕਲਚਰਲ ਔਰ ਦੂਸਰੀ ਜਿਹੜੀ ਉਹਨਾਂ ਦੀ ਉਹਨਾਂ ਨੂੰ ਹੈ ਉਸ ਦੇ ਪੱਕੇ ਵੀ ਹੁੰਦੇ ਨੇ। ਸੋ ਅਰੁਣਾਚਲ ਪ੍ਰਦੇਸ਼ ਜਿਹੜਾ ਉਹਨਾਂ ਦਾ ਉਹਨੂੰ ਉਹ ਸਾਊਥ ਤਿੱਬਤ ਕਹਿੰਦੇ ਨੇ ਔਰ ਉਹਨੂੰ ਉਹਨਾਂ ਨੇ ਕਦੇ ਵੀ ਇੰਡੀਆ ਦਾ ਹਿੱਸਾ ਨਹੀਂ ਮੰਨਿਆ ਕਿਉਂਕਿ ਮੈਕਮੋਨ ਲਾਈਨ ਦੇ ਥੱਲੇ ਬ੍ਰਿਟਿਸ਼ ਕਲੋਨੀਅਲਸ ਨੇ ਇਸ ਪਾਸੇ ਨੂੰ ਲੈ ਆਂਦਾ ਸੀ। ਹੁਣ ਇਹ ਜਿਹੜੇ ਦੋਨੋਂ ਸੈਨੇਟਰਸ ਨੇ ਜਿਹੜਾ ਰੈਜ਼ੋਲੂਸ਼ਨ ਇੰਟਰੋਡਿਊਸ ਕੀਤਾ ਔਰ ਇਹਦੇ 'ਚ ਉਹਨਾਂ ਨੇ ਕਿਹਾ ਜੀ ਕਿ ਅਸੀਂ ਐਟ ਦਿਸ ਟਾਈਮ ਵੈਨ ਚਾਈਨਾ ਦੇ ਨਾਲ ਚੱਲ ਰਿਹਾ ਉਹਦੇ 'ਚ ਉਹਨਾਂ ਨੇ ਕਿਹਾ ਕਿ this bipartisan resolution expresses the Senate support for unequivocally recognizing the state of Arunachal Pradesh as an integral part of India, condemning China's military aggression to change the status quo along the line of actual control and further enhancing the US-India strategic partnership and the Quad in support of the free and open Indo-Pacific. ਹੁਣ ਇਸ ਰੈਜ਼ੋਲੂਸ਼ਨ 'ਚ ਇਹ ਸਿਰਫ ਜਿਹੜੀ ਹੈ ਰੈੱਡ ਟੈਗ ਬੋਲ ਨੂੰ ਦਿਖਾਉਣ ਵਾਲੀ ਗੱਲ ਹੈ ਕਿ ਜੀ ਅਸੀਂ ਮੈਕਮੋਨ ਲਾਈਨ ਨੂੰ ਮਾਨਤਾ ਦਿੰਦੇ ਹਾਂ ਇਸ ਲਈ ਅਰੁਣਾਚਲ ਪ੍ਰਦੇਸ਼ ਇੰਡੀਆ ਦਾ ਇਨਸੈਪਰੇਬਲ ਪਾਰਟ ਹੈ ਔਰ ਚਾਈਨਾ ਨੇ ਪਹਿਲਾਂ ਵੀ ਬਾਰਡਰ ਐਗਰੈਸ਼ਨ ਕੀਤਾ ਹੈ ਔਰ ਅਸੀਂ ਇਹ ਇੰਡੀਆ ਦੇ ਨਾਲ ਅਸੀਂ ਯਾਰ ਹੈ ਔਰ ਅਸੀਂ ਈਵਨ ਜਿਹੜਾ ਇੰਡੋ ਪੈਸੀਫਿਕ ਓਸ਼ਨ ਦੇ ਵਿੱਚ ਵੀ ਸਾਡੀ ਸਾਂਝ ਔਰ ਕੁਆਡ ਔਰ ਇਹ ਹੁਣ ਮੈਂ ਜਦੋਂ ਇਹ ਖਬਰ ਦੇਖੀ ਮੈਂ ਕਿਹਾ ਜੀ ਵੈਸੇ ਤਾਂ ਚਾਈਨਾ ਨੇ ਕਿਵੇਂ ਕੀ ਐਕਟ ਕਰਨਾ ਹੈ ਚਾਈਨਾ ਅਰੁਣਾਚਲ 'ਚ ਐਕਟ ਕਰਨ ਤੋਂ ਪਹਿਲਾਂ ਤਾਈਵਾਨ ਵੱਲ ਮੂੰਹ ਕਰਨਾ ਜ਼ਿਆਦਾ ਬਿਹਤਰ ਸਮਝਦਾ ਪਰ ਜਿਵੇਂ ਇਹ ਤੁਖਨੀ ਦੇ ਰਹੇ ਨੇ ਬਾਰ-ਬਾਰ ਇੰਡੀਆ ਨੂੰ ਉਧਰ ਨੂੰ ਧੱਕ ਰਹੇ ਨੇ ਔਰ ਮੇਰੇ ਇੱਕਦਮ ਪੜ੍ਹਦੇ ਆਇਆ ਮੈਂ ਕਿਹਾ ਕਿ ਵੀ ਇਹ ਤਾਂ ਆਪਣੇ ਕੰਮ ਲੱਗੇ ਹੋਏ ਨੇ ਇਹਨਾਂ ਦੇ ਆਪਣੇ ਇੰਟਰਸਟ ਨੇ ਚੀਨ ਨੂੰ ਘੇਰਨ ਦੇ ਪਰ ਇੰਡੀਆ ਜਿਹੜਾ ਹੈ ਉਹ ਗਿੱਜਿਆ ਮੁੜ ਕੇ ਯੂਕਰੇਨ ਵਾਂਗ ਜੁੱਤੀਆਂ ਖਾਣ ਜੋਗਾ ਹੀ ਰਹਿ ਜਾਣਾ ਕਿਉਂਕਿ ਯੂਕਰੇਨ ਇਵੇਂ ਹੀ ਇਹਨਾਂ ਨੇ ਜਦੋਂ ਕ੍ਰੀਮੀਆ ਦਾ ਇਸ਼ੂ ਆਇਆ ਉਦੋਂ ਵੀ ਇਹਨਾਂ ਦੀ ਇਹੀ ਲਾਈਨ ਸੀ। ਹੁਣ ਜਿਹੜੀ ਅੱਜ ਦੀ ਮੇਨ ਖਬਰ ਹੀ ਹੈ ਸਾਰੇ ਇੰਟਰਨੈਸ਼ਨਲ ਮੀਡੀਆ 'ਚ ਕਿ ਬਲੈਕ ਸੀ ਦੇ ਉੱਤੇ ਖਾਸ ਤੌਰ ਤੇ ਕ੍ਰਾਈਮੀਆ ਦੇ ਉੱਤੇ ਇਹਨਾਂ ਦਾ ਜਿਹੜਾ ਡਰੋਨ ਸਪਾਈਂਗ ਡਰੋਨ ਸੀ ਉਹਨਾਂ ਦੇ ਉੱਤੇ ਗੈਸ ਪਾ ਕੇ ਉਹਨਾਂ ਦੇ ਜੈਟਸ ਨੇ ਰੂਸ ਤੇ ਉਹਨੂੰ ਡੋਬ ਦਿੱਤਾ ਔਰ ਹੁਣ ਉਹ ਮਲਬਾ ਵੀ ਇਕੱਠਾ ਕਰ ਬੜਾ ਪ੍ਰੋਟੈਸਟ ਕੀਤਾ। ਮੈਂ ਸੋ ਪਹਿਲਾਂ ਹੁਣ ਤੱਕ ਪ੍ਰੋਕਸੀ ਵਾਰ ਚੱਲ ਰਹੀ ਹੈ ਵਾਇਆ ਯੂਕਰੇਨ ਅਗੇਂਸਟ ਰਸ਼ੀਆ ਪਰ ਇਹ ਪਹਿਲੀ ਡਾਇਰੈਕਟ ਪਾਰਟ ਹੈ
ਔਰ ਉਹ ਕਹਿੰਦੇ ਨੇ ਵੀ ਇਹ ਕ੍ਰਾਈਮੀਆ ਤਾਂ ਸਾਡਾ, ਤੁਹਾਡਾ ਇੱਥੇ ਕੀ ਕਰ ਰਿਹਾ ਸੀ ਡਰੋਨ ਜੀ ਬਲੈਕ ਸੀ ਦੇ ਉੱਤੇ। ਸੋ ਮਤਲਬ ਇਹ ਹੈ ਵੀ ਇੱਧਰ ਵੀ ਕੋਈ ਐਸਾ ਮੌਕਾ ਨਹੀਂ ਲੱਗ ਰਿਹਾ ਕਿ ਵੀ ਕੋਈ ਪੀਸ ਵੱਲ ਗੱਲ ਜਾ ਰਹੀ ਹੋਏ, ਤਾਂ ਉਧਰੋਂ ਦੂਸਰੀ ਤੁਖਨੀ ਉਹਨਾਂ ਨੇ ਮੈਕਮੋਨ ਲਾਈਨ ਨੂੰ ਰੈਕਗਨਾਈਜ਼ ਕਰਾਉਣ ਦਾ ਰੈਜ਼ੋਲੂਸ਼ਨ ਸੈਨੇਟ 'ਚ ਲੈ ਆਂਦਾ ਬਾਈ ਪਾਰਟੀਸਨ, ਔਰ ਇੰਡੀਆ ਨੂੰ ਥਾਪੀ ਦਿੱਤੀ, ਚੜ ਜਾ ਬੱਚਾ ਸੂਲੀ ਰਾਮ ਭਲੀ ਕਰੇ, ਜੁੱਤੀਆਂ ਖਾਣਗੇ। ਮੈਨੂੰ ਲੱਗਦਾ ਵੀ ਇਹਨਾਂ ਦੀ ਜੁੱਤੀਆਂ ਦਾ ਰਾਹ ਪੱਧਰਾ ਕਰ ਰਹੇ ਨੇ। ਔਰ ਕਲੋਜ਼ਿੰਗ 'ਚ ਸਾਡੇ ਕੁਝ ਦਰਸ਼ਕਾਂ ਨੇ ਕਿਹਾ ਕਿ ਜੀ ਅਸੀਂ ਤਾਂ ਅਖੀਰਲੇ ਸੈਗਮੈਂਟ ਦੇ ਇੰਤਜ਼ਾਰ ਕਰਦੇ ਹਾਂ ਜਦੋਂ ਕਿ ਰੂਹ ਨੂੰ ਠੰਡ ਦੇਣ ਵਾਲੀ ਬਾਣੀ ਨੂੰ ਤੁਸੀਂ ਵਿਚਾਰਦੇ ਹੋ। ਸੋ ਅਸੀਂ ਮਾਫੀ ਵੀ ਚਾਹੁੰਦੇ ਹਾਂ ਕਿ ਵੀ ਕਈ ਵਾਰ ਪਿਛਲੇ ਪੀਰੀਅਡ ਦੀਆਂ ਖਬਰਾਂ ਦੀ ਇੰਨੀ ਰਹਿੰਦੀ ਹੈ ਭਰਮਾਰ, ਪਰ ਅਸੀਂ ਕੋਸ਼ਿਸ਼ ਕਰਾਂਗੇ ਕਿ ਵੀ ਅੱਜ ਅਸੀਂ ਜਿੱਥੇ ਕਲਾਸ ਟਾਈਮ ਛੱਡਿਆ ਸੀ ਉੱਥੋਂ ਅਸੀਂ ਕੰਟੀਨਿਊ ਕਰਦੇ ਹਾਂ। ਸ਼ਲੋਕ ਮਹੱਲਾ ਤੀਜਾ। ਕਲਮ ਜਲੋ ਸਣ ਮਸਵਾਣੀ ਹੈ, ਕਾਗਤ ਭੀ ਜਲ ਜਾਓ, ਲਿਖਣ ਵਾਲਾ ਜਲ ਬਲੋ, ਜਿਨ ਲਿਖਿਆ ਦੂਜਾ ਪਾਓ। ਹੁਣ ਜਿਹੜਾ ਇਨਸਾਨੀ ਜੀਵਨ ਦਾ ਮਕਸਦ ਰੂਹਾਨੀਅਤ ਦੀ ਦੁਨੀਆ 'ਚ ਔਰ ਗੁਰਮਤ ਦੇ ਵਿੱਚ ਤਾਂ ਇਹੀ ਹੈ, ਰੱਬ ਦੀ ਬੰਦਗੀ, ਰੱਬ ਦੀ ਯਾਦ। ਜੇ ਜ਼ੁਬਾਨ 'ਚੋਂ ਨਿਕਲੇ ਤੇ ਰੱਬ ਦਾ ਨਾਂ, ਜੇ ਸਾਡੀ ਕਲਮ ਲਿਖੇ ਤੇ ਉਹ ਵੀ ਰੱਬ ਦੀ ਸਿਫਤ ਸਲਾਹ। ਔਰ ਗੁਰੂ ਅਮਰਦਾਸ ਜੀ ਨੇ ਇਸ ਰੱਬ ਦੀ ਮੁਹੱਬਤ ਨੂੰ ਇਸ ਕਦਰ ਪਹੁੰਚਾ ਦਿੱਤਾ ਇਸ ਸ਼ਲੋਕ ਦੇ ਨਾਲ। ਔਰ ਪੌੜੀ ਜਿਹੜੀ ਹੈ ਉਹ ਫਿਰ ਉਸੇ ਹੀ ਸ਼ਲੋਕ ਦੀ ਇੰਟਰਪ੍ਰੀਟੇਸ਼ਨ ਹੈ ਕਿ ਗੁਰੂ ਸਾਹਿਬ ਕਹਿੰਦੇ ਨੇ ਕਿ ਭਾਈ ਸਣੇ ਸਿਆਹੀ ਦੇ ਤੇ ਕਾਗਜ਼ਾਂ ਦੇ ਉਹ ਕਲਮ ਸੜ ਜਾਏ। ਜਿਹੜੀ ਕਲਮ ਜਲੋ ਸਣ ਮਸਵਾਣੀ ਹੈ, ਮਸਵਾਣੀ ਸਿਆਹੀ ਨੂੰ ਕਹਿੰਦੇ ਨੇ ਕਿ ਕਲਮ ਸਣੇ ਸਿਆਹੀ ਦੇ, ਕਾਗਜ਼ ਵੀ ਸਣੇ ਕਾਗਜ਼ ਦੇ ਸੜ ਜਾਏ, ਲਿਖਣ ਵਾਲਾ ਜਲ ਬਲੋ, ਜਿਨ ਲਿਖਿਆ ਦੂਜਾ ਪਾਓ। ਕਿ ਲਿਖਣ ਵਾਲਾ ਵੀ, ਕਲਮ ਵੀ, ਸਿਆਹੀ ਵੀ ਔਰ ਕਾਗਜ਼ ਵੀ ਸਭ ਸੜ ਜਾਣ, ਜਿਨੇ ਰੱਬ ਦੇ ਨਾਂ ਤੋਂ ਬਿਨਾਂ ਕੋਈ ਹੋਰ ਲਿਖਿਆ ਦੂਜਾ ਪਾਓ। ਕਿ ਜਿਹੜੀ ਮਾਇਆ ਦੀ ਖੇਡ 'ਚ ਜਾਂ ਕਿਸੇ ਹੋਰ ਦੀ ਸਿਫਤ ਸਲਾਹ 'ਚ ਰੱਬ ਨੂੰ ਛੱਡ ਕੇ ਕਿਸੇ ਹੋਰ ਦਾ, ਜਾਂ ਜਿਸ ਨੂੰ ਜਦੋਂ ਬਾਬਾ ਫਰੀਦ ਨੇ ਇਹ ਸ਼ਲੋਕ ਫਰਮਾਇਆ ਕਿ ਭਾਈ ਇਹ ਆਪਣੇ 'ਚ ਦੇਖ, ਆਪਣੇ ਅੰਦਰ ਵੜ ਕੇ ਦੇਖ ਕਿ ਤੂੰ ਕੀ ਹੈ। ਔਰ ਜਦੋਂ ਉਹਨਾਂ ਨੇ ਇਹ ਯਾਦ ਦਹਾਨੀ ਕਰਵਾਈ ਕਿ ਭਾਈ ਮੈਂ ਜਦੋਂ ਦੇਖਦਾ ਕਿ ਕਾਲੇ ਲਿਖਣਾ ਲੇਖ, ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖਣਾ ਲੇਖ, ਆਪ ਨੜੇ ਗਰੀਬਾਨ ਮੈਂ ਸਿਰ ਨੀਵਾਂ ਕਰ ਦੇ। ਕਿ ਜੇ ਤੂੰ ਅਕਲਵਾਨ ਆਪਣੇ ਆਪ ਨੂੰ ਸਮਝਦਾ ਤੇ ਕਾਲੇ ਲੇਖ ਨਾ ਲਿਖੋ, ਇਹੀ ਦੂਜਾ ਪਾਓ ਹੈ। ਗੁਰੂ ਅਮਰਦਾਸ ਜੀ ਨੇ ਫਰਮਾਇਆ ਕਿ ਭਾਈ ਸਿਰਫ ਤੇ ਸਿਰਫ ਉਸ ਨਿਰੰਕਾਰ ਦੀ ਸਿਫਤ ਸਲਾਹ। ਤੇ ਜੇ ਉਹ ਨਹੀਂ ਹੈ, ਜੇ ਕਾਲੇ ਲਿਖਣੇ ਨੇ, ਜਿਵੇਂ ਬਾਬਾ ਫਰੀਦ ਨੇ ਕਿਹਾ ਪਹਿਲਾਂ, ਆਪ ਨੜੇ ਗਰੀਬਾਨ ਮੈਂ ਸਿਰ ਨੀਵਾਂ, ਆਪਣੇ ਅੰਦਰ ਦੇਖ ਤੂੰ ਕੀ ਹੈ। ਔਰ ਇਸੇ ਸ਼ਲੋਕ ਦੀ ਜਿਹੜੀ ਇੰਟਰਪ੍ਰੀਟੇਸ਼ਨ ਪੌੜੀ 'ਚ ਹੈ, ਸਪਤ ਦੀਪ ਸਪਤ ਸਾਗਰਾ, ਨਵਖੰਡ 4 ਵੇਦ 10 ਅਸ਼ਟ ਪੁਰਾਣਾ, ਹਰ ਸਭਨਾ ਵਿੱਚ ਤੂੰ ਵਰਤਦਾ ਹਰ ਸਭਨਾ ਭਾਣਾ, ਸਭ ਤੁਝੇ ਧਿਆਵੇਂ ਜੀ ਜੰਤ ਹਰ ਸਾਰੰਗ ਪਾਣਾ, ਜੋ ਗੁਰਮੁਖ ਹਰ ਅਰਾਧ ਦੇ ਤਿਨ ਹੋਂ ਕੁਰਬਾਨਾ, ਤੂੰ ਆਪੇ ਆਪ ਵਰਤਦਾ ਕਰ ਚੋਜ ਵਡਾਣ। 7 ਜਿਹੜੇ ਨੇ ਕੰਟੀਨੈਂਟ, ਆਈਲੈਂਡਸ, ਦੀਪ ਕਹਿੰਦੇ ਨੇ ਆਈਲੈਂਡ ਨੂੰ, 7 ਆਈਲੈਂਡ, 7 ਸਮੁੰਦਰ। ਜਦੋਂ ਅਸੀਂ ਕਹਿੰਦੇ 7 ਸਮੁੰਦਰ ਪਾਰ, ਗੁਰੂ ਸਾਹਿਬ ਨੇ ਕਿਹਾ ਵੀ 7 ਜਿਹੜੇ ਆਈਲੈਂਡ, 7 ਸਮੁੰਦਰ, 9 ਖੰਡ ਦੁਨੀਆ ਦੇ, ਨਵਖੰਡ ਪ੍ਰਿਥਵੀ ਸੱਚਾ ਢੋਆ ਜਿਹੜਾ ਭਾਈ ਗੁਰਦਾਸ ਜੀ ਨੇ, 4 ਵੇਦ ਕਿ ਚਾਰੋਂ ਵੇਦ, 10 ਅਸ਼ਟ ਪੁਰਾਣ, 10 ਤੇ 8 18 ਪੁਰਾਣ, ਹਰ ਸਭਨਾ ਵਿੱਚ ਤੂੰ ਵਰਤਦਾ ਹਰ ਸਭਨਾ ਭਾਣਾ। ਹੁਣ ਇਹ ਜਿੰਨਿਆਂ ਨੂੰ ਉਹਨਾਂ ਨੇ ਬਿਆਨਿਆ ਕਿ ਭਾਈ ਇਹਨਾਂ ਦੇ ਵਿੱਚ ਤੂੰ ਹੈ, ਜੇ ਤੂੰ ਨਹੀਂ ਹੈ ਤਾਂ ਇਹਨਾਂ ਦਾ ਕੋਈ ਮਤਲਬ ਨਹੀਂ। ਅਲਟੀਮੇਟਲੀ ਤਾਂ ਇਹ ਤੇਰੀ ਸਿਫਤ ਸਲਾਹ ਵਾਲੀ ਜਿਹੜੇ ਨੇ ਤੁਰੇ ਹੋਣੇ ਚਾਹੀਦੇ ਨੇ। ਹਰ ਸਭਨਾ ਵਿੱਚ ਤੂੰ ਵਰਤਦਾ ਹਰ ਸਭਨਾ ਭਾਣਾ, ਹਰ ਕੋਈ ਜਿਹੜਾ ਉਹ ਤੈਨੂੰ ਪਿਆਰ ਕਰਦਾ ਇਹਨਾਂ ਸਾਰੇ 7 ਸਮੁੰਦਰਾਂ 'ਚ ਔਰ ਕੰਟੀਨੈਂਟ, 9 ਖੰਡ ਔਰ ਸਪਤ ਦੀਪਾਂ 'ਚ, ਸਭ ਤੁਝੇ ਧਿਆਵੇਂ ਜੀ ਜੰਤ ਹਰ ਸਾਰੰਗ ਪਾਣ। ਕਿ ਹੇ ਵਾਹਿਗੁਰੂ, ਸਾਰੇ ਜੀ ਜੰਤ ਤੈਨੂੰ ਧਿਆਉਂਦੇ ਨੇ ਕਿਉਂਕਿ ਇਹ ਸਾਰੀ ਸ੍ਰਿਸ਼ਟੀ ਤੇਰੇ ਹੱਥ 'ਚ ਹੈ। ਪਾਣ ਕਹਿੰਦੇ ਨੇ ਹੱਥ ਨੂੰ, ਕਿ ਇਹ ਤੇਰੇ ਹੱਥ 'ਚ ਹੈ। ਜੋ ਗੁਰਮੁਖ ਹਰ ਅਰਾਧ ਦੇ ਤਿਨ ਹੋਂ ਕੁਰਬਾਨਾ। ਗੁਰੂ ਅਮਰਦਾਸ ਤੀਸਰੇ ਨਾਨਕ ਫਰਮਾਉਂਦੇ ਨੇ ਕਿ ਜਿਹੜੇ ਗੁਰਮੁਖ ਤੈਨੂੰ ਯਾਦ ਕਰਦੇ ਨੇ, ਹੇ ਵਾਹਿਗੁਰੂ ਤੇਰੀ ਬੰਦਗੀ ਤੇਰੀ ਇਬਾਦਤ 'ਚ ਨੇ, ਉਹਨਾਂ ਤੋਂ ਮੈਂ ਕੁਰਬਾਨ ਹੈ। ਤੂੰ ਆਪੇ ਆਪ ਵਰਤਦਾ ਕਰ ਚੋਜ ਵਡਾਣਾ। ਕਿ ਤੂੰ ਆਪਣੇ ਆਪ ਦੇ ਵਿੱਚ ਮਹਾਨ ਹੈ, ਤੂੰ ਆਪ ਹੀ ਚੋਜ ਕਰਦਾ
ਤੇਰੀ ਸਾਰੀ ਜਿਹੜੀ ਇਹ ਸ੍ਰਿਸ਼ਟੀ ਦੇ ਵਿੱਚ, ਕਾਇਨਾਤ ਦੇ ਵਿੱਚ ਜਿਹੜੀ ਤੇਰੀ ਖੇਡ ਹੈ, ਉਹ ਜਿਹੜੀ ਹੈ ਉਹ ਵਡਾਣੀ ਹੈ, ਉਹ ਜਿਹੜੀ ਹੈ ਸਾਨੂੰ ਹੈਰਾਨ ਕਰਨ ਵਾਲੀ ਹੈ, ਸਾਨੂੰ ਆਸ਼ਚਰਚਕਿਤ ਕਰਨ ਵਾਲੀ ਹੈ। ਜੀ ਡਾਕਟਰ ਸਾਹਿਬ, ਹਿੰਦੀ ਵੀ ਬੋਲਦੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।